ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿੱਚ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 10 ਫਰਵਰੀ 2025 29 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਕਫਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਡਿਵੈਲਪਮੈਂਟਸ ਹੋਈਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਜਿਹੜੀ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਆਪਣੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਜਿਹੜੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਤੇ 13 ਫਰਵਰੀ ਨੂੰ ਅਮਰੀਕਾ ਦੇ ਦੌਰੇ ਤੇ ਆ ਰਿਹਾ ਹੈ ਔਰ ਅਮਰੀਕਾ ਦੀਆਂ 3 ਪ੍ਰਮੁੱਖ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਮਰੀਕਾ ਦੀ ਧਰਤੀ ਤੇ ਵਸਦੇ ਸਿੱਖ ਭਾਰਤੀ ਸਟੇਟ ਦੇ ਅਦੇਖ ਹਮਲੇ ਤੋਂ ਸੁਰੱਖਿਅਤ ਰਹਿਣ ਜਾਂ ਜ਼ਾਹਿਰ ਹੈ ਕਿ ਮੋਦੀ ਨੂੰ ਸਿੱਖਾਂ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਕ੍ਰਾਈਮ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਦੇ ਪ੍ਰਮੁੱਖ ਪ੍ਰੈਜ਼ੀਡੈਂਟ ਵੀ ਸੈਕਟਰੀ ਵੀ ਹੋ ਰਹੇ ਨੇ ਕਰਤਿਆਂ ਧਰਤਿਆਂ ਚੋਂ ਨੇ ਸਰ ਦਵਿੰਦਰ ਸਿੰਘ ਬਦੇਸ਼ਾ। ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੀ ਹੁਣ ਸਾਡੇ ਅਪ੍ਰੈਲ ਦੇ ਵਿੱਚ ਮਾਰਚ ਹੁੰਦੇ ਨੇ ਕੈਪੀਟਲ ਹਿੱਲ ਤੇ ਫਰੀडम ਮਾਰਚ ਉਸ ਦੇ ਵਿੱਚ ਵੀ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਤੋਂ ਬਾਅਦ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਪ੍ਰਮੁੱਖ ਰੋਲ ਅਦਾ ਕਰਦਾ। ਹਮੇਸ਼ਾ ਪੰਥਕ ਤੌਰ ਦੇ ਉੱਤੇ ਜਦੋਂ ਜਿੰਨੀ ਦੇਰ ਵੀ ਮੇਰਾ ਵਰਜੀਨੀਆ 'ਚ ਰਹਿਣਾ ਰਿਹਾ ਹੋਇਆ ਜਾਂ ਹੁਣ ਵੀ ਮੈਂ ਜਦੋਂ ਜਾਂਦਾ ਹੈ ਮੇਰੇ ਜਿਹੜੇ ਪ੍ਰੈਫਰਡ ਸਪਾਟਸ ਨੇ ਉਹਨਾਂ ਦੇ ਵਿੱਚ ਗੁਰਦੁਆਰਾ ਸਿੱਖ ਸੈਂਟਰ ਹੁੰਦਾ ਹੈ ਕਿਉਂਕਿ ਵੈਲਕਮਿੰਗ ਨੇ ਹਮੇਸ਼ਾ ਪੰਥ ਦੀ ਗੱਲ ਕਰਦੇ ਨੇ। ਔਰ ਵੀਰ ਦਵਿੰਦਰ ਸਿੰਘ ਇਹਨਾਂ ਨੇ ਵੀ ਲੰਬਾ ਸਫ਼ਰ ਪੰਥਕ ਪਿੜ ਦੇ ਵਿੱਚ ਤੈਅ ਕੀਤਾ ਹੈ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਫਿਰ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਔਰ ਹੁਣ ਜਿਹੜਾ ਸਿੱਖ ਸੈਂਟਰ ਵਰਜੀਨੀਆ ਬਹੁਤ ਵਧੀਆ ਸਪਾਟ ਥਾਂ ਹੈ, ਖੁੱਲ੍ਹੀ ਥਾਂ ਗੁਰਦੁਆਰਾ ਸਾਹਿਬ ਦੀ। ਹੋਰ ਵੀ ਜਿਹੜੀਆਂ ਪੰਥਕ ਐਕਟੀਵਿਟੀਜ਼ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀਆਂ ਨੇ ਸਾਡੇ ਲਈ ਹਮੇਸ਼ਾ ਹੀ ਉਹ ਬੜਾ ਪਿਆਰ ਭਰਿਆ ਔਰ ਰਿਸਪੈਕਟਫੁਲ ਵਤੀਰਾ ਰੱਖਦੇ ਨੇ। ਅਸੀਂ ਵੀਰ ਦਵਿੰਦਰ ਸਿੰਘ ਬਦੇਸ਼ਾ ਜੀ ਦਾ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਰਿਪੀਟਡਲੀ ਪਿਛਲੇ ਦਿਨਾਂ 'ਚ ਚਰਚਾ ਚੱਲ ਰਹੀ ਹੈ ਕਿ
ਇੱਕ ਪਾਸੇ ਤਾਂ ਮੋਦੀ ਨੇ ਬਹੁਤ ਯਤਨ ਕੀਤਾ ਕਿ 20 ਜਨਵਰੀ ਦੇ ਇਨੌਗਰਲ ਜਾਂ ਇਨੌਗਰੇਸ਼ਨ ਓਥ ਟੇਕਿੰਗ ਸੈਰੇਮਨੀ ਦੇ ਮੌਕੇ ਉਹਨਾਂ ਨੂੰ ਸੱਦਾ ਮਿਲੇ। ਐਸ ਜੈ ਸ਼ੰਕਰ ਵੀ ਆ ਕੇ ਬੈਠੇ ਰਹੇ ਪਰ ਉਹ ਕਾਮਯਾਬ ਨਹੀਂ ਹੋਏ। ਲੇਕਿਨ ਲਿਲੜੀਆਂ ਕੱਢਣ ਤੋਂ ਬਾਅਦ ਇਹ ਜ਼ਰੂਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ, ਜਿਹਨੂੰ ਕਹਿੰਦੇ ਨੇ ਵੀ ਬੰਦੇ ਦਾ ਪੁੱਤ ਬਣਾ ਕੇ ਹੁਣ ਸੱਦ ਲਿਆ, ਔਰ ਇਹ ਤੀਸਰੇ ਹੈਡ ਆਫ ਦਾ ਸਟੇਟ ਮੋਦੀ ਹੋਏਗਾ। ਸਭ ਤੋਂ ਪਹਿਲੀ ਵਿਜ਼ਿਟ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਦੀ ਹੋਈ। ਉਸ 'ਚ ਵੀ ਅਸੀਂ ਦੇਖਿਆ ਕਿ ਵੀ ਉਸ ਨੇ ਵੀ ਦੁਨੀਆ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਅਮਰੀਕਾ ਗਜ਼ਾ ਨੂੰ ਟੇਕ ਓਵਰ ਕਰੇਗਾ ਔਰ ਫਲਸਤੀਨੀਆਂ ਨੂੰ ਇਜਿਪਟ ਔਰ ਜਾਰਡਨ ਦੇ ਵਿੱਚ ਵਸਣ ਦੇ ਲਈ ਕਿਹਾ ਗਿਆ। ਹਾਲਾਂਕਿ ਇਸ ਮੁੱਦੇ ਤੇ ਕੋਈ ਦੁਨੀਆ 'ਚ ਦਾ ਹੋਰ ਕੋਈ ਵੀ ਮੁਲਕ ਇਨਕਲੂਡਿੰਗ ਸਾਊਦੀ ਅਰੇਬੀਆ, ਇਜਿਪਟ ਜਾਂ ਜਾਰਡਨ ਉਹਨਾਂ ਨੇ ਹਮਾਇਤ ਨਹੀਂ ਦਿੱਤੀ। ਲੇਕਿਨ ਇਸੇ ਗੱਲ ਨੂੰ ਬੀਤੇ ਕੱਲ੍ਹ ਜਿਹੜਾ ਸੁਪਰ ਬਾਲ ਸੀ ਉਸ ਦੇ ਮੌਕੇ ਵੀ ਇੱਕ ਇੰਟਰਵਿਊ ਪ੍ਰੈਜ਼ੀਡੈਂਟ ਟਰੰਪ ਦਾ, ਉਹਦੇ 'ਚ ਉਹਨਾਂ ਨੇ ਆਪਣੀ ਉਸ ਗੱਲ ਨੂੰ ਫੇਰ ਦੁਹਰਾਇਆ। ਸੋ ਦੂਸਰੀ ਵਿਜ਼ਿਟ ਜਿਹੜੀ ਹੈ ਉਹ ਜਾਪਾਨ ਦੇ ਹੈਡ ਆਫ ਦੀ ਸਟੇਟ ਦੀ, ਔਰ ਹੁਣ ਥਰਡ ਜਿਹੜੀ ਹੈ 12-13 ਨੂੰ 2 ਦਿਨ ਲਈ ਇਹ ਨਰਿੰਦਰ ਮੋਦੀ ਦੀ ਹੋਏਗੀ। ਉਸ ਤੋਂ ਬਾਅਦ ਫਿਰ ਇਜਿਪਟ, ਜਾਰਡਨ, ਇਹ ਜਿਹੜੇ ਮੁਲਕ ਨੇ ਇਹ ਇਨ ਲਾਈਨ ਲੱਗੇ ਹੋਏ ਨੇ। ਆਲਰੇਡੀ ਮੋਦੀ ਭਾਰਤ ਚੋਂ ਨਿਕਲ ਚੁੱਕੇ ਨੇ ਔਰ ਉਹ ਸ਼ਾਇਦ 2 ਰੋਜ਼ਾ ਹੀ ਉਹਨਾਂ ਦਾ ਕਿਆਮ ਜਿਹੜਾ ਉਹ ਫਰਾਂਸ ਦੇ ਵਿੱਚ ਹੈ, ਕਿਉਂਕਿ ਫਰਾਂਸ 'ਚ ਲਗਭਗ 100 ਮੁਲਕਾਂ ਦੇ ਨੁਮਾਇੰਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮੁੱਦੇ ਦੇ ਉੱਤੇ ਸਮਿਟ ਲਈ ਇਕੱਠੇ ਨੇ। ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਵੀ ਗਏ ਨੇ, ਚਾਈਨਾ ਦੇ ਵੀ ਵਾਈਸ ਪ੍ਰੈਜ਼ੀਡੈਂਟ ਉੱਥੇ ਨੇ, ਇਸੇ ਤਰ੍ਹਾਂ ਯੂਰਪ ਔਰ ਬਾਕੀ ਮੁਲਕਾਂ ਦੇ। ਔਰ ਮਕਸਦ ਫਰਾਂਸ ਦੀ ਇਹ ਕਾਮਯਾਬੀ ਹੈ ਕਿ ਉਹ ਇਸ ਮੁੱਦੇ ਦੇ ਉੱਤੇ ਅੱਡ-ਅੱਡ ਸ਼ੇਡਸ ਵਾਲਿਆਂ ਨੂੰ ਜਿਹੜਾ ਹੈ ਉਹ ਇੱਕ ਛੱਤ ਥੱਲੇ ਇਕੱਠੇ ਕਰਕੇ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜਿਹੜਾ ਉਹ ਘੱਟ ਖਰਚੇ ਦੇ ਨਾਲ ਉਸ 'ਚ ਕੀ ਕੀਤਾ ਜਾ ਸਕਦਾ ਹੈ। ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਦੀ ਡੀਪ ਸੀਕ ਜਿਹੜੀ AI ਦੀ ਆਈ ਕਾਰਡ ਉਸ ਨੇ ਵੱਡੀਆਂ ਕੰਪਨੀਆਂ ਨੂੰ ਐਮਾਜ਼ੋਨ, ਗੂਗਲ, ਜਿਨ੍ਹਾਂ ਨੇ $600 ਬਿਲੀਅਨ ਇਸ ਪਾਸੇ ਰਿਸਰਚ ਦੇ ਉੱਤੇ ਲਾਇਆ ਸੀ, ਉਹਨਾਂ ਨੂੰ ਮੂੰਹ ਦੇ ਮੂੰਹ ਸੁੱਟ ਦਿੱਤਾ ਕਿਉਂਕਿ ਜਿੰਨੀ ਚੀਪਰ ਐਪਲੀਕੇਸ਼ਨ ਆਈ। ਸੋ ਭਾਰਤ ਨੇ ਵੀ ਉਹ ਤਾਂ ਸ਼ੋਸ਼ਾ ਛੱਡ ਦਿੱਤਾ ਕਿ ਜੀ ਅਸੀਂ ਵੀ ਬਹੁਤ ਜਲਦੀ ਲਿਆਵਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਨੇ ਅੱਜ ਤੋਂ 10-12 ਸਾਲ ਪਹਿਲਾਂ ਤੋਂ ਜਿੰਨੀ ਫੰਡਿੰਗ ਐਜੂਕੇਸ਼ਨ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਹੋਰ ਸਾਇੰਟੀਫਿਕ ਕਾਢਾਂ 'ਤੇ ਕੱਢੀ ਔਰ ਉਹਦੇ ਲਈ ਜਿੰਨੀ ਫੰਡਿੰਗ ਕੀਤੀ, ਉਸ ਦਾ ਨਤੀਜਾ ਹੈ ਕਿ ਚਾਈਨਾ ਨੂੰ ਅਪਰ ਐਜ ਹੈ। ਔਰ ਇਸ ਕਾਨਫਰੰਸ ਨੂੰ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਜਾਂ ਕਿਹਾ ਜਾ ਰਿਹਾ ਕਿ ਜੀ ਇਸ ਨੂੰ ਕੋ-ਚੇਅਰ ਕਰ ਰਹੇ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਔਰ ਨਰਿੰਦਰ ਮੋਦੀ। ਔਰ ਜਿਹੜੇ ਜਰਨਲਿਸਟ ਔਰ ਜਿਨ੍ਹਾਂ ਦੇ ਉੱਤੇ ਬਹੁਤ ਸਾਰੀ ਇਨਵੈਸਟਮੈਂਟ ਇੰਡੀਅਨ ਏਜੰਸੀਆਂ ਕਰਦੀਆਂ ਨੇ ਉਹ ਉਦੋਂ ਸਾਹਮਣੇ ਆ ਜਾਂਦਾ ਹੈ। ਹਾਲਾਂਕਿ ਉਹ ਜਦੋਂ ਨਿਊਜ਼ ਪ੍ਰੈਜ਼ੈਂਟ ਕਰਦੇ ਨੇ ਉਹ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਉਹ ਬੜੇ ਨਿਊਟਰਲ ਰਹਿ ਕੇ ਜਿਹੜਾ ਉਹ ਕਵਰੇਜ ਕਰ ਰਹੇ ਨੇ। ਪਰ ਮੈਂ ਦੇਖ ਰਿਹਾ ਸੀ ਕਿ ਐਕਸਕਲੂਸਿਵ ਇੰਡੀਆ ਦੀ ਇੱਕੋ ਇੱਕ ਜਰਨਲਿਸਟ ਪਲਕੀ ਸ਼ਰਮਾ ਜਿਸ ਨੇ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਨੂੰ ਇੰਟਰਵਿਊ ਕੀਤਾ ਅਲੋਂਗ ਵਿਦ ਇੱਕ ਫ੍ਰੈਂਚ ਚੈਨਲ ਹੈ। ਸੋ ਉਹ ਸ਼ੁਰੂ ਵੀ ਨਮਸਤੇ ਤੋਂ ਕਰਦੀ ਹੈ। ਹਾਲਾਂਕਿ ਮੈਕਰੋਨ ਜਿਹੜਾ ਉਹ ਫ੍ਰੈਂਚ ਦੇ ਵਿੱਚ ਜਵਾਬ ਦੇ ਰਿਹਾ ਹੈ, ਇੰਗਲਿਸ਼ 'ਚ ਪੁੱਛਦੀ ਹੈ ਔਰ ਫਿਰ ਉਹਦੀ ਟਰਾਂਸਲੇਸ਼ਨ ਅੰਗਰੇਜ਼ੀ 'ਚ ਕੀਤੀ ਜਾ ਰਹੀ ਹੈ। ਸੋ ਜਦੋਂ ਤੁਸੀਂ ਦੇਖੋਗੇ ਕਿ ਇਹ ANI ਜਿਹੜੀ ਰਾਹ ਦਾ ਆਊਟਫਿਟ ਹੋਏ ਜਾਂ ਉਹਨਾਂ ਦੇ ਦੂਸਰੇ ਚੈਨਲ ਹੋਣ ਜਾਂ ਜਿਨ੍ਹਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਭਾਰਿਆ ਜਾਂਦਾ ਕਿ ਉਹ ਕਿਵੇਂ ਆਲਮੋਸਟ ਇੰਡੀਆ ਦੇ ਨਹੀਂ ਹਿੰਦੂਤਵਾ ਦੇ ਹੀ ਤਰਜਮਾਨ ਨੇ ਔਰ ਉਸੇ ਐਂਗਲ ਤੋਂ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਹਿੰਦੂਤਵਾ ਦੀ ਪੋਲੀਟਿਕਸ ਨੂੰ ਜਿਹੜੀ ਅੱਜ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਉਸ ਦੀ ਪੋਲੀਟਿਕਸ ਬਣੀ ਹੋਈ ਹੈ ਉਸ ਨੂੰ ਉਭਾਰਨਾ। ਸੋ ਉਸ ਇੰਟਰਵਿਊ ਨੂੰ ਮੈਂ ਅੱਜ ਜਦੋਂ ਦੇਖ ਰਿਹਾ ਸੀ ਮੈਂ ਕਿਹਾ ਵੀ ਕਿਸ ਲੈਵਲ ਦਾ ਔਰ ਜਿਹੜਾ ਉਹਦਾ ਪਲਕੀ ਸ਼ਰਮਾ ਦਾ ਉਹ ਸ਼ੋਅ ਹੈ ਵਿੰਟੇਜ ਵਿਦ ਪਲਕੀ ਸ਼ਰਮਾ 1 ਘੰਟੇ ਦਾ ਆਲਮੋਸਟ ਹੈ ਔਰ ਤੁਸੀਂ ਦੇਖੋਗੇ ਕਿ ਉਹਦੇ 'ਚ ਕਿੰਨਾ ਕਰੂ ਲੱਗਾ ਹੋਏਗਾ, ਕਿੰਨੀ ਇਨਫੋਰਮੇਸ਼ਨ ਕਿੱਥੋਂ ਕਲੈਕਟ ਹੁੰਦੀ ਹੈ। ਸੋ ਅਸੀਂ ਜਦੋਂ ਸਿੰਗਲ ਹੈਂਡਡਲੀ ਉਹਨਾਂ ਦੇ ਇਹ ਸਾਰੇ ਹਮਲਿਆਂ ਦਾ
ਜਵਾਬ ਦੇਣ ਦੀ ਸਿੱਖ ਕੌਮ ਕੋਸ਼ਿਸ਼ ਕਰਦੀ ਹੈ ਤੇ ਅਸੀਂ ਤਾਂ ਬੜੇ ਮੀਗਰ ਰਿਸੋਰਸਿਸ ਦੇ ਨਾਲ ਸਿੱਧੀਆਂ ਗੱਲਾਂ ਦੇ ਨਾਲ ਇਹ ਠੀਕ ਹੈ ਕਿ ਭਾਈ ਅਸੀਂ ਉਸ ਲੈਵਲ ਦਾ ਜਾਂ ਦੂਜਾ ਤਾਂ ਅਸੀਂ ਕੀ ਕ੍ਰੀਏਟ ਕਰਨਾ। ਹਾਂ, ਉਹਨਾਂ ਦੇ ਵਿੱਚ ਜਿੱਥੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਇੱਕ ਕਲੀਵੇਜ ਜਾਂ ਇੱਕ ਦਰਾੜ ਕ੍ਰੀਏਟ ਕਰ ਸਕਦੇ ਹਾਂ ਔਰ ਆਮ ਨੂੰ ਸੋਚਣ ਤੇ ਮਜਬੂਰ ਕਰ ਸਕਦੇ ਹਾਂ ਕਿ ਭਾਈ ਇਹਨਾਂ ਦੀ ਗੇਮ ਪਲਾਨ ਕੀ ਹੈ। ਸੋ ਉਹਦੇ 'ਚ ਚੰਗੀ ਗੱਲ ਇਹ ਹੈ ਕਿ ਵੀ ਜਿੱਥੇ ਵੀ ਇਹ ਜਾਂਦੇ ਨੇ ਘੱਟੋ ਘੱਟ ਉਹਨਾਂ ਨੂੰ ਚੈਲੰਜ ਜ਼ਰੂਰ ਹੁੰਦਾ ਹੈ। ਸਾਨੂੰ ਫਰਾਂਸ ਤੋਂ ਪਿਕਚਰਸ ਮਿਲੀਆਂ ਨੇ ਜਿੱਥੇ ਕਸ਼ਮੀਰੀਆਂ ਔਰ ਸਿੱਖਾਂ ਨੇ ਸਾਂਝੇ ਤੌਰ ਦੇ ਉੱਤੇ ਪ੍ਰੋਟੈਸਟ ਕੀਤਾ। ਦਰਸ਼ਕ ਉਹਨਾਂ ਨੂੰ ਸਕਰੀਨ ਤੇ ਦੇਖ ਸਕਦੇ ਨੇ ਔਰ ਖਾਸ ਤੌਰ ਤੇ ਪੈਰਿਸ ਦੇ ਵਿੱਚ ਸਰ ਸ਼ਿੰਗਾਰਾ ਸਿੰਘ ਮਾਨ ਜਿਹੜੇ ਖੁਦ ਵੀ ਮੀਡੀਆ ਚੈਨਲ ਰਨ ਕਰਦੇ ਨੇ ਔਰ ਜਦੋਂ ਵਰਲਡ ਸਿੱਖ ਪਾਰਲੀਮੈਂਟ ਦੀ ਸਮਿਟ ਵੀ ਹੋਈ ਫਰੈਂਕਫਰਟ ਜਰਮਨੀ ਦੇ ਵਿੱਚ ਉਹਨਾਂ ਨੇ ਆਪਣੇ ਚੈਨਲ ਰਾਹੀਂ ਉਹਨੂੰ ਲਾਈਵ ਕਵਰ ਕੀਤਾ। ਜਦੋਂ ਅਸੀਂ ਪੈਰਿਸ ਗਏ ਗੁਰਦੁਆਰਾ ਸਾਹਿਬ ਦਾ ਜਿਹੜਾ ਦੀਵਾਨ ਸੀ ਮਾਰਨਿੰਗ ਉਹਨੂੰ ਵੀ ਉਹਨਾਂ ਨੇ ਲਾਈਵ ਕਵਰ ਕੀਤਾ ਔਰ ਉਹ ਵੀ ਮੌਜੂਦ ਨੇ। ਔਰ ਬੇਸ਼ੱਕ ਇਹ ਠੀਕ ਹੈ ਕਿ ਮੈਂ ਯੂਰਪ ਦੇ ਵਿੱਚ ਦੇਖਦਾ ਯੂਕੇ ਨੂੰ ਜੇ ਇੱਕ ਪਾਸੇ ਛੱਡ ਦਈਏ ਤੇ ਬਹੁਤ ਵਾਰ ਕੋਈ ਵੱਡੀ ਗਿਣਤੀ ਵਾਲੇ ਪ੍ਰੋਟੈਸਟ ਨਹੀਂ ਹੁੰਦੇ, ਪਰ ਜਿਵੇਂ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਗੱਲ ਤਾਂ ਬੋਤਾ ਸਿੰਘ ਗਰਜਾ ਸਿੰਘ ਦੀ ਹੈ। ਜਦੋਂ ਦੋ ਸਿੰਘਾਂ ਨੇ ਖਲੋ ਕੇ ਚੈਲੰਜ ਕੀਤਾ ਤੇ ਸਿਸਟਮ ਨੂੰ ਇਹ ਸਮਝ ਆ ਗਈ ਕਿ ਗੱਲ ਮੁੱਕੀ ਨਹੀਂ ਹੈ। ਸੋ ਮੋਦੀ ਫਰਾਂਸ ਤੋਂ ਬਾਅਦ ਸਿੱਧਾ ਇੱਥੇ ਫਲਾਈ ਕਰਨਗੇ 12 ਤਰੀਕ ਨੂੰ ਫਲਾਈ ਕਰਨਾ ਔਰ 13 ਤਰੀਕ ਦੀ ਜਿਹੜੀ ਹੈ ਮੀਟਿੰਗ ਉਹ ਬਾਈਡਨ ਅਜੇ ਵੀ ਬਾਈਡਨ ਹੀ ਆ ਰਿਹਾ ਕਿਉਂਕਿ ਲਾਸਟ ਟਾਈਮ ਜਦੋਂ ਮੋਦੀ ਆਇਆ ਤੇ ਉਹਦੇ ਅਸੀਂ ਵਾਈਟ ਹਾਊਸ ਦੇ ਬਾਹਰ ਜਿਹੜਾ ਹੈ ਉਹ ਵੱਡਾ ਹੀ ਖਾਲਿਸਤਾਨ ਰੈਲੀ ਕੀਤੀ। ਇਸ ਵਾਰ ਵੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਗੁਰਦੁਆਰਾ ਕਮੇਟੀਆਂ ਪਿਛਲੇ 5-6 ਦਿਨਾਂ 'ਚ 2 ਟੈਲੀਕਾਨਫਰੰਸਿਸ ਹੋਈਆਂ ਨੇ ਜਿਹਦੇ 'ਚ ਦੂਰ ਦਰਾਡਿਓਂ ਸਿੱਖ ਨੁਮਾਇੰਦੇ ਸ਼ਾਮਲ ਹੋਏ। ਸੋ 12 ਵਜੇ ਤੋਂ ਲੈ ਕੇ 2, 2:30, 3 ਵਜੇ ਤੱਕ ਜਿਹੜਾ ਵੀ ਟਾਈਮ ਲਿਮਿਟ ਹੋਏਗੀ ਜ਼ੋਰਦਾਰ ਪ੍ਰੋਟੈਸਟ ਵੀ ਹੈ ਵਾਈਟ ਹਾਊਸ ਦੇ ਬਾਹਰ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮਾਰਕ ਕਰ ਲਓ। ਜੇ ਆਪਣੇ ਕੰਮਾਂ ਤੋਂ ਛੁੱਟੀ ਲੈਣੀ ਪੈਂਦੀ ਹੈ ਦਫ਼ਤਰ ਤੋਂ, ਸਕੂਲ ਤੋਂ, ਥਰਸਡੇ ਵੀਰਵਾਰ ਜਿਹੜੀ ਕਿ 13 ਫਰਵਰੀ ਦਾ ਦਿਨ ਹੈ ਔਰ ਇਸ ਨੂੰ ਵੀ ਅਸੀਂ ਦੱਸ ਦਈਏ ਵੀ ਆਲਰੇਡੀ ਜਿਹੜਾ ਮੋਦੀ ਦੀ ਇਸ ਵਿਜ਼ਿਟ ਤੋਂ ਪਹਿਲਾਂ ਫੂਕ ਤਾਂ ਕਾਫੀ ਸਰਕੀ ਹੋਈ ਹੈ, ਉਸ ਦਾ ਅਸੀਂ ਜ਼ਿਕਰ ਕਰਾਂਗੇ ਔਰ ਖਾਸ ਤੌਰ ਤੇ ਜਿਵੇਂ ਚੇਨਸ ਔਰ ਸ਼ੈਕਲਸ ਦੇ ਵਿੱਚ ਹੱਥਕੜੀਆਂ, ਬੇੜੀਆਂ ਔਰ ਲੱਕ ਦੁਆਲੇ ਵੀ ਜਿਹੜੀ ਹੈ ਉਹ ਲਪੇਟੀ ਹੋਈ ਹੈ ਰੱਸੀ ਜਾਂ ਤਾਰ। ਜਿਵੇਂ ਉੱਥੇ 104 ਜਿਨ੍ਹਾਂ 'ਚ 1/3 ਔਰਤਾਂ ਔਰ ਬੱਚੇ ਸੀ ਡਿਪੋਰਟੀਜ਼ ਨੂੰ ਭੇਜਿਆ ਗਿਆ, ਉਸਨੇ ਕਾਫੀ ਕਿਰਕਰੀ ਕੀਤੀ ਔਰ ਆਲਰੇਡੀ ਭਾਰਤ ਦੇ ਲੋਕਾਂ ਨੂੰ ਵੀ ਪਤਾ ਲੱਗਾ ਵੀ ਇਹ ਏਡਾ ਜਿਹੜਾ ਮੋਦੀ ਤੇ ਟਰੰਪ ਦੀ ਯਾਰੀ ਦਾ ਢੰਡੋਰਾ ਪਿੱਟਿਆ ਜਾਂਦਾ ਇਹ ਇਵੇਂ ਨਹੀਂ ਹੈ, ਹਕੀਕਤ ਹੋਰ ਹੈ। ਔਰ ਈਵਨ ਜਿਵੇਂ ਆਪੋਜੀਸ਼ਨ ਪਾਰਟੀਆਂ ਨੇ ਵੀ ਇਸ ਦੇ ਉੱਤੇ ਬਾਹਰ ਪਾਰਲੀਮੈਂਟ ਦੇ ਜਿਹੜਾ ਉਹ ਮੁਜ਼ਾਹਰਾ ਵੀ ਕੀਤਾ, ਕਈਆਂ ਨੇ ਖੁਦ ਨੂੰ ਹੱਥਕੜੀਆਂ ਲਾਈਆਂ ਹੋਈਆਂ ਸੀ ਹੱਥਾਂ ਨੂੰ ਔਰ ਈਵਨ ਉਹਨਾਂ ਦੇ ਮੀਡੀਆ ਦੀ ਖਬਰ ਸੀ ਔਰ ਈਵਨ CNN ਨੇ ਵੀ ਦਿੱਤਾ ਟਰੰਪ ਐਫੀਜੀ ਬਰਨਡ ਬਾਈ ਪ੍ਰੋਟੈਸਟਰਸ ਇਨ ਇੰਡੀਆ। ਟਰੰਪ ਦੀ ਜਿਹੜੀ ਉਹਦਾ ਬੁੱਤ ਬਣਾ ਕੇ ਉਸ ਨੂੰ ਵੀ ਅੱਗ ਲਾਈ ਗਈ। ਸੋ ਆਲਰੇਡੀ ਇਹ ਨਹੀਂ ਹੈ ਵੀ ਇੱਥੋਂ ਵਾਲਿਆਂ ਨੂੰ ਪਤਾ ਨਹੀਂ ਵੀ ਉੱਥੇ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ, ਪਰ ਅਸੀਂ ਉਸ ਨੂੰ ਜ਼ਿਕਰ ਜਿਹੜਾ ਡਿਸਕਸ ਕਰਾਂਗੇ ਆਪਣੇ ਨੈਕਸਟ ਸੈਗਮੈਂਟ ਦੇ ਵਿੱਚ ਵੀ ਉਸ ਦੀਆਂ ਕੀ ਜਿਹੜੀਆਂ ਨੇ ਪਰਸੈਪਸ਼ਨਸ ਨੇ ਇਸ ਵੇਲੇ ਕਿ ਇਸ ਵਿਜ਼ਿਟ ਦਾ ਚੋਂ ਨਿਕਲੇਗਾ ਕੀ ਔਰ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਲਰੇਡੀ ਜਿਹੜਾ ਮੋਦੀ ਐਂਡ ਕੰਪਨੀ ਉਹ ਤਾਂ ਲੰਮੇ ਪਏ ਹੋਏ ਨੇ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ 3 ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਠੀਕ ਇਸ ਤੋਂ ਪਹਿਲਾਂ ਜੇ ਕਹਿਣਾ ਹੋਏ ਕਿ ਔਨ ਦਾ ਈਵ ਆਫ ਮੋਦੀਜ਼ ਵਿਜ਼ਿਟ ਇੱਕ ਖੁੱਲ੍ਹਾ ਲੈਟਰ ਪੱਤਰ ਜਿਹੜਾ ਟਰੰਪ ਨੂੰ ਲਿਖਿਆ। ਇਹਨਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ ਕਮੇਟੀ ਹੈ। ਅਮਰੀਕਨ ਸਿੱਖ ਕਾਕਸ ਕਮੇਟੀ US ਕਾਂਗਰਸ ਦੇ ਵਿੱਚ ਲੌਬੀ ਕਰਦੀ ਹੈ ਸਿੱਖ ਮੁੱਦਿਆਂ ਤੇ। 50 ਦੇ ਲਗਭਗ ਬਾਈ ਪਾਰਟੀਸਨ ਦੋਨੋਂ ਡੈਮੋਕ੍ਰੈਟ ਔਰ ਰਿਪਬਲਿਕਨ ਕਾਂਗਰਸਮੈਨ ਇਸ ਦੇ ਮੈਂਬਰ ਨੇ ਔਰ ਇਸੇ ਤਰ੍ਹਾਂ ਦੂਸਰੀ ਸਿੱਖ ਜਥੇਬੰਦੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਗੁਰਦੁਆਰੇ ਕੋਸਟ ਟੂ ਕੋਸਟ ਸ਼ਾਮਲ ਨੇ ਔਰ ਤੀਸਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਸ ਨੂੰ ਕੋਆਰਡੀਨੇਟ ਭਾਈ ਹਿੰਮਤ ਸਿੰਘ ਕਰਦੇ ਨੇ ਔਰ ਜਿਸ ਦੇ ਵਿੱਚ ਲਗਭਗ
70 ਤੋਂ ਜ਼ਿਆਦਾ ਈਸਟ ਕੋਸਟ ਦੇ ਗੁਰਦੁਆਰੇ, ਸਿੱਖ ਜਥੇਬੰਦੀਆਂ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜਿਹੜੀ ਹੈ ਪਹਿਲਾਂ ਕਾਲ ਵੀ ਜਦੋਂ ਇਹ ਦਿੱਤੀ ਸੀ ਕਿ ਵੀ ਕੋਈ ਵੀ ਜਿਹੜੇ ਅਮਰੀਕਨ ਡਿਪਲੋਮੈਟ ਨੇ ਅਮਰੀਕਾ ਦੇ ਕੌਂਸੂਲੇਟਸ ਉਹਨਾਂ ਨੂੰ ਗੁਰਦੁਆਰਿਆਂ 'ਚ ਬੋਲਣ ਨਾ ਦਿੱਤਾ ਜਾਏ, ਔਰ ਉਹ ਇੱਕ ਮੁਹਿੰਮ ਚੱਲੀ ਸੀ। ਇਸੇ ਤਰ੍ਹਾਂ ਤਰਨਜੀਤ ਸਿੰਘ ਸੰਧੂ ਜਿਹੜਾ ਭਾਰਤ ਦਾ ਅਮਰੀਕਾ 'ਚ ਐਂਬੈਸਡਰ ਸੀ, ਉਸ ਨੂੰ ਇੱਥੇ ਗੁਰਦੁਆਰਾ ਹਿਕਸਵਿਲ ਦੇ ਵਿੱਚ ਸਰ ਹਿੰਮਤ ਸਿੰਘ ਹੋਰਾਂ ਨੇ ਚੈਲੰਜ ਕੀਤਾ ਸੀ ਔਰ ਉੱਥੋਂ ਭੱਜਣ ਤੇ ਮਜਬੂਰ ਕੀਤਾ ਸੀ। ਸੋ ਹੁਣ ਵੀ ਜਿੰਨੀ ਵੀ ਈਸਟ ਕੋਸਟ ਦੇ ਵਿੱਚ ਐਕਟੀਵਿਟੀ ਹੈ ਉਸ ਨੂੰ ਇਹ ਔਰ ਪਹੁੰਚ ਉਹਨਾਂ ਦੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਬਿਲਕੁਲ ਪੰਥਕ ਹੈ। ਜਿਹੜਾ ਵੀ ਕੋਈ ਪ੍ਰੋਜੈਕਟ ਜਾਂ ਏਜੰਡਾ ਪੰਥਕ ਦਿੱਤਾ ਜਾਂਦਾ ਉਹ ਸਿੱਖਸ ਫਾਰ ਜਸਟਿਸ ਵੱਲੋਂ ਹੋਏ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੋਏ, ਦਲ ਖਾਲਸਾ ਵੱਲੋਂ ਹੋਏ, ਜਾਂ ਜਿਵੇਂ ਹਵਾਰਾ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ, ਕੌਮੀ ਇਨਸਾਫ ਮੋਰਚਾ। ਸੋ ਓਵਰਆਲ ਮੈਨੂੰ ਬਹੁਤ ਵਾਰੇ ਲੱਗਦਾ ਹੁੰਦਾ ਵੀ ਠੀਕ ਹੈ ਕਾਗਜ਼ੀ ਬਿਆਨਬਾਜ਼ੀ ਬਹੁਤ ਕਰਦੇ ਨੇ, ਪਰ ਜੇ ਮੈਂ ਇਹ ਕਹਿਣਾ ਹੋਏ ਕਿ ਪ੍ਰੈਕਟੀਕਲੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਭਾਈ ਹਿੰਮਤ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ। ਸੋ ਔਨ ਦਾ ਗਰਾਊਂਡ ਕੰਮ ਕਰਨ ਵਾਲੇ ਬੰਦੇ ਨੇ ਜਿਨ੍ਹਾਂ ਤੋਂ ਜਿਹੜੇ ਜਦੋਂ ਵੀ ਕੋਈ ਐਕਟੀਵਿਟੀ ਕਰਦੇ ਨੇ ਪੂਰੀ ਦਿਲੋਂ ਜਾਨ ਦੇ ਨਾਲ। ਔਰ ਇਹ ਬੜੀ ਟਾਈਮਲੀ ਸਟੇਟਮੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਇਹਦਾ ਸਿਰਲੇਖ ਹੀ ਇਹ ਦਿੱਤਾ ਹੈ ਅਮਰੀਕਨ ਸਿੱਖ ਆਰਗੇਨਾਈਜੇਸ਼ਨਸ ਨੇ ਕਰਕੇ, ਪ੍ਰੈਜ਼ੀਡੈਂਟ ਟਰੰਪ ਸਟਾਪ ਮੋਦੀਜ਼ ਇਨਵਿਜ਼ੀਬਲ ਇਨਵੇਜਨ। ਹੁਣ ਇੱਕ ਤਾਂ ਦ੍ਰਿਸ਼ ਹਮਲਾ ਹੁੰਦਾ ਜਦੋਂ ਤੁਸੀਂ ਕਹਿੰਦੇ ਹੋ ਵੀ ਕੋਈ ਮੁਲਕ ਕਿਸੇ ਦੇ ਖਿਲਾਫ ਜੰਗ ਡਿਕਲੇਅਰ ਕਰਦਾ, ਉਹ ਵਿਜ਼ੀਬਲ ਹੁੰਦਾ, ਪਰ ਟਰਾਂਸਨੈਸ਼ਨਲ ਰਿਪਰੈਸ਼ਨ ਆਪਣੀ ਕਿਸਮ ਦੀ ਜੰਗ ਹੈ, ਕਿਉਂਕਿ ਜੇ ਅਮਰੀਕਾ ਇੱਕ ਸੋਵਰਨ ਕੰਟਰੀ ਦੀ ਸੋਇਲ ਦੇ ਉੱਤੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ, ਨਿਸ਼ਾਨਾ ਬਣਾਇਆ ਜਾਂਦਾ, ਤਾਂ ਜ਼ਾਹਰਾ ਤੌਰ ਦੇ ਉੱਤੇ ਇਹ ਇੱਕ ਹਮਲਾ ਹੈ। ਇਹੀ ਕਹਿਣ ਦਾ ਯਤਨ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਦੇ ਬਾਵਜੂਦ ਕਿ ਉਹਨਾਂ ਨੇ ਕੋਈ ਬਹੁਤ ਪਬਲਿਕ ਫਸ ਇਸ ਮੁੱਦੇ ਦੇ ਉੱਤੇ ਕ੍ਰੀਏਟ ਨਹੀਂ ਕੀਤਾ ਸੀ, ਲੇਕਿਨ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ। ਬਾਈਡਨ ਨੇ ਆਪਣਾ ਰਿਪਬਲਿਕ ਡੇ ਦੇ ਉੱਤੇ ਐਜ਼ ਏ ਚੀਫ ਗੈਸਟ ਉਹਨੂੰ ਇਨਵਾਈਟ ਕੀਤਾ ਗਿਆ ਸੀ। 2024 ਦੇ ਵਿੱਚ ਉਹਨੇ ਜਾਣ ਤੋਂ ਨਾ ਕਰ ਦਿੱਤੀ। ਅਮਰੀਕਨ ਹੋਮਲੈਂਡ ਸਿਕਿਉਰਿਟੀ ਨੇ ਔਰ FBI ਨੇ ਔਰ ਜਸਟਿਸ ਡਿਪਾਰਟਮੈਂਟ ਨੇ ਜਿਵੇਂ ਇਹਨੂੰ ਪਰਸਿਊ ਕੀਤਾ, ਨਿਖਲ ਗੁਪਤਾ ਨੂੰ ਜਿਹੜਾ ਹੈ ਉਹ ਇੱਥੇ ਐਕਸਟ੍ਰਾਡਾਈਟ ਕਰਕੇ ਲਿਆਂਦਾ, ਉਸ ਨੂੰ ਦੀ ਅਰੇਂਜਮੈਂਟ ਫਾਈਲ ਹੋਈ। ਹੁਣ ਵੀ ਉਹਨਾਂ ਨੇ ਚੈੱਕ ਰਿਪਬਲਿਕ ਨੂੰ ਜਾਂਦੇ ਵੀ ਇਹ ਲਿਖਿਆ ਕਿ ਜਿਹੜੇ ਐਕਸਟ੍ਰਾਡੀਸ਼ਨ ਟ੍ਰੀਟੀ ਤੋਂ ਇਲਾਵਾ ਵੀ ਉਹ ਚਾਰਜ ਲਾਉਣਾ ਚਾਹੁੰਦੇ ਨੇ ਜੋ ਨਿਖਲ ਗੁਪਤੇ ਦੇ ਉੱਤੇ। ਸੋ ਇਸੇ ਤਰ੍ਹਾਂ ਇੰਡੀਆ ਨੂੰ ਉਹਨਾਂ ਨੇ ਫੋਰਸ ਕੀਤਾ। ਇਵੈਂਚੁਅਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਦੇ ਇੰਡੀਆ ਨੇ 3-4 ਦਿਨ ਪਹਿਲਾਂ ਵਿਕਾਸ ਯਾਦਵ ਨਾਂ ਦੇ ਬੰਦੇ ਨੂੰ ਇਹ ਕਹਿ ਕੇ ਕਿ ਜੀ ਉਹ ਜ਼ਿੰਮੇਵਾਰ ਹੈ ਔਰ ਉਹਨੂੰ ਅਸੀਂ ਕੱਢ ਦਿੱਤਾ ਤੇ ਇਹ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ। ਹੁਣ ਕਿਉਂਕਿ ਅਜੇ ਤੱਕ ਬੇਸ਼ੱਕ ਟਰੰਪ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੰਡੀਆ ਬਾਰੇ ਟੈਰਿਫ ਦੇ ਮੁੱਦੇ ਤੇ ਖੁੱਲ੍ਹ ਕੇ ਗੱਲ ਕੀਤੀ, ਰਿਪੀਟਡਲੀ ਕਿੰਗ ਆਫ ਟੈਰਿਫਸ ਕਿਹਾ, ब्राज़ील और रशिया और इंडिया और चाइना और साउथ अफ्रीका ਜਿਹੜੇ ब्रिक्स ਨੂੰ ਬਣਾਉਣ ਵਾਲੇ ਨੇ ਇਹਨਾਂ ਨੂੰ ਇਹ ਤਾੜਨਾ ਕੀਤੀ ਕਿ ਵੀ ਖਬਰਦਾਰ ਤੁਸੀਂ ਡਾਲਰ ਦੇ ਬਰਾਬਰ ਕੋਈ ਕਰੰਸੀ ਕੀਤੀ ਤੁਹਾਨੂੰ ਅਕਾਊਂਟੇਬਲ ਬਣਾਇਆ ਜਾਏਗਾ। ਪਰ ਅਦਰਵਾਈਜ਼ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਜਾਂ ਦੂਸਰੇ ਇੰਡੀਆ ਜਾਂ ਈਵਨ ਪਾਕਿਸਤਾਨ ਨਾਲ ਸੰਬੰਧਿਤ ਜਾਂ ਕਿਸੇ ਵੀ ਇਸ਼ੂ ਦੇ ਉੱਤੇ ਅਜੇ ਤੱਕ ਕੋਈ ਇੰਡੀਕੇਸ਼ਨ ਨਹੀਂ ਆਈ, ਜਿਵੇਂ ਕਿ ਹੋਰ ਸੋਮਾਲੀਆ ਦੇ ਉੱਤੇ ਤਾਂ ਪੂਰਾ ਅਟੈਕ ਬੰਬਾਰੀ ਕੀਤੀ, ਇਸੇ ਤਰ੍ਹਾਂ ਈਰਾਨ ਨੂੰ ਟਾਰਗੇਟ ਕੀਤਾ। ਲੇਕਿਨ ਇੰਡੀਆ ਬਾਰੇ ਟੈਰਿਫਸ ਔਰ ਦੂਸਰੇ ਦੇ ਮੁੱਦੇ ਤੇ ਇਗਨੋਰਿੰਗ ਲਾਈਨ ਤਾਂ ਰਹੀ ਕਿ ਵੀ ਮੋਦੀ ਨੂੰ ਨਾ ਸੱਦਿਆ ਨਾ ਉਹਦੇ ਨਾਲ ਕੋਈ ਫੋਨ ਕਾਲ ਪਹਿਲੇ ਦਿਨਾਂ 'ਚ ਗੱਲ ਕੀਤੀ। ਹੁਣ ਇਸ ਸਾਰੇ ਦੇ ਮੱਦੇ ਨਜ਼ਰ ਸਿੱਖਾਂ ਦਾ ਕੰਸਰਨ 1 ਮਿਲੀਅਨ ਦੇ ਲਗਭਗ ਸਿੱਖ ਅਮਰੀਕਾ 'ਚ ਵਸਦੇ ਨੇ ਔਰ ਇਹ ਜੈਨੂਇਨ ਕੰਸਰਨ ਹੈ। ਔਰ ਇਹ ਉਹਨਾਂ ਨੇ ਆਪਣੇ ਇਸ ਓਪਨ ਲੈਟਰ ਦੇ ਵਿੱਚ ਕਿਹਾ ਕਿ ਤੈਨੂੰ ਸਿੱਖ ਜਥੇਬੰਦੀਆਂ ਦਾ ਨਾਂ ਲੈ ਕੇ ਅਮਰੀਕਨ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ today issued an urgent appeal to President Donald Trump to stop foreign governments that intimidate and try to kill Americans on American soil,
ਪਾਰਟਿਕੂਲਰਲੀ ਸਿੱਖ ਅਮਰੀਕਨਸ ਅੰਡਰ ਥ੍ਰੈਟਸ ਫਰਮ ਇੰਡੀਆ ਕਿ ਭਾਈ ਇਸ ਨੂੰ ਰੋਕਿਆ ਜਾਏ, ਜਿਹੜੇ ਅਮਰੀਕਾ ਦੀ ਧਰਤੀ ਤੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਟੈਕਸ ਪੇਇੰਗ ਅਮਰੀਕਨ ਹੈ, ਜਿਹੜੇ ਅਸੀਂ ਸਮਝਦੇ ਹਾਂ ਕਿ ਹਰ ਅਮਰੀਕਨ ਅਮਰੀਕਾ ਦੀ ਧਰਤੀ ਦੇ ਉੱਤੇ ਸੁਰੱਖਿਅਤ ਹੋਣਾ ਚਾਹੀਦਾ। ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਇਸ ਦੀ ਆਗਿਆ ਨਹੀਂ ਹੋਣੀ ਚਾਹੀਦੀ ਕਿ ਉਹ ਅਦ੍ਰਿਸ਼ ਤੌਰ ਦੇ ਉੱਤੇ ਇਨਵਿਜ਼ੀਬਲੀ ਇਨਵੇਡ ਕਰੇ, ਕਿ ਜਿਹੜਾ ਨਜ਼ਰ ਨਹੀਂ ਆ ਰਿਹਾ ਪਰ ਇਨਵੇਜਨ ਹੈ, ਔਰ ਸਾਡੇ ਸ਼ਹਿਰੀਆਂ ਨੂੰ ਅਮਰੀਕਾ ਦਿਆਂ ਨੂੰ ਇੰਟੀਮੀਡੇਟ ਕਰੇ, ਡਰਾਏ। ਔਰ ਇਹ ਡਾਕਟਰ ਪ੍ਰਿਤਪਾਲ ਸਿੰਘ ਫਾਊਂਡਰ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਕਿਹਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਡੀਆਂ ਰਗਾਂ ਵਿੱਚ ਲਾਲ ਖੂਨ ਹੈ ਔਰ ਅਸੀਂ ਜਿਹੜਾ ਹੈ ਲਾ ਐਨਫੋਰਸਮੈਂਟ ਪਰਸਨਲ ਨੂੰ ਜਿਹੜਾ ਹੈ ਉਹ ਸਪੋਰਟ ਕਰਦੇ ਹਾਂ। ਔਰ ਬੜਾ ਖੂਬਸੂਰਤ ਉਹਨਾਂ ਨੇ ਟਰਮ ਯੂਜ਼ ਕੀਤੀ, ਵੀ ਬਲੀਡ ਰੈਡ ਐਂਡ ਬੈਕ ਦਾ ਬਲੂ। ਇਹ ਬਲੂ ਇਹਦੀ ਇੱਕ ਆਪਣੀ ਹਿਸਟਰੀ ਹੈ ਕਿ ਇਹ ਜਿਹੜਾ ਬੈਕ ਦਾ ਬਲੂ ਟਰਮ ਕਿੱਥੋਂ ਆਈ, ਪਰ ਇਹਦਾ ਮਤਲਬ ਹੈ ਵੀ ਅਸੀਂ ਨਾ ਸਿਰਫ ਲਾ ਐਨਫੋਰਸਮੈਂਟ ਦੇ ਵਿੱਚ ਯਕੀਨ ਰੱਖਦੇ ਹਾਂ, ਜਿਹੜੇ ਲਾ ਐਨਫੋਰਸਮੈਂਟ ਕਰਨ ਵਾਲੇ ਪਰਸਨਲ ਨੇ ਉਹਨਾਂ ਦੇ ਨਾਲ ਅਸੀਂ ਖਲੋਤੇ ਹਾਂ, ਪਰ ਇਸ ਵੇਲੇ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਨਿਸ਼ਾਨੇ ਤੇ ਹੈ, ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅਸੀਂ ਇਸ ਦੇ ਉੱਤੇ ਜਿਹੜਾ ਹੈ ਉਹ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਭਾਈ ਇਸ ਦੇ ਉੱਤੇ ਐਕਟ ਕੀਤਾ ਜਾਏ। ਔਰ ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਕਿ ਵੀ ਜਦੋਂ ਮੋਦੀ ਔਰ ਟਰੰਪ ਨੇ ਇਸ ਹਫ਼ਤੇ ਮਿਲਣਾ, ਪਹਿਲੀ ਵਾਰ ਇਹ ਮੁਲਾਕਾਤ ਹੋਣ ਜਾ ਰਹੀ ਹੈ, ਸਿੱਖ ਜਥੇਬੰਦੀਆਂ ਪ੍ਰੈਜ਼ੀਡੈਂਟ ਨੂੰ ਇਹ ਅਪੀਲ ਕਰਦੀਆਂ ਨੇ ਕਿ ਮੋਦੀ ਨੂੰ ਅਕਾਊਂਟੇਬਲ ਬਣਾਇਆ ਜਾਏ, ਜਵਾਬਦੇਹ ਬਣਾਇਆ ਜਾਏ, ਜਿਹੜਾ ਸਿੱਖ ਅਮਰੀਕਨਸ ਨੂੰ ਨਿਸ਼ਾਨੇ ਤੇ ਲਿਆ ਗਿਆ। ਉਹਨਾਂ ਨੇ ਕਿਹਾ ਵੀ ਇਹ ਸੁਨੇਹਾ ਬੜਾ ਸਾਫ਼ ਹੈ ਕਿ ਇੰਡੀਆ ਨੂੰ ਸਟਾਪ ਕੀਤਾ ਜਾਏ ਕਿ ਉਹ ਅਮਰੀਕਨਾਂ ਨੂੰ ਧਮਕੀਆਂ ਨਾ ਦੇਣ, ਭਾਵੇਂ ਉਹ ਡਾਇਰੈਕਟਲੀ ਨੇ ਜਾਂ ਮੋਦੀ ਗੈਂਗ ਹੈ ਜਾਂ ਨਿਖਿਲ ਗੁਪਤਾ ਵਰਗਿਆਂ ਦੇ ਫਾਈਲਡ ਪਲਾਟ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਇਹ ਜਿਹੜੇ ਸਾਰੇ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ ਇੰਡੀਆ ਦੇ ਨਾਲ ਜੁੜੀਆਂ ਹੋਈਆਂ, ਮਤਲਬ ਇਹੀ ਕਿਲਿੰਗ ਸਕੁਆਡਸ ਔਰ ਡੈਥ ਸਕੁਆਡਸ ਔਰ ਮੋਦੀ ਗੈਂਗ, ਇਹਨਾਂ ਨੂੰ ਚੈੱਕ ਕੀਤਾ ਜਾਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਓਵਰਆਲ ਅਸੀਂ ਸੁਰੱਖਿਆ ਦੀ ਮੰਗ ਕਰਦੇ ਹਾਂ। ਔਰ ਇਹ ਆਲਰੇਡੀ ਇਹਦੇ ਫਿਰ ਹੈ ਕਿ ਗੁਪਤਾ ਆਲਰੇਡੀ ਨਿਊਯਾਰਕ ਜੇਲ੍ਹ 'ਚ ਹੈ। ਇਹ ਕੇਸ ਇੰਡੀਕੇਟ ਕਰਦਾ ਹੈ ਕਿ ਵੀ ਕਿਵੇਂ ਇੰਡੀਆ ਨੇ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਪਲਾਨ ਕੀਤਾ। ਪਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜਾ ਈਵਨ ਡਿਪੋਰਟੀਜ਼ ਦੇ ਹਵਾਲੇ ਨਾਲ ਵੀ ਔਰ ਇਹ ਇੰਡੀਅਨ ਮੀਡੀਆ ਔਰ ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਨੇ ਉਹਨਾਂ ਵੱਲੋਂ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਕਿ ਜਿਵੇਂ US ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀਆਂ ਨੇ ਉਹ ਸਿੱਖਾਂ ਨੂੰ ਦਹਿਸ਼ਤਗਰਦ ਸਮਝਦੀਆਂ, ਔਰ ਇਹ ਜਿਹੜਾ ਸਿੱਖਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਕਿ ਵੀ ਇਹ ਇੱਕ ਆਪਣੇ ਉਸ ਗੁਨਾਹ ਨੂੰ ਛੁਪਾਉਣ ਦੇ ਲਈ ਸਿੱਖਾਂ ਨੂੰ ਦਹਿਸ਼ਤਗਰਦ ਔਰ ਲਾਲੈਸ, ਔਰ ਦੂਸਰਾ ਅੱਜ ਵੀ ਜਿਹੜਾ ਉਹ ਕੈਂਪੇਨ ਹੈ ਉਹ ਬਰਾਬਰ ਜਾਰੀ ਹੈ। ਔਰ ਸਿੱਖ ਅਮਰੀਕਨ ਕਮਿਊਨਿਟੀ ਜਿਹੜੀ ਹੈ ਉਹ ਅਪੀਲ ਕਰਦੀ ਹੈ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਭਾਈ ਨਾਲ ਦੀ ਨਾਲ ਹੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, US ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ, ਕਿ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਔਰ ਇਸ ਦੇ ਨਾਲ ਜਿਹੜਾ ਇਨਵਿਜ਼ੀਬਲ ਅਟੈਕ ਹੈ ਫੋਰਨ ਏਜੰਟਸ ਦਾ ਅਮਰੀਕਾ ਦੀ ਸੋਇਲ ਤੇ, ਇਹ ਆਪਣੇ ਆਪ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਕ੍ਰਾਈਸਿਸ ਬਣ ਜਾਂਦਾ ਹੈ, ਕਿਉਂਕਿ ਇਸ ਦੇ ਨਾਲ ਅਮਰੀਕਾ ਦੀ ਸੋਵਰਨਿਟੀ ਔਰ ਵੀ ਖਤਰੇ 'ਚ ਹੈ ਔਰ ਲੋਕਾਂ ਦੇ ਲਈ ਵੀ ਇਹ ਇੱਕ ਡਰ ਔਰ ਸੁਰੱਖਿਆ ਦੀ ਭਾਵਨਾ ਹੈ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਿੱਥੇ ਕਿ ਪ੍ਰੈਜ਼ੀਡੈਂਟ ਟਰੰਪ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੂੰ ਰੀਵੈਂਪ ਕਰ ਰਹੇ ਨੇ, ਉੱਥੇ ਸਿੱਖ ਅਮਰੀਕਨ ਕਮਿਊਨਿਟੀ ਇਹ ਮੰਗ ਵੀ ਕਰਦੀ ਹੈ ਕਿ ਇਸ ਦੇ ਨਾਲ ਇੱਕ ਸਪੈਸ਼ਲ ਲਿਆਜ਼ਨ ਆਫਿਸਰ ਜਾਂ ਲਿਆਜ਼ਨ ਪਰਸਨ ਜਿਹੜਾ ਉਹ ਵੀ ਅਪਾਇੰਟ ਕੀਤਾ ਜਾਏ, ਜਿਹੜਾ ਇਸ ਗੱਲ ਦੇ ਉੱਤੇ ਨਜ਼ਰਸਾਨੀ ਕਰੇ ਕਿ ਕਿਵੇਂ ਜਿਹੜੇ ਮੁਲਕ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ ਉਹਨਾਂ ਦੀ ਜਵਾਬਦੇਹੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਔਰ ਇਹਦੇ ਨਾਲ ਜਿਹੜਾ ਸਿੱਖ ਅਮਰੀਕਨਸ ਨੂੰ ਸੈਂਸ ਆਫ ਸੇਫਟੀ ਔਰ ਸਿਕਿਉਰਿਟੀ ਵੀ ਹੋਏਗੀ। ਫਿਰ ਇਹਨਾਂ ਤਿੰਨਾਂ ਹੀ ਜਥੇਬੰਦੀਆਂ ਨੇ ਅਖੀਰ ਦੇ ਵਿੱਚ ਕਿਹਾ ਵੀ ਅਸੀਂ ਕਾਂਗਰਸ ਦੇ ਨਾਲ ਵੀ ਰਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਕੋਈ ਹੋਰ ਸਟਰੋਂਗਰ ਇਸ ਕਿਸਮ ਦੀ ਐਕਟੀਵਿਟੀ ਕਾਂਗਰਸ ਦੇ ਵਿੱਚ ਹੋਏ ਕਿ ਇਹ ਜਿਹੜਾ ਬਾਹਰਲੇ ਮੁਲਕਾਂ ਦੀ ਦਖਲਅੰਦਾਜ਼ੀ ਹੈ ਅਮਰੀਕਨ ਲੈਂਡ ਦੇ ਵਿੱਚ ਔਰ ਟਾਰਗੇਟਡ ਵਾਇਲੈਂਸ ਹੈ, ਇਸ ਨੂੰ ਠੱਲ ਪਾਈ ਜਾਏ ਕਿ ਸਿੱਖ ਅਮਰੀਕਨ ਸਾਰੇ ਅਮਰੀਕਨਾਂ ਵਾਂਗ ਅਸੀਂ ਇਹ ਡਿਜ਼ਰਵ ਕਰਦੇ ਹਾਂ ਕਿ ਅਸੀਂ ਇਸ ਧਰਤੀ ਦੇ ਉੱਤੇ ਬਿਨਾਂ ਕਿਸੇ ਖੌਫ, ਡਰ, ਹਿੰਸਾ ਦੇ ਜਾਂ ਕਿਸੇ ਫੋਰਨ ਗਵਰਨਮੈਂਟ ਦੇ ਦਬਾਅ ਔਰ ਇੰਟੀਮੀਡੇਸ਼ਨ ਦੇ
ਅਸੀਂ ਇਸ ਧਰਤੀ ਦੇ ਉੱਤੇ ਰਹਿ ਸਕੀਏ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਦਿਸ ਇਜ਼ ਅਬਾਊਟ ਪ੍ਰੋਟੈਕਟਿੰਗ ਵਰਲਡ ਡੈਮੋਕ੍ਰੇਸੀ ਐਂਡ ਆਵਰ ਸਿਟੀਜ਼ਨ, ਕਿ ਅਸੀਂ ਕੋਈ ਵੀ ਆਰ ਨਾਟ ਆਸਕਿੰਗ ਫॉर ਦ ਮੂਨ, ਅਸੀਂ ਇਹ ਕਹਿ ਰਹੇ ਹਾਂ ਵੀ ਇਸ ਮੁਲਕ ਦੇ ਅੰਦਰ ਇਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਔਰ ਇਸ ਦੇ ਸਿਟੀਜ਼ਨਸ ਦੀ ਸੁਰੱਖਿਆ ਇਹ ਇੰਪੋਰਟੈਂਟ ਹੈ। ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਬੇਨਤੀ ਕਰਦੇ ਹਾਂ ਟੂ ਸਟੈਂਡ ਵਿਦ ਅਸ in ensuring that the rights and security of all Americans are upheld. Gurdev Singh of AGPC added. ਇਹ ਭਾਈ ਗੁਰਦੇਵ ਸਿੰਘ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਅਮਰੀਕਾ ਜਿਹੜਾ ਸਰਕਾਰ ਟਰੰਪ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਸਾਡੇ ਹਕੂਕ ਔਰ ਸਾਡੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਏ। ਸੋ ਅਸੀਂ ਇਹ ਸਮਝਦੇ ਹਾਂ ਵੀ ਕੁਝ ਜਿਹੜੇ ਮੂਵ ਹੁੰਦੇ ਨੇ ਬਿਲਕੁਲ ਪੋਲੀਟੀਕਲ ਅਰੀਨਾ ਦੇ ਵਿੱਚ ਉਹਨਾਂ ਦੀ ਟਾਈਮਿੰਗ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਜਦੋਂ ਉਹਨਾਂ ਦੀ ਮੁਲਾਕਾਤ ਹੋਣੀ ਹੈ ਉਦੋਂ ਵੀ ਅਸੀਂ ਸਵਾਗਤ ਲਈ ਬਾਹਰ ਹਾਜ਼ਰ ਹੋਵਾਂਗੇ ਵਾਈਟ ਹਾਊਸ ਦੇ, ਪਰ ਇਸ ਮੌਕੇ ਦੇ ਉੱਤੇ ਤਿੰਨੋਂ ਹੀ ਪ੍ਰੋਮੀਨੈਂਟ ਜਿਹੜੇ ਵਿਦਿਨ ਦਾ ਸਿਸਟਮ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਕੰਸਰਨ ਜ਼ਾਹਰ ਕਰਨਾ ਔਰ ਅਸੀਂ ਇਸ ਗੱਲ ਨੂੰ ਜਿਹੜਾ ਹੈ ਉਹ ਨੀਝ ਲਾ ਕੇ ਦੇਖ ਰਹੇ ਹਾਂ ਵੀ ਇਸ ਮੀਟਿੰਗ 'ਚੋਂ ਕੀ ਨਿਕਲੇਗਾ। ਔਰ ਉਸ ਦੇ ਲਈ ਸਾਡਾ ਕੰਸਰਨ ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੀ ਲਾਈਨ ਹੈ, ਉੱਥੇ ਨਾਲ ਦੀ ਨਾਲ ਅਸੀਂ ਇਹ ਸਮਝਦੇ ਹਾਂ ਕਿ ਜੇ ਪ੍ਰੈਜ਼ੀਡੈਂਟ ਟਰੰਪ ਦਾ ਪਲੈਂਕ ਸੋਵਰਨਿਟੀ ਹੈ, ਕਿਉਂਕਿ ਜਿਹੜਾ ਇਸ਼ੂ ਗਲੋਬਲ ਆਰਗੇਨਾਈਜੇਸ਼ਨ ਤੋਂ ਨਿਕਲਣਾ WHO UN ਕਲਾਈਮੇਟ ਸੋਵਰਨਿਟੀ, ਫਿਰ ਅਸੀਂ ਇਸ ਗੱਲ ਨੂੰ ਵੀ ਦੇਖਾਂਗੇ ਕਿ ਕੀ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਜਿਹੜੀ ਸਿੱਖਾਂ ਦੀ ਅਮਰੀਕਨ ਸਿੱਖ ਨੇ ਜਿਹੜੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਦੀ ਸੋਵਰਨਿਟੀ ਨੂੰ ਜਾਂ ਉਹਨਾਂ ਦੀ ਸੇਫਟੀ ਨੂੰ ਗਾਈਡ ਕਰਨ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਕਿਸ ਹੱਦ ਤੱਕ ਜਾਏਗਾ। ਔਰ ਮੋਦੀ ਐਂਡ ਕੰਪਨੀ ਜਿਹੜੀ ਕਿਲਰ ਗੈਂਗ ਹੈ ਉਹ ਮੋਦੀ ਅਮਿਤ ਸ਼ਾਹ ਔਰ ਅਜੀਤ ਡੋਵਾਲ, ਕਿਉਂਕਿ ਅਮਰੀਕਾ ਇਕੱਲਾ ਜਿਹੜਾ ਹੈ ਉਹ ਆਪਣੀ ਸੋਵਰਨਿਟੀ ਦੇ ਹਵਾਲੇ ਨਾਲ ਹੀ ਨਹੀਂ, ਅਮਰੀਕਾ 5 ਆਈਜ਼ ਕੰਟਰੀਜ਼ ਨੂੰ ਵੀ ਲੀਡ ਕਰਦਾ ਹੈ ਜਿਹੜਾ 1945 ਤੋਂ ਬਾਅਦ ਇੰਟੈਲੀਜੈਂਸ ਸ਼ੇਅਰਿੰਗ। ਔਰ ਕਿਉਂਕਿ ਇਹਨਾਂ 5 ਆਈਜ਼ ਕੰਟਰੀਜ਼ ਦੇ ਵਿੱਚ ਕੈਨੇਡਾ ਦੇ ਵਿੱਚ ਮਰਡਰ ਹੋਇਆ ਹਰਦੀਪ ਸਿੰਘ ਨਿੱਜਰ ਦਾ, ਇੱਥੇ ਫੋਇਲ ਅਟੈਂਪਟ ਹੋਇਆ, ਆਸਟ੍ਰੇਲੀਆ ਦੇ ਹਵਾਲੇ ਨਾਲ ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀ ਦੇ ਚੀਫ ਨੇ ਕਿਹਾ ਕਿ ਨੈਸਟ ਆਫ ਸਪਾਈਜ਼, ਕਿ ਵੀ ਇਹ ਤਾਂ ਉਹਨਾਂ ਦਾ ਆਲਣਾ ਬਣਿਆ ਹੋਇਆ ਭਾਰਤੀ ਜਸੂਸਾਂ ਦਾ। ਔਰ ਇਸੇ ਲਈ ਈਵਨ FBI ਦੇ ਹੈੱਡਕੁਆਟਰ ਦੇ ਵਿੱਚ ਇੱਥੇ ਜਿਹੜਾ ਉਹ 5 ਜਿਹੜੀਆਂ 5 ਆਈਜ਼ ਕੰਟਰੀਜ਼ ਨੇ ਉਹਨਾਂ ਦੀ ਸਮਿਟ ਹੋਈ, ਫਿਰ ਪਾਲੋ ਆਲਟੋ ਦੇ ਵਿੱਚ ਉਹਨਾਂ ਦੇ ਚੀਫ ਆਏ। ਸੋ ਅਸੀਂ ਇਹ ਸਮਝਦੇ ਹਾਂ ਕਿ ਅਮਰੀਕਾ ਤੋਂ ਸਾਨੂੰ ਹੋਪਸ ਨੇ ਐਜ਼ ਅਮਰੀਕਨ ਸਿਟੀਜ਼ਨਸ ਵੀ। ਔਰ ਇਹ ਸਾਰਾ ਕਿਉਂਕਿ ਇਹ ਇੱਕ ਕਿਲਿੰਗ ਸਕੁਆਡ ਨੂੰ ਲੀਡ ਕਰਨ ਵਾਲਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਅਮਰੀਕਾ ਦੀ ਧਰਤੀ ਤੇ ਲਿਆ ਕੇ ਅਮਰੀਕਨ ਸਿਟੀਜ਼ਨਸ ਨੂੰ, ਕੈਨੇਡੀਅਨਸ ਨੂੰ, ਔਰ UK ਦੇ ਵਿੱਚ ਅਵਤਾਰ ਸਿੰਘ ਖੰਡਾ ਉਹ ਅਨਅਕਾਊਂਟਡ ਹੀ ਰਹੇ ਕਿਉਂਕਿ ਉਸ ਦਾ ਕੋਈ ਬਹੁਤਾ ਉਦੋਂ ਚਰਚਾ ਹੋ ਨਹੀਂ ਸਕੀ। ਲੇਕਿਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਤਾਂ ਫਿਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਖੁਦ ਇੰਕਸ਼ਾਫ ਕੀਤਾ ਔਰ ਅਮਰੀਕਾ ਨੇ ਜਦੋਂ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰਾਹ ਨੂੰ ਔਰ ਉਸ ਦੇ ਆਫਿਸਰ ਨੂੰ ਜਵਾਬਦੇਹ ਬਣਾਇਆ ਤਾਂ ਫਿਰ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ ਕਿਵੇਂ ਇਹ ਅਮਰੀਕਾ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ ਹੈ ਔਰ ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕੀਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ।
ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਟਰੰਪ ਦੇ ਕਹਿਰ ਤੋਂ ਘਬਰਾਏ ਹੋਏ ਮੋਦੀ ਨੇ ਬਹੁਤ ਸਾਰੀਆਂ ਅਮਰੀਕਾ ਤੋਂ ਇੰਪੋਰਟ ਹੋਣ ਵਾਲੀਆਂ ਚੀਜ਼ਾਂ ਤੇ ਟੈਰਿਫ ਬਹੁਤ ਘਟਾ ਦਿੱਤਾ ਹੈ ਔਰ ਮੋਦੀ ਦੇ ਇਸ ਦੌਰੇ ਦਾ ਮਕਸਦ ਜਿੱਥੇ ਟਰੰਪ ਨਾਲ ਕੋਈ ਵਪਾਰਕ ਡੀਲ ਕਰਨਾ ਹੈ ਉੱਥੇ ਅਡਾਨੀ ਦੇ ਖਿਲਾਫ ਮੁਕੱਦਮਾ ਵਾਪਸ ਕਰਵਾਉਣਾ ਹੀ ਵੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਡਿਸਕਸ ਕੀਤਾ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਜਿਹੜੇ ਕਿ ਇਸ ਵੇਲੇ ਪੈਰਿਸ ਦੇ ਵਿੱਚ ਨੇ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਜਿਹੜੀ 2 ਰੋਜ਼ਾ ਸਮਿਟ ਪ੍ਰੈਜ਼ੀਡੈਂਟ ਮੈਕਰਨ ਨੇ ਕਾਲ ਕੀਤੀ, ਹੋਸਟ ਕੀਤੀ ਹੈ, ਉਹਦਾ ਕੋ-ਹੋਸਟ ਜਿਹੜਾ ਹੈ ਉਹ ਮੋਦੀ ਹੈ ਔਰ 100 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ ਉਸ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ 12-13 ਫਰਵਰੀ ਨੂੰ ਅਮਰੀਕਾ ਦੀ ਧਰਤੀ ਤੇ ਮੋਦੀ ਨੇ ਹੋਣਾ। 12 ਨੂੰ ਸ਼ਾਇਦ ਉਹ ਉੱਥੋਂ ਫਲਾਈ ਕਰੇਗਾ ਔਰ 13 ਨੂੰ ਜਿਹੜੀ ਮੁਲਾਕਾਤ ਹੈ ਟਰੰਪ ਦੇ ਨਾਲ ਵਾਈਟ ਹਾਊਸ ਦੇ ਵਿੱਚ ਹੋਏਗੀ ਔਰ ਜਿਵੇਂ ਰਿਪੀਟਡਲੀ ਸਾਰੇ ਹੀ ਚੈਨਲਸ ਰਾਹੀਂ ਇਹ ਦੱਸਿਆ ਜਾ ਰਿਹਾ ਕਿ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜ਼ੋਰਦਾਰ ਖਾਲਿਸਤਾਨ ਰੈਲੀ ਵਾਈਟ ਹਾਊਸ ਦੇ ਬਾਹਰ ਹੋ ਰਹੀ ਹੈ। ਉਸ ਦੇ ਵਿੱਚ 4 ਚੁਫੇਰੇ ਗੁਰਦੁਆਰਾ ਸਾਹਿਬਾਨ ਤੋਂ ਈਸਟ ਕੋਸਟ ਦੇ ਇਹ ਪ੍ਰਬੰਧ ਕੀਤੇ ਗਏ ਨੇ, ਬੱਸਾਂ ਦੇ ਵੀ ਔਰ ਹੋਰ ਵੀ ਜਿਹੜਾ ਹੈ ਟੈਲੀ ਕਾਨਫਰੰਸਿਸ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਕਿ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਿੱਖ ਸੰਗਤਾਂ ਭਾਵੇਂ ਵਰਕਿੰਗ ਡੇ ਹੈ ਲੇਕਿਨ ਉੱਥੇ ਮੌਜੂਦ ਹੋਣਗੀਆਂ। ਸੋ ਅਸੀਂ ਵੀ ਅਪੀਲ ਕਰਾਂਗੇ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਜਾਏ। ਅਸੀਂ ਇਹ ਵੀ ਟੱਚ ਬੇਸ ਕੀਤਾ ਹੈ ਵੀ ਕਿਵੇਂ 3 ਪ੍ਰੋਮੀਨੈਂਟ ਸਿੱਖ ਜਥੇਬੰਦੀਆਂ ਨੇ ਬਿਲਕੁਲ ਮੋਦੀ ਦੀ ਵਿਜ਼ਿਟ ਦੇ ਈਵ ਦੇ ਮੌਕੇ ਉਹਦੇ ਵਿੱਚ ਅਮਰੀਕਨ ਸਿੱਖ ਕਾਂਗਰੈਸ਼ਨਲ ਕਮੇਟੀ ਹੈ, ਉਸ ਦੇ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਖੁੱਲ੍ਹਾ ਖੱਤ ਲਿਖ ਕੇ ਇਹ ਅਪੀਲ ਵੀ ਕੀਤੀ ਹੈ ਕਿ ਉਹ ਯਕੀਨੀ ਬਣਾਏ ਕਿ ਜਿਹੜੇ ਇਨਵਿਜ਼ੀਬਲ ਅਟੈਕ ਹੈ ਉਸ ਨੂੰ ਰੋਕਣ ਦੇ ਲਈ ਅਮਰੀਕਨ ਸਿੱਖ ਸਿਟੀਜ਼ਨਸ ਦੀ ਸੁਰੱਖਿਆ ਨੂੰ ਔਰ ਖ਼ਾਸ ਤੌਰ 'ਤੇ ਜਿਹੜੇ ਖਾਲਿਸਤਾਨ ਔਰ ਆਜ਼ਾਦੀ ਦੀ ਗੱਲ ਕਰਨ ਵਾਲੇ ਸਿੱਖ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ ਔਰ ਮੋਦੀ ਦੀ ਜਵਾਬਦੇਹੀ ਕੀਤੀ ਜਾਏ ਟਰਾਂਸਨੈਸ਼ਨਲ ਰਿਪਰੈਸ਼ਨ ਲਈ, ਕਿਉਂਕਿ ਇਹਦੇ ਲਈ ਤਾਂ ਅਮਰੀਕਨ ਏਜੰਸੀਆਂ ਨੇ ਹੀ ਜਿਹੜਾ ਕੇਸ ਨਿਖਲ ਗੁਪਤਾ ਔਰ ਇੰਡੀਅਨ ਰਾ ਔਰ ਨਿਊਯਾਰਕ ਦੇ ਕੋਰਟ ਦੇ ਵਿੱਚ ਕਿ ਵੀ ਕਿਵੇਂ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ ਸੋ ਉਹਦੇ ਬਾਰੇ ਕੋਈ ਇਹ ਨਹੀਂ ਹੈ ਕਿ ਕੋਈ ਕੌਕ ਐਂਡ ਬੁੱਲ ਸਟੋਰੀ ਹੈ। ਉਹਦਾ ਰਿਐਲਿਟੀ ਔਨ ਦਾ ਗਰਾਊਂਡ ਜੋ ਕੁਛ 2023 ਦੇ ਵਿੱਚ ਹੋਇਆ ਔਰ ਜਿਹੜਾ ਕੰਟੀਨਿਊਸਲੀ ਇੱਥੇ ਅਮਰੀਕਾ ਦੇ ਵਿੱਚ ਉਹ ਲਾਰੈਂਸ ਬਿਸ਼ਨੋਈ ਗੈਂਗ ਹੋਏ ਦੂਸਰੀਆਂ ਗੈਂਗਸ ਰਾਹੀਂ ਇੱਥੇ ਵਾਇਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰਤਾ ਨਾਲ, ਪ੍ਰੋਵੋਕੇਸ਼ਨ ਵੀ ਹੈ, ਧਮਕੀਆਂ ਵੀ ਨੇ। ਸੋ ਉਹਨਾਂ ਨੂੰ ਜਿਹੜਾ ਹੈ ਇਸ ਨੂੰ ਕਿਉਂਕਿ ਟਰੰਪ ਦੀ ਪਹਿਲੀ ਵਿਜ਼ਿਟ ਵੇਲੇ ਤਾਂ
ਜਦੋਂ ਅਸੀਂ ਦੇਖਦੇ ਹਾਂ ਮੋਦੀ ਦੀ ਪਹਿਲੀ ਵਿਜ਼ਿਟ ਹੋਈ ਜਾਂ ਟਰੰਪ ਦੀ ਪਹਿਲੀ ਟਰਮ ਵੇਲੇ ਤਾਂ ਰਿਲੇਸ਼ਨਸ਼ਿਪ ਇਹਨਾਂ ਦੀ ਬਹੁਤ ਕੋਜ਼ੀ ਸੀ। ਔਰ ਕੱਲੀ ਕੋਜ਼ੀ ਨਹੀਂ, ਮੋਦੀ ਨੇ ਈਵਨ ਅਮਰੀਕਨ ਲਾ ਅਮਰੀਕਾ ਦੀ ਧਰਤੀ ਤੇ ਹੀ ਫਲਾਊਟ ਕੀਤਾ ਸੀ ਜਦੋਂ ਹਿਊਸਟਨ ਦੀ ਹਾਊਡੀ ਮੋਡੀ ਰੈਲੀ ਦੇ ਵਿੱਚ, ਜਦੋਂ ਕਿ ਉਹ ਸੈਕੰਡ ਟਰਮ ਲਈ ਵੀ ਰਨ ਕਰ ਰਿਹਾ ਸੀ ਟਰੰਪ, ਉਸ ਦੀ ਬਾਂਹ ਖੜੀ ਕਰਕੇ ਨਾਲ ਨਾਰਾ ਲਵਾਇਆ ਸੀ। ਉਹ ਸਾਰੇ ਜਿਹੜੇ ਇਹਨਾਂ ਦੇ ਪੇਡ ਚਾਰਟਰ ਪਲੇਨ ਰਾਹੀਂ ਲੋਕ ਇਕੱਠੇ ਕੀਤੇ ਹੋਏ ਸੀ, ਅਬ ਕੀ ਬਾਰ ਟਰੰਪ ਸਰਕਾਰ। ਸੋ ਜ਼ਾਹਰ ਹੈ ਵੀ ਉਹ ਵੀ ਅਮਰੀਕਨ ਲਾਅ ਦੀ ਵਾਇਓਲੇਸ਼ਨ ਸੀ। ਹਾਲਾਂਕਿ ਇਹਨਾਂ ਸਬੰਧਾਂ ਦੇ ਵਿੱਚ ਜਿਹੜੀ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਹਿੰਦੂ ਫਾਊਂਡੇਸ਼ਨ ਔਰ ਹਿੰਦੂ ਸਵੈਮ ਸੇਵਕ ਸੰਘ ਵਰਗੀਆਂ ਜਥੇਬੰਦੀਆਂ ਨੇ ਨਿਊ ਜਰਸੀ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਲੱਖਾਂ ਡਾਲਰ ਜਿਹੜੇ ਨੇ ਉਹ ਐਜ਼ ਏ ਇਲੈਕਸ਼ਨ ਫੰਡ ਵੀ ਦਿੱਤੇ ਸੀ। ਲੇਕਿਨ ਉਹ ਡਿਫੀਟ ਹੋਇਆ ਟਰੰਪ, ਫਿਰ ਬਾਈਡਨ ਦੇ ਨਾਲ ਜਿਹੜਾ ਸਬੰਧ ਹੋਇਆ। ਔਰ ਜਦੋਂ ਪਿਛਲੇ ਸਾਲ 2024 ਚ ਕੈਂਪੇਨ ਚੱਲ ਰਿਹਾ ਸੀ ਪ੍ਰੈਜ਼ੀਡੈਂਸ਼ੀਅਲ, ਔਰ ਬਾਈਡਨ ਜਿਹੜਾ ਟਰੰਪ ਨੇ ਅਗੇਨ ਹੀ ਥਰੂ ਹਿਜ਼ ਹੈਟ ਇਨ ਦਾ ਰਿੰਗ, ਦੁਬਾਰਾ ਰਨ ਕਰ ਰਹੇ ਸੀ। ਔਰ ਜੂਨ ਦੇ ਮਹੀਨੇ ਮੋਦੀ ਇੱਥੇ UN ਦੇ ਜਨਰਲ ਅਸੈਂਬਲੀ ਸੈਸ਼ਨ ਨੂੰ ਵੀ ਐਡਰੈਸ ਕਰਨਾ ਸੀ। ਕੁਆਡ ਦੀ ਮੀਟਿੰਗ ਵੀ ਬਾਈਡਨ ਨਾਲ ਰੱਖੀ ਹੋਈ ਸੀ, ਜਿਹੜੀ ਕਿ ਡੈਲਾਵੇਅਰ ਬਾਈਡਨ ਦੇ ਘਰ 'ਚ ਹੀ ਹੋਈ। ਔਰ ਉਸ ਪੀਰੀਅਡ 'ਚ ਟਰੰਪ ਨੇ ਟਵੀਟ ਕੀਤਾ ਸੀ ਕਿ ਵੀ ਮੇਰਾ ਮਾਈ ਫਰੈਂਡ ਮੋਦੀ ਇਜ਼ ਕਮਿੰਗ ਔਰ ਮੈਂ ਉਹਨੂੰ ਮਿਲਾਂਗਾ। ਲੇਕਿਨ ਉਦੋਂ ਤੱਕ ਇਹਨਾਂ ਨੇ ਮਿਸਕੈਲਕੂਲੇਟ ਕਰ ਲਿਆ, ਜਾਂ ਉਹ ਬਾਈਡਨ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ, ਜੋ ਵੀ ਸੀ ਰੀਜ਼ਨ, ਇਹਦੀ ਮੋਦੀ ਦੀ ਟੀਮ ਨੇ ਕਿਹਾ ਕਿ ਜੀ ਟਾਈਮ ਨਹੀਂ ਹੈ। ਸੋ ਟਰੰਪ ਨੇ ਜਿਹੜਾ ਉਸ ਨੂੰ ਗੰਢ ਬਣਾ ਕੇ ਬੰਨ੍ਹ ਲਿਆ ਅੰਦਰ। ਨਤੀਜੇ ਦੇ ਤੌਰ ਤੇ ਜਦੋਂ ਫਿਰ ਟਰੰਪ ਜਿੱਤਿਆ ਸੱਚਮੁੱਚ, ਉਦੋਂ ਬਹੁਤ ਤਰਲੇ ਐਸ ਜੈ ਸ਼ੰਕਰ ਦੂਸਰਿਆਂ ਰਾਹੀਂ ਇਨਵੀਟੇਸ਼ਨ ਇਨੋਗ੍ਰੇਸ਼ਨ ਉਹ ਅਸੀਂ ਰਿਪੀਟਡਲੀ ਬਿਆਨ ਕਰਦੇ, ਔਰ ਈਵਨ ਇਵੇਂ ਟਰੀਟ ਕੀਤਾ ਇੰਡੀਆ ਨੂੰ ਜਿਵੇਂ ਇੰਡੀਆ ਐਗਜ਼ਿਸਟ ਹੀ ਨਹੀਂ ਕਰਦਾ। ਹਾਲਾਂਕਿ ਇਸ ਸਾਰੇ 'ਚ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਵੀ ਆਲਰੇਡੀ ਵਿਜ਼ਿਟਸ ਹੋਈਆਂ ਨੇ, ਪਹਿਲੀ ਵਿਜ਼ਿਟ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੀ ਹੋਈ, ਫਿਰ ਜਾਪਾਨ ਦੀ ਹੋਈ, ਹੁਣ ਥਰਡ ਜਿਹੜਾ ਵਿਜ਼ਿਟਰ ਹੈ ਵਾਈਟ ਹਾਊਸ ਦੇ ਵਿੱਚ ਉਹ ਮੋਦੀ ਹੈ। ਔਰ ਉਸ ਤੋਂ ਬਾਅਦ ਫਿਰ ਲਾਈਨ ਦੇ ਵਿੱਚ ਜਾਰਡਨ ਔਰ ਇਜਿਪਟ ਔਰ UK ਉਹਨਾਂ ਦੇ ਹੈਡ ਆਫ ਸਟੇਟ ਲੱਗੇ ਹੋਏ ਨੇ। ਹੁਣ ਇਸ ਵਿਜ਼ਿਟ ਤੋਂ ਪਹਿਲਾਂ ਹੁਣ ਇੱਕ ਗੱਲ ਬਿਲਕੁਲ ਕਲੀਅਰ ਸੀ ਕਿ ਬੇਸ਼ੱਕ ਟਰੰਪ ਨੇ ਡਾਇਰੈਕਟ ਕਮਿਊਨੀਕੇਸ਼ਨ ਮੋਦੀ ਨਾਲ ਨਹੀਂ ਖੋਲ੍ਹੀ, ਲੇਕਿਨ ਰਿਪੀਟਡਲੀ ਉਹਨੇ ਇੰਡੀਆ ਨੂੰ ਕਿੰਗ ਆਫ ਟੈਰਿਫਸ ਆਪਣੀ ਕੈਂਪੇਨ ਵੇਲੇ ਵੀ ਕਿਹਾ, ਲੇਕਿਨ ਹੁਣ ਵੀ ਬਣਨ ਤੋਂ ਬਾਅਦ ਵੀ, ਔਰ ਸੈਕੰਡਲੀ ਬ੍ਰਿਕਸ ਦੀ ਮੈਂਬਰਸ਼ਿਪ, ਔਰ ਦੂਸਰਾ ਕਿ ਵੀ ਜਿਹੜੇ ਡਾਲਰ ਦੇ ਬਰਾਬਰ ਕੋਈ ਕਰੰਸੀ ਲਿਆਂਦੀ। ਸੋ ਉਹਦੇ ਤੋਂ ਤਾਂ ਐਸ ਜੈ ਸ਼ੰਕਰ ਨੇ ਆਪਣੇ ਹੈਂਡ ਵਾਸ਼ ਕਰ ਲਏ ਸੀ ਕਿ ਨਹੀਂ ਅਸੀਂ ਤਾਂ ਡਾਲਰ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੁੰਦੇ। ਔਰ ਇਸ ਸਾਰੇ ਦੇ ਥੱਲੇ ਹੋਰ ਕੋਈ ਵੀ ਇਸ ਕਿਸਮ ਦਾ ਇੰਡੀਆ ਬਾਰੇ ਜਾਂ ਕੋਈ ਵੀ ਡਾਇਰੈਕਟ ਪੋਜ਼ਿਟਿਵ ਔਰ ਨੈਗੇਟਿਵ ਕੋਈ ਹੋਰ ਚੀਜ਼ ਤਾਂ ਸਾਹਮਣੇ ਨਹੀਂ ਸੀ, ਜਿਵੇਂ ਈਰਾਨ ਬਾਰੇ ਜਾਂ ਈਵਨ ਚਾਈਨਾ ਬਾਰੇ ਵੀ ਕੋਈ ਨੈਗੇਟਿਵਿਟੀ ਵਾਲੀ ਗੱਲ ਨਹੀਂ ਸੀ। ਹਾਲਾਂਕਿ ਪਹਿਲੇ ਟਾਰਗੇਟ ਕੈਨੇਡਾ ਔਰ ਮੈਕਸੀਕੋ ਬਣੇ ਫੁੱਲ ਟੈਰਿਫ ਲਾਉਣ ਦੇ, ਔਰ ਅਜੇ ਵੀ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣ ਦੀ ਗੱਲ ਜਿਹੜੀ ਹੈ ਉਹ ਟਰੰਪ ਲਗਾਤਾਰਤਾ ਨਾਲ ਕਰਦੇ ਜਾ ਰਹੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੰਡੀਆ ਇੰਨਾ ਕੁ ਘਬਰਾਇਆ ਇਸ ਸਾਰੇ ਟਰੰਪ ਦੇ ਤਿਉਰ ਤੋਂ ਕਿ ਵੀ ਇੱਕ ਤਾਂ ਅਸੀਂ ਦੇਖਿਆ ਕਿ ਵੀ ਐਸ ਜੈ ਸ਼ੰਕਰ ਨੇ ਬ੍ਰਿਕਸ ਤੋਂ ਵੀ ਹੱਥ ਧੋ ਲਏ, ਔਰ ਅਦਰਵਾਈਜ਼ ਵੀ ਪੂਰਾ ਜਿਹੜਾ ਉਹ ਕੰਨ ਫੜ ਕੇ ਬੈਠਕਾਂ ਕੱਢਣੀਆਂ ਸ਼ੁਰੂ ਕਰਤੀਆਂ। ਫਿਰ ਬਹੁਤਿਆਂ ਦੀ ਨਜ਼ਰ ਬਜਟ ਨੂੰ ਪੇਸ਼ ਕਰਨ ਵੇਲੇ ਸੀ, ਔਰ ਬਜਟ ਦੇ ਵਿੱਚ ਇੰਨੀ ਜ਼ਿਆਦਾ ਟੈਰਿਫ ਜਾਂ ਜਿਹੜੀ ਚੁੰਗੀ ਟੈਕਸ ਘਟਾ ਦਿੱਤਾ ਅਮਰੀਕਨ ਚੀਜ਼ਾਂ ਦੇ ਉੱਤੇ। ਸਾਡੇ ਕੋਲ ਥੋੜ੍ਹੇ ਵੇਰਵੇ ਨੇ ਕਿ ਆਲਮੋਸਟ 30 ਦੇ ਕਰੀਬ ਜਿਹੜੀਆਂ ਚੀਜ਼ਾਂ ਨੇ ਉਹ ਅਮਰੀਕਾ ਤੋਂ ਇੰਪੋਰਟ ਹੁੰਦੀਆਂ ਨੇ, ਔਰ ਜੇ ਇਹਨਾਂ ਦਾ ਤੁਸੀਂ ਟ੍ਰੇਡ ਦਾ ਆਪਸੀ ਇਨਬੈਲੈਂਸ ਦੇਖੋ ਤੇ ਫਿਰ ਆਲਮੋਸਟ ਜਿਹੜਾ ਉਹ 120 ਤੋਂ ਜ਼ਿਆਦਾ ਬਿਲੀਅਨ ਦਾ ਜਿਹੜਾ ਇਹਨਾਂ ਦਾ ਆਪਸੀ ਟ੍ਰੇਡ ਹੈ, ਜਿਹਦੇ 'ਚ ਆਲਮੋਸਟ ਜਿਹੜਾ 32 ਬਿਲੀਅਨ ਡਾਲਰ ਦਾ ਜਿਹੜਾ ਉਹ ਟ੍ਰੇਡ ਡੈਫਿਸਿਟ ਹੈ ਇੰਡੀਆ ਦੇ ਹਵਾਲੇ ਨਾਲ। ਸੋ ਉਸ ਨੂੰ ਕਰੈਕਟ ਕਰਨ ਦੀ ਲਾਈਨ ਹੈ 32 ਬਿਲੀਅਨ ਡਾਲਰ ਜਿਹੜਾ ਉਹ ਇੰਡੀਆ ਦੀ ਫੇਵਰ 'ਚ ਹੈ ਟ੍ਰੇਡ, ਜਿਹਨੂੰ ਟਰੰਪ ਘਟਾਉਣਾ ਚਾਹੁੰਦਾ। ਔਰ ਇਹ ਸਾਰੇ ਦੇ ਚੱਲਦੇ ਆ ਕੀ ਕੰਸੈਸ਼ਨ ਦਿੱਤੇ ਜਾਣਗੇ। ਜਿਵੇਂ ਅਸੀਂ ਕਿਹਾ ਵੀ ਜਿਹੜੀ ਮੋਟਰ ਬਾਈਕ ਦੇ ਉੱਤੇ ਟਰੰਪ ਰਿਪੀਟਡਲੀ ਗੱਲ ਕਰਦਾ ਸੀ, ਉਹਦੇ ਤੇ ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜੀ ਹੈ 30% ਜਿਹੜੀ ਹੈ ਉਹ ਇੰਪੋਰਟ ਡਿਊਟੀ ਕਰ ਦਿੱਤੀ।
ਹੁਣ ਹੋ ਸਕਦਾ ਇਹਦੇ ਤੋਂ ਵੀ ਘਟਾ ਦੇਣ, ਕਿਉਂਕਿ ਪਹਿਲਾਂ ਤਾਂ 100% ਉਸ ਦੇ ਉੱਤੇ ਲਾਈ ਹੋਈ ਸੀ। 2023 ਤੱਕ ਈਵਨ ਹੁਣ ਜਿਵੇਂ ਐਮੰਡਸ ਨੇ, ਜਿਨ੍ਹਾਂ ਨੂੰ ਅਸੀਂ ਅਖਰੋਟ ਕਹਿੰਦੇ ਆ, ਪੀਕੌਨ ਅਮਰੀਕਾ 'ਚ ਹੀ ਗਰੋ ਹੁੰਦਾ ਹੈ, ਸਾਊਥ ਵੈਸਟਰਨ ਸਟੇਟਾਂ ਨੇ ਜਿਹੜੀਆਂ ਅਮਰੀਕਾ ਦੀਆਂ, ਇਹਨਾਂ ਦੇ ਉੱਤੇ 100% 2023 ਤੱਕ ਜਿਹੜੀ ਹੈ ਉਹ ਇੰਪੋਰਟ ਡਿਊਟੀ ਲਾਈ ਹੋਈ ਸੀ। ਹੁਣ ਇੰਡੀਆ ਜਿਹੜਾ ਕਹਿ ਰਿਹਾ ਕਿ ਜੇ ਅਸੀਂ ਇਸ ਨੂੰ ਵੀ ਘਟਾਵਾਂਗੇ, ਔਰ ਇਸ ਦੇ ਚੱਲਦੇ ਆ ਇਹ ਇੱਕ ਪਾਰਟ ਜਿਹੜਾ ਮੈਨੂੰ ਇਹ ਲੱਗਦਾ ਕਿ ਵੀ ਬੇਸ਼ੱਕ ਇੰਡੀਅਨ ਮੀਡੀਆ ਇਹਨੂੰ ਡਿਫਰੈਂਟ ਐਂਗਲ ਤੋਂ ਦੇਖ ਰਿਹਾ। ਸਡਨਲੀ ਇਹ ਖਬਰ ਆਈ ਕਿ ਮਨੀਪੁਰ ਦੇ ਚੀਫ ਮਿਨਿਸਟਰ ਬੀਰੇਨ ਸਿੰਘ ਨੇ ਰਿਜ਼ਾਈਨ ਕਰ ਦਿੱਤਾ ਹੈ ਆਪਣੇ ਅਹੁਦੇ ਤੋਂ। ਹੁਣ 21 ਮਹੀਨੇ ਤੋਂ ਮਨੀਪੁਰ ਦੇ ਵਿੱਚ ਵਾਇਲੈਂਸ ਚੱਲ ਰਹੀ, ਖਾਸ ਤੌਰ ਤੇ ਜਿਹੜਾ ਕੁੱਕੀ ਕਬੀਲਾ, ਈਸਾਈ ਕਬੀਲਾ ਹੈ, ਜਿਨ੍ਹਾਂ ਦੇ 200 ਤੋਂ ਜ਼ਿਆਦਾ ਬੰਦੇ ਮਾਰੇ ਗਏ, 60,000 ਤੋਂ ਜ਼ਿਆਦਾ ਜਿਹੜੇ ਨੇ ਉਹ ਬੇਘਰੇ ਹੋਏ ਨੇ। ਪੂਰਾ ਉੱਥੇ ਲਾਈਨ ਖਿੱਚ ਕੇ, ਜਿਵੇਂ ਇੱਕ ਕੰਟਰੀ ਦੇ ਵਿੱਚ 2 ਸੂਬੇ ਬਣੇ ਹੋਏ ਨੇ, ਇਸ ਕਿਸਮ ਦਾ ਮਾਹੌਲ ਹੈ। ਲੇਕਿਨ ਨਾ ਤਾਂ ਮੋਦੀ ਇਹਨਾਂ 21 ਮਹੀਨਿਆਂ 'ਚ ਖੁਦ ਕਦੇ ਗਿਆ ਮਨੀਪੁਰ, ਨਾ ਇਹਦੇ ਤੇ ਉਹਨੇ ਜ਼ੁਬਾਨ ਖੋਲੀ। ਔਰ ਜਿਹੜਾ ਕਿਲਰ ਚੀਫ ਮਿਨਿਸਟਰ ਬੀਰੇਨ ਸਿੰਘ, ਜਿਹੜਾ ਮਾਈਤਾਈ ਕਬੀਲੇ ਨਾਲ ਸੰਬੰਧਿਤ ਹੈ, ਔਰ ਉਸ ਦੀ ਇੱਕ ਆਡੀਓ ਜਿਹੜੀ ਕਿ ਸੁਪਰੀਮ ਕੋਰਟ ਦੇ ਵੀ ਹੁਣ ਜ਼ੇਰੇ ਨਜ਼ਰ ਹੈ, ਜਿਹਦੇ 'ਚੋਂ ਕਹਿ ਰਿਹਾ ਵੀ ਬੰਬ ਮਾਰੋ, ਇਹਨਾਂ ਨੂੰ ਉਡਾਓ। ਔਰ ਦੂਜਾ ਅਮਿਤ ਸ਼ਾਹ ਤੇ ਮੋਦੀ ਦਾ ਖਾਸਮ ਖਾਸ, ਇੰਨਾ ਰੌਲਾ ਪੈਣ ਦੇ ਬਾਵਜੂਦ ਜਿਹਨੂੰ ਹਟਾਇਆ ਨਹੀਂ ਗਿਆ। ਹੁਣ ਸਡਨਲੀ ਜਿਹੜਾ ਉਸ ਦਾ ਅਸਤੀਫਾ ਮਨਜ਼ੂਰ ਕਰਕੇ ਹਲਾ ਹੋਇਆ ਜੀ, ਨਾਨ ਕੌਨਫੀਡੈਂਸ ਕਾਂਗਰਸ ਨੇ ਮੂਵ ਕੀਤਾ। 42 ਬੀਜੇਪੀ ਦੇ MLA ਸੀ, 20 ਆਏ ਜਦੋਂ ਉਹਨੇ ਮੀਟਿੰਗ ਸੱਦੀ। ਪਰ ਮੈਨੂੰ ਇਹ ਲੱਗਦਾ, ਜਿਹਨੂੰ ਇਹ ਇੰਡੀਅਨ ਮੀਡੀਆ 'ਚ ਕਿਸੇ ਨੇ ਇਸ ਗੱਲ ਨੂੰ ਨਹੀਂ ਕੀਤਾ, ਕਿ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਪ੍ਰੈਜ਼ੀਡੈਂਸ਼ੀਅਲ ਐਗਜ਼ੈਕਟਿਵ ਆਰਡਰ ਟਰੰਪ ਨੇ ਜਿਹੜੇ ਨੇ ਉਹ ਜਾਰੀ ਕੀਤੇ ਜਾਂ ਮਨਜ਼ੂਰ ਕੀਤੇ, ਉਹਨਾਂ 'ਚ ਇਹ ਵੀ ਸੀ ਕਿ ਅਮਰੀਕਾ ਦੇ ਫੈਡਰਲ ਸਿਸਟਮ ਦੇ ਵਿੱਚ ਕ੍ਰਿਸਚੀਅਨਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਵੈਪਨਾਈਜੇਸ਼ਨ ਕਰਕੇ ਕ੍ਰਿਸਚੀਅਨਿਟੀ ਨੂੰ ਡਿਫੀਟ ਕਰਨ ਦੀ ਕੋਸ਼ਿਸ਼ ਹੋ ਰਹੀ, ਉਹਨਾਂ ਦੇ ਅਲਫਾਜ਼ ਨੇ, ਉਹਨੂੰ ਕਰੈਕਟ ਕਰਨਾ। ਸੋ ਇਹ ਮੈਸੇਜ ਵੀ ਅਮਰੀਕਾ ਨੇ ਮਨੀਪੁਰ ਦੇ ਹਵਾਲੇ ਨਾਲ ਇਹਨਾਂ ਨੂੰ ਭੇਜ ਦਿੱਤਾ ਹੋਏਗਾ ਕਿ ਭਾਈ ਤੁਸੀਂ ਉੱਥੇ ਜੋ ਕੁਝ ਕਰ ਰਹੇ ਹੋ ਉਹ ਸਾਡੀਆਂ ਨਜ਼ਰ, ਹਾਲਾਂ ਯੂਰਪੀਅਨ ਪਾਰਲੀਮੈਂਟ ਜਾਂ ਦੂਜਿਆਂ ਨੇ ਤਾਂ ਉਹਦੇ ਤੇ ਪਹਿਲਾਂ ਹੀ ਮਤੇ ਕੀਤੇ ਨੇ। ਸੋ ਆਉਣ ਤੋਂ ਠੀਕ ਪਹਿਲਾਂ ਮੈਂ ਸਮਝਦਾ ਵੀ ਇਹ ਬੀਰੇਨ ਸਿੰਘ ਦੀ ਜਿਹੜਾ ਇਹਨਾਂ ਦੇ ਹੀ ਹੁਕਮਾਂ ਦੇ ਥੱਲੇ ਮੋਦੀ, ਅਮਿਤ ਸ਼ਾਹ ਦੇ, ਅਜੀਤ ਡੋਵਲ ਦੇ ਜੋ ਜ਼ੁਲਮ ਕ੍ਰਿਸਚਨਸ ਦੇ ਉੱਤੇ ਕਰ ਰਿਹਾ ਸੀ, ਤੇ ਉਹਨੂੰ ਬਲੀ ਦਾ ਬੱਕਰਾ ਬਣਾ ਦਿੱਤਾ। ਔਰ ਇਸ ਦੇ ਨਾਲ ਜਿਹੜਾ ਹੁਣ ਜੇ ਮੈਂ 2 ਮੇਨ ਦਾ ਹਿੰਦੂ ਅਖਬਾਰ ਦੀਆਂ ਹੈਡਲਾਈਨਸ ਦੱਸਾਂ, ਉਸ ਤੋਂ ਅੰਦਾਜ਼ਾ ਹੋ ਜਾਏਗਾ ਕਿ ਵੀ ਕਿਸ ਲੈਵਲ ਤੱਕ ਬੈਂਡ ਬੈਕਵਰਡ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ, ਅਸੀਂ ਕਹਿੰਦੇ ਕਿ ਲੰਮਾ ਹੀ ਪੈ ਗਿਆ। ਔਰ ਇੱਕ ਹੈ, ਇੰਡੀਆ ਮੇ ਆਫਰ ਲੋਅਰ ਡਿਊਟੀਜ਼ ਔਨ ਪੀਕੌਨ ਨਟਸ ਟੂ ਕੂਲ ਟਰੰਪਸ ਟੈਰਿਫ ਬਾਰਬਸ ਹੁੰਦਾ ਕਿੱਲਾ, ਜਿਵੇਂ ਉਹ ਫਿਸ਼ ਨੈਟ ਦਾ ਹੁੰਦਾ ਹੈ ਜਾਂ ਕਿਸੇ ਚੀਜ਼ ਨੂੰ ਦਾ ਤਿੱਖਾ ਪਾਰਟ, ਕਿ ਵੀ ਜਿਹੜਾ ਟਰੰਪ ਦੀਆਂ ਟੈਰਿਫ ਦੇ ਉੱਤੇ ਜਿਹੜਾ ਉਹਦਾ ਤਿੱਖਾਪਨ ਹੈ, ਉਹਨੂੰ ਠੰਡਾ ਕਰਨ ਦੇ ਲਈ ਇੰਡੀਆ ਨੇ ਬਹੁਤ ਸਾਰੀਆਂ ਡਿਊਟੀਜ਼ ਜਿਹੜੀਆਂ ਨੇ ਉਹ ਘਟਾ ਦਿੱਤੀਆਂ ਨੇ। ਪੀਕੌਨ ਨਟਸ ਦਾ ਜ਼ਿਕਰ ਹੈ। ਫਿਰ ਹੈ ਕਿ ਇਹ ਡੀਟੇਲਡ ਫੈਕਟ ਸ਼ੀਟ on the country's import duties being quite low or even zero on America's major industrial goods exports to India could help soften Trump's stance, officials hope. ਉਹਨਾਂ ਨੇ ਕਿਹਾ ਜੀ ਜਿਹੜੇ ਅਧਿਕਾਰੀ ਨੇ ਉਹ ਆਸ ਕਰ ਰਹੇ ਨੇ ਵੀ ਅਸੀਂ ਬਹੁਤ ਸਾਰੀਆਂ ਤਾਂ ਪਹਿਲਾਂ ਹੀ ਘਟਾ ਦਿੱਤੀਆਂ, ਜੇ ਸਾਨੂੰ ਜ਼ੀਰੋ ਵੀ ਕਰਨਾ ਪਿਆ ਵੀ ਟਰੰਪ ਨੂੰ ਅਸੀਂ ਖੁਸ਼ ਕਰਨਾ, ਇਹ ਨਾ ਹੋਏ ਵੀ ਸਾਡੇ ਤੇ ਉਹ ਵਰੇ। ਔਰ ਉਹਦੇ ਤੇ ਇਹ ਉਹਨਾਂ ਦੀ ਇੱਕ ਦੀ ਹੈਡਲਾਈਨ ਹੈ। फिर दूसरी खबर है, PM मोदी टू मीट US प्रेसिडेंट डोनाल्ड ट्रंप विद प्लैंड टैरिफ कंसेशंस, सोर्सेज सेड कि भी पहला ही कंसेशन दे के मिल रहा है। और US प्रेसिडेंट डोनाल्ड ट्रंप हैज़ प्रीवियसली कॉल्ड इंडिया ए वेरी बिग अब्यूजर on trade and urged it to buy more American made security equipment to move towards a fair two-way trading relationship. ਹੋਰ ਖਰੀਦੋ। ਸੋ ਇੱਕ ਇਹ ਹੈ ਕਿ ਵੀ ਅਮਰੀਕਾ ਦੇ ਨਾਲ ਜਦੋਂ ਇਹ ਟਰੰਪ ਔਰ ਮੋਦੀ ਦੀ ਗੱਲ ਹੋਏਗੀ ਤੇ ਬਹੁਤ ਸਾਰਾ ਡਿਫੈਂਸ ਇਕਵਿਪਮੈਂਟ ਜਿਹੜਾ ਹੈ ਉਹ ਵੀ ਇੰਡੀਆ ਨੂੰ ਖਰੀਦਣਾ ਪਏਗਾ। ਇਹ ਉਹਨਾਂ ਨੇ ਸਮਝੌਤੇ ਦਾ ਹਿੱਸਾ ਹੋਏਗਾ। ਔਰ ਇੰਡੀਅਨ ਟੈਰਿਫਸ ਕੱਟ ਹੋਣਗੀਆਂ ਟੂ ਬੂਸਟ US ਐਕਸਪੋਰਟ। ਉਹਨਾਂ ਦੇ ਵਿੱਚ ਜਿਹੜੇ ਸੈਕਟਰ ਨੇ 1 ਦਰਜਨ ਦੇ ਕਰੀਬ ਸੈਕਟਰਸ, ਇਲੈਕਟ੍ਰੋਨਿਕ,
ਮੈਡੀਕਲ ਸਰਜੀਕਲ ਇਕਵਿਪਮੈਂਟ ਕੈਮੀਕਲਸ ਜਿਹਦੇ ਨਾਲ US ਦੀ ਐਕਸਪੋਰਟ ਜਿਹੜੀ ਆ ਉਹ ਬੂਸਟ ਹੋਏਗੀ ਔਰ ਇਹਦੇ ਨਾਲ ਜਿਹੜਾ ਉਹ ਇੰਡੀਆ ਨੂੰ ਨੁਕਸਾਨ ਹੋਏਗਾ। ਲੇਕਿਨ ਇਸ ਵੇਲੇ ਟਰੰਪ ਤੋਂ ਘਬਰਾਇਆ ਹੋਇਆ ਇੰਡੀਆ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਹੋ ਸਕਦਾ ਹੈ ਇਸ ਦੌਰੇ ਵੇਲੇ ਬਰੀਫ ਇੰਡੋ US ਕੋਈ ਬਰੀਫ ਟ੍ਰੇਡ ਡੀਲ ਵੀ ਹੋਏ ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ ਕਿਉਂਕਿ $32 ਬਿਲੀਅਨ ਦਾ ਜਿਹੜਾ ਘੱਟ ਹੈ ਔਰ ਈਵਨ ਇਹ ਹੈ ਕਿ ਜੀ ਇੰਡੀਆ ਜਿਹੜਾ ਉਹ ਮੋਰ ਪੋਟੈਂਸ਼ੀਅਲ ਹੈ ਇਸ ਗੱਲ ਦਾ ਕਿ ਜਿਹੜੇ ਅਮਰੀਕਾ ਦੇ ਡਿਸ਼ ਐਂਟੀਨੇ ਨੇ ਵੁੱਡ ਪਲਪ ਹੈ ਲੱਕੜ ਦਾ ਗੁੱਦਾ ਹੈ ਟੋਟਲ ਜਿਹੜੀ ਟ੍ਰੇਡ ਹੈ ਉਹ 118 ਬਿਲੀਅਨ ਹੈ ਟੂ ਵੇ ਔਰ ਇੰਡੀਆ ਦੀ ਨੂੰ ਜਿਹੜਾ ਸਰਪਲਸ ਹੈ $32 ਬਿਲੀਅਨ ਦਾ। ਸੋ ਟਰੰਪ ਉਦੋਂ ਤੱਕ ਇਹਦੀ ਜਾਨ ਨਹੀਂ ਛੱਡੇਗਾ ਜਦੋਂ ਤੱਕ $32 ਬਿਲੀਅਨ ਦਾ ਘਾਟਾ ਜਿਹੜਾ ਉਹ ਰਿਕਵਰ ਨਹੀਂ ਕੀਤਾ ਜਾਂਦਾ। ਔਰ ਇਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਸੈਕੰਡ ਪਾਰਟ ਜਿਹੜਾ ਅੱਜ ਬਲੂਮਬਰਗ ਦੀ ਸਟੋਰੀ ਹੈ ਔਰ ਇਹ ਮੈਨੂੰ ਲੱਗਦਾ ਹੈ ਕਿ ਵੀ ਔਰ ਉੱਥੇ 2-3 ਜਿਹੜੇ ਯੂਟਿਊਬਰ ਪ੍ਰੋਮੀਨੈਂਟਲੀ ਮੋਦੀ ਕ੍ਰਿਟਿਕ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹ ਮੋਦੀ ਉੱਥੇ ਜਾ ਰਿਹਾ ਅਡਾਨੀ ਨੂੰ ਮਾਫ ਕਰਾਉਣ ਕਿ ਅਡਾਨੀ ਦੇ ਗਲ ਦੇ ਵਿੱਚ ਜਿਹੜਾ ਫੰਦਾ ਪਾਇਆ ਹੋਇਆ ਉਹਨੂੰ ਕੱਢਣ ਦੇ ਲਈ। ਔਰ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਜਿਵੇਂ ਇੰਡੀਆ ਬੈਂਡ ਬੈਕਵਰਡ ਹੋਇਆ ਉਸ ਚੋਂ ਇਹ ਨਿਕਲਦਾ ਇਹ ਲੱਗਦਾ ਹੈ ਕਿ ਵੀ ਟਰੰਪ ਨੇ ਅਡਾਨੀ ਨੂੰ ਵੀ ਆਫ ਦਾ ਹੁੱਕ ਕਰ ਦੇਣਾ ਔਰ ਇਹਦੀ ਅਜੇ ਡੀਟੇਲ ਖਬਰ ਤਾਂ ਨਹੀਂ ਹੈ ਪਰ ਇਹ ਬਲੂਮਬਰਗ ਨੇ ਇਹ ਨਿਊਜ਼ ਦਿੱਤੀ ਹੈ ਕਿ ਟਰੰਪ ਟੂ ਲੂਜ਼ਨ ਐਨਫੋਰਸਮੈਂਟ ਆਫ US ਲਾਅ ਬੈਨਿੰਗ ਓਵਰਸੀਜ਼ ਬ੍ਰਾਈਬਸ। ਹੁਣ ਅਡਾਨੀ ਦੇ ਉੱਤੇ ਜਿਹੜੇ ਕੇਸ ਨੇ ਜਾਂ ਉਹਦੇ ਭਤੀਜੇ ਤੇ ਜਾਂ 7 ਉਹਦੇ ਐਗਜ਼ੈਕਟਿਵਸ ਤੇ ਉਹ ਅਮਰੀਕਾ ਦਾ ਇੱਕ ਲਾਅ ਹੈ ਜਿਹਦੇ ਥੱਲੇ ਅਮਰੀਕਨ ਕੰਪਨੀਆਂ ਜਾਂ ਉਹ ਕੰਪਨੀਆਂ ਜਿਨ੍ਹਾਂ ਦੇ ਵਿੱਚ ਅਮਰੀਕਨਸ ਦੇ ਸ਼ੇਅਰ ਹੋਣ ਕਿਸੇ ਵੀ ਬਾਹਰਲੇ ਮੁਲਕ ਦੇ ਵਿੱਚ ਡੀਲ ਕਰਨ ਲਈ ਬਿਜ਼ਨਸ ਡੀਲ 'ਚ ਬ੍ਰਾਈਬ ਨਹੀਂ ਦੇ ਸਕਦੀਆਂ ਰਿਸ਼ਵਤ ਨਹੀਂ ਦੇ ਸਕਦੀਆਂ। ਔਰ ਇਹ ਜਿਹੜਾ ਕੇਸ ਅਡਾਨੀ ਦੇ ਖਿਲਾਫ ਹੈ ਜਿਹਦੇ ਥੱਲੇ ਉਹਦੀ ਵਾਰੰਟ ਕੱਢੇ ਹੋਏ ਨੇ ਨੈਕਸਟ ਸਟੈਪ ਤਾਂ ਐਕਸਟ੍ਰੈਡੀਸ਼ਨ ਦਾ ਮੰਗਣਾ ਹੀ ਹੈ ਉਹ ਇਹੀ ਹੈ ਕਿ ਵੀ ਇਹਨਾਂ ਨੇ ਜਿਹੜਾ ਉਹਨਾਂ ਦਾ ਸੋਲਰ ਸਿਸਟਮ ਦਾ ਸੌਦਾ ਕੀਤਾ ਸੈਂਟਰ ਦੇ ਨਾਲ ਵੀ ਔਰ 4-5 ਸਟੇਟਾਂ ਦੇ ਉੱਥੇ ਬ੍ਰਾਈਬ ਦਿੱਤੀ। ਪਰ ਇਹ ਬਲੂਮਬਰਗ ਦੀ ਖਬਰ ਹੈ ਕਿ ਵੀ ਉਹਨੇ ਬਹੁਤ ਜਲਦੀ ਪ੍ਰੈਜ਼ੀਡੈਂਟ ਟਰੰਪ ਮੇਬੀ ਮੋਦੀ ਦੇ ਆਉਣ ਤੋਂ ਪਹਿਲਾਂ ਇੱਕ ਐਗਜ਼ੈਕਟਿਵ ਆਰਡਰ ਤੇ ਦਸਤਖਤ ਕਰ ਸਕਦਾ ਹੈ ਕਿ is set to sign an executive order rolling back enforcement of a law that makes it illegal for US companies to bribe foreign officials, arguing that the restriction puts American firms at a disadvantage. ਇਹਨੇ ਕਿਹਾ ਬਲੂਮਬਰਗ ਨੇ ਕਿ ਅਸੀਂ ਉਹ ਟੈਕਸ ਦੇਖਿਆ ਜਿਹਦੇ ਤੇ ਐਗਜ਼ੈਕਟਿਵ ਆਰਡਰ ਤੇ ਟਰੰਪ ਸਾਈਨ ਕਰਨ ਜਾ ਰਿਹਾ ਜਿਹਦੇ ਥੱਲੇ ਇਸ ਲਾਅ ਨੂੰ ਇਰਰੈਲੇਵੈਂਟ ਕਰ ਦਿੱਤਾ ਜਾਏਗਾ ਕਿਉਂਕਿ ਇਹਨਾਂ ਦੇ ਮੁਤਾਬਕ ਕਿ ਵੀ ਇਹ ਜਿਹੜਾ ਇਹ ਅਮਰੀਕਨ ਕੰਪਨੀਆਂ ਨੂੰ ਡਿਸਐਡਵਾਂਟੇਜ ਦਿੰਦਾ ਹੈ। ਔਰ ਉਹਨੇ ਕਿਹਾ ਜੀ ਕਿ ਟਰੰਪ ਇਜ਼ ਆਰਡਰਿੰਗ ਅਟਾਰਨੀ ਜਨਰਲ ਪੈਮ ਬੌਂਡੀ to pause actions taken under the Foreign Corrupt Practices Act until she issues new enforcement guidelines according to a fact sheet on the executive order, a copy of which was seen by Bloomberg News. All current and past actions will also be reviewed. ਹੁਣ ਇੱਕ ਤਾਂ ਹੁੰਦਾ ਵੀ ਤੁਸੀਂ ਜਿਹੜਾ ਲਾਅ ਸਾਈਨ ਕੀਤਾ ਇਹ ਕੱਲ ਤੋਂ ਲਾਗੂ ਹੋਏਗਾ ਜਦੋਂ ਤੁਸੀਂ ਸਾਈਨ। ਹੁਣ ਜਦੋਂ ਇਹ ਹੈ ਕਿ ਵੀ ਇਸ ਲਾਅ ਦੇ ਜਿਹੜਾ ਇਹ ਐਗਜ਼ੈਕਟਿਵ ਆਰਡਰ ਹੈ ਉਹਦੇ ਥੱਲੇ ਆਉਣ ਵਾਲੇ ਪੀਰੀਅਡ 'ਚ ਤਾਂ ਮੁੱਕ ਹੀ ਗਿਆ ਕਿ ਵੀ ਤੁਸੀਂ ਜੋ ਮਰਜ਼ੀ ਕਰਪਸ਼ਨ ਬ੍ਰਾਈਬ ਕਰਕੇ ਜੋ ਮਰਜ਼ੀ ਕੰਟਰੈਕਟ ਲਓ ਉਹਦੇ ਤੇ ਤੁਹਾਡੇ ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ। ਪਰ ਇਹ ਜਿਹੜੀ ਲਾਈਨ ਹੈ ਆਲ ਕਰੰਟ ਐਂਡ ਪਾਸਟ ਐਕਸ਼ਨਸ ਵਿਲ ਆਲਸੋ ਬੀ ਰਿਵਿਊਡ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੀ ਮੋਦੀ ਦੀ ਤਾਂ ਇੱਕੋ ਇੱਕ ਡਿਜ਼ਾਇਰ ਕਿਉਂਕਿ ਅਲਟੀਮੇਟਲੀ ਸ਼ਾਹ ਹੈ, ਸ਼ਾਹ ਬਿਨਾ ਪਤ ਨਹੀਂ ਗੁਰੂ ਬਿਨਾ ਗਤ ਨਹੀਂ। ਅਡਾਨੀ ਜਦੋਂ ਦਾ ਮੁਸੀਬਤ 'ਚ ਫਸਿਆ ਹੋਇਆ ਇਹਨੂੰ ਵੀ ਨੀਂਦ ਨਹੀਂ ਆਉਂਦੀ ਹੋਣੀ ਕਿ ਅਮਰੀਕਾ ਨੇ ਤਾਂ ਵਾਰੰਟ ਕੱਢੇ ਹੋਏ ਨੇ ਅਰੈਸਟ ਵਾਰੰਟ ਵੀ ਔਰ ਜਿੰਨੇ ਸੋਲਿਡ ਸਬੂਤ ਨੇ ਉਹ ਤਾਂ ਕਨਵਿਕਸ਼ਨ ਹੋਣੀ ਹੈ। ਪਰ ਮੈਨੂੰ ਲੱਗਦਾ ਹੈ ਕਿ ਬਈ ਇਹ ਇੱਕ ਫੇਵਰ ਲੈਣ ਦੇ ਲਈ ਜਿਹੜੀ ਟਰੰਪ ਨੇ ਦੇ ਦੇਣੀ ਹੈ ਉਹਨੇ ਬਿਲਕੁਲ ਜਿਹੜਾ $32 ਬਿਲੀਅਨ ਦੀ ਟ੍ਰੇਡ ਹੈ ਉਹ ਵੀ ਤੇ ਹੋਰ ਵੀ ਪਤਾ ਨਹੀਂ ਹੁਣ ਉਹ ਬਾਈਡਨ ਦੀ ਘਰ ਵਾਲੀ ਲਈ ਤਾਂ ਪਤਾ ਨਹੀਂ ਕਿੰਨੇ $1000 ਦਾ ਜਾਂ ਕਿੰਨੇ ਮਿਲੀਅਨ ਦਾ ਹੀਰਾ ਉਹਨੂੰ ਦਿੱਤਾ ਸੀ। ਹੁਣ ਮੈਲਾਨੀਆ ਨੂੰ ਕੀ ਦੇਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਸੋ ਇਹ ਮੈਂ ਸਮਝਦਾ ਵੀ ਆਲਰੇਡੀ
ਉਹਨੇ ਟਰੰਪ ਦੇ ਨਾਲ ਡੀਲ ਬਣ ਗਈ ਕਿ ਵੀ ਤੂੰ ਅਡਾਨੀ ਦੀ ਜਾਨ ਛੱਡੋ ਤੇ ਅਸੀਂ ਸਾਰਾ ਭਾਰਤ ਹੀ ਤੁਹਾਡੇ ਹਵਾਲੇ ਕਰਦੇ ਹਾਂ। ਉਹਦੇ 'ਚ ਸਟਾਰਲਿੰਕ ਵਾਲਾ ਐਲਨ ਮਸਕ ਵੀ ਵਿੱਚ ਵੜੇਗਾ, ਅਮਰੀਕਨ ਕੰਪਨੀਆਂ ਵੀ ਜਾਣਗੀਆਂ, ਟੈਰਿਫ ਵੀ ਸਾਰੀ ਖਤਮ ਹੋਏਗੀ। ਔਰ ਜੈ ਬੋਲੋ ਅਡਾਨੀ ਕੀ, ਅਡਾਨੀ ਦੀ ਜੈ ਹੋਣੀ ਚਾਹੀਦੀ ਹੈ। ਬਾਕੀ ਸਾਰੇ ਜਿਹੜੇ ਨੇ ਉਹ ਜਾਣ ਭਾਵੇਂ ਟੱਠੇ ਖੂਹ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ DMK ਪਾਰਟੀ ਦੇ ਇੱਕ ਪ੍ਰਮੁੱਖ ਲੀਡਰ ਨੇ ਭਾਰਤੀ ਪਾਰਲੀਮੈਂਟ ਵਿੱਚ ਖਲੋ ਕੇ ਕਿਹਾ ਹੈ ਕਿ ਦਿੱਲੀ ਸਰਕਾਰ ਭਾਰਤ ਦੇ ਦੱਖਣੀ ਸੂਬਿਆਂ ਨਾਲ ਬਹੁਤ ਵਿਤਕਰਾ ਕਰਦੀ ਹੈ। ਉਹਨਾਂ ਨੇ ਤਾਮਿਲਨਾਡੂ ਨੂੰ ਭਾਰਤ ਦੀ ਸਭ ਤੋਂ ਵਿਕਸਿਤ ਸਟੇਟ ਦੱਸਦਿਆਂ ਕਿਹਾ ਕਿ ਉੱਥੇ ਦਰਾਵੜ ਮਾਡਲ ਲਾਗੂ ਹੋਇਆ ਔਰ ਜ਼ਾਹਿਰ ਹੈ ਕਿ ਸਾਊਥ ਇੰਡੀਆ ਦੀਆਂ ਸਟੇਟਾਂ ਵੀ ਭਾਰਤ ਤੋਂ ਅੱਡ ਹੋਣ ਲਈ ਅੰਗੜਾਈਆਂ ਲੈ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਨਾ ਕਦੇ ਇੱਕ ਮੁਲਕ ਸੀ ਨਾ ਇਸ ਨੇ ਰਹਿਣਾ। ਅੰਗਰੇਜ਼ਾਂ ਨੇ ਜਾਣ ਲੱਗਿਆਂ ਇੱਕ ਜਿਹੜੀ ਐਡਮਿਨਿਸਟ੍ਰੇਟਿਵ ਯੂਨਿਟ ਜਿਹਨੂੰ ਇੱਕ ਥਾਂ ਇਕੱਠੇ ਕਰਨ ਲਈ ਉਹਨਾਂ ਨੂੰ 200 ਸਾਲ ਲੱਗਾ। 1757 ਦੇ ਵਿੱਚ ਉਹ ਪਲਾਸੀ ਦੀ ਲੜਾਈ ਤੋਂ ਬਾਅਦ ਵੜੇ ਵਿੱਚ ਔਰ ਪੰਜਾਬ ਲਾਸਟ ਸੀ 1849 ਦੇ ਵਿੱਚ ਇਹਨਾਂ ਦੇ ਜਿਹੜਾ ਐਡਮਿਨਿਸਟ੍ਰੇਟਿਵ ਯੂਨਿਟ ਦਾ ਹਿੱਸਾ ਬਣਿਆ ਔਰ 1947 ਚ ਜਿਹੜਾ ਸਬ ਕੰਟੀਨੈਂਟ ਨੂੰ ਉਹਨਾਂ ਨੇ ਡਿਵਾਈਡ ਕੀਤਾ। ਸੋ ਆਲਰੇਡੀ ਮਲਟੀਪਲ ਨੈਸ਼ਨੈਲਿਟੀਜ਼ ਔਰ ਦੂਸਰਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਉਹਨੂੰ ਲੈਂਡ ਆਫ ਬੁੱਧਾ ਔਰ ਦੂਸਰਾ ਵੀ ਕਹਿੰਦੇ ਨੇ, ਜਦੋਂ ਬੁੱਧ ਸੀ ਅੱਜ ਤੋਂ ਆਲਮੋਸਟ 2500 ਸਾਲ ਪਹਿਲਾਂ, ਇਸ ਜਿਹਨੂੰ ਅੱਜ ਭਾਰਤ ਕਹਿੰਦੇ ਨੇ 2000 ਰਿਪਬਲਿਕ ਸਨ ਇਹਦੇ 'ਚ 2000 ਇੰਡੀਪੈਂਡੈਂਟ ਆਟੋਨੋਮਸ ਪਾਰਟ। ਸੋ ਮਤਲਬ ਇਹ ਕਹਿਣਾ ਕਿ ਜੀ ਇਹ ਸਦੀਆਂ ਤੋਂ ਤੇ ਪ੍ਰਾਚੀਨ ਭਾਰਤ ਤੇ ਮਿਲੇਨੀਅਮਸ ਤੋਂ ਸਭ ਝੂਠ ਹੈ। ਔਰ ਕਿਉਂਕਿ ਹੁਣ ਉਹ ਨਾਰਥ ਈਸਟ ਹੋਏ, ਸਾਊਥ ਇੰਡੀਆ ਹੋਏ, ਸਿੱਖ ਪੰਜਾਬ ਹੋਏ, ਜੇ ਅਸੀਂ ਇੱਧਰਲੇ ਪੰਜਾਬ ਦੀ ਗੱਲ ਓਵਰਆਲ ਵੀ ਜੇ ਤੁਸੀਂ ਪੰਜਾਬ ਦੀ ਗੱਲ ਕਰੋ, ਕਦੇ ਵੀ ਗੰਗਾ ਜਮਨਾ ਸਿਵਲਾਈਜੇਸ਼ਨ ਦਾ ਤਾਂ ਹਿੱਸਾ ਹੀ ਨਹੀਂ ਰਿਹਾ ਜਿਹੜਾ ਹਿੰਦੂਤਵਾ ਦਾ, ਜਿੱਥੇ ਹੁਣ ਕਰੋੜਾਂ ਲੋਕਾਂ ਨੂੰ ਨਵਾ ਕੇ ਬਿਮਾਰੀਆਂ ਤੇ ਦੂਜੀਆਂ ਵੀ ਕੁੰਭ ਚ ਪੈਦਾ ਕੀਤੀਆਂ ਨੇ। ਤੇ ਜੇ ਸੱਚਮੁੱਚ ਇਹ ਹੁੰਦਾ ਏਡਾ ਵੱਡਾ ਪੰਜਾਬ ਹੈ, ਜੇ ਅਸੀਂ ਦੂਸਰੇ ਪਾਸੇ ਵੀ ਦੇਖੀਏ ਲਹਿੰਦਾ ਪੰਜਾਬ ਵੀ, ਤੇ ਉਹਨਾਂ 'ਚ ਕੋਈ ਇਸ ਪੰਜਾਬ ਦੀਆਂ ਕੋਈ ਪਵਿੱਤਰ ਨਦੀਆਂ ਕਿੱਥੇ ਗਈਆਂ? ਗੰਗਾ ਜਮਨਾ ਸਰਸਵਤੀ ਗੋਦਾਵਰੀ, ਕਿਉਂਕਿ ਇਹਨਾਂ ਦੀ ਹੱਦ ਹੀ ਗੰਗਾ ਤੋਂ ਸ਼ੁਰੂ ਹੋ ਕੇ ਔਰ ਉਹ ਗੋਦਾਵਰੀ ਤੇ ਜਾ ਕੇ ਗੋਦਾਵਰੀ ਜਿਹੜੀ ਹੈ ਉਹ ਤੁਸੀਂ ਦੇਖਦੇ ਹੋ ਕਿ ਨਾਸਿਕ ਮਹਾਰਾਸ਼ਟਰ ਤੱਕ ਹੈ। ਸੋ ਜਿਹੜਾ ਇਹਨਾਂ ਦੀ ਯੂਨਿਟ ਵੀ ਰਹੀ ਹੈ ਉਹ ਉੱਥੋਂ ਜਮਨਾ ਪਾਰ ਜਦੋਂ ਅਸੀਂ ਕਹਿੰਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨ ਦੀਆਂ ਹੱਦਾਂ ਦਰਿਆਏ ਜਮਨਾ ਤੋਂ ਵਾਘਾ ਤੱਕ, ਕਿਉਂਕਿ ਜਮਨਾ ਪਾਰ ਔਰ ਗੋਦਾਵਰੀ ਤੇ ਇਹਨਾਂ ਦਾ ਪਾਰਟ ਮੁੱਕ ਜਾਂਦਾ ਜਿਹੜਾ
ਓਵਰਆਲ ਜਿਹੜਾ ਸਾਊਥ ਇੰਡੀਆ ਹੈ, ਜਿਹਦੀਆਂ ਅੱਜ 5 ਸਟੇਟਾਂ ਨੇ, ਉਹ ਤਮਿਲਨਾਡੂ ਹੈ, ਕਰਨਾਟਕ ਹੈ, ਆਂਧਰਾ ਹੈ, ਤੇਲੰਗਾਨਾ ਹੈ, ਕੇਰਲ ਹੈ, ਜਾਂ ਨਾਰਥ ਈਸਟ ਦੀਆਂ 7 ਭੈਣਾਂ ਨੇ, ਉਹ ਅਸਾਮ ਹੈ, ਉਹ ਮਨੀਪੁਰ ਹੈ, ਅਰੁਣਾਚਲ ਪ੍ਰਦੇਸ਼ ਹੈ, ਨਾਗਾਲੈਂਡ ਹੈ, ਮਿਜ਼ੋਰਮ ਹੈ, ਔਰ ਅਰੁਣਾਚਲ ਪ੍ਰਦੇਸ਼ ਨੂੰ ਤਾਂ ਚਾਈਨਾ ਸਾਊਥ ਤਿੱਬਤ ਕਹਿੰਦਾ, ਉਹਨਾਂ ਦਾ ਆਪਣਾ ਮੇਘਾਲਿਆ ਹੈ। ਇਹ ਸਾਰੀਆਂ ਜਿਹੜੀਆਂ 7 ਸਟੇਟਾਂ ਨੇ, ਤ੍ਰਿਪੁਰਾ ਹੈ, ਇਹ ਸਾਰੀਆਂ ਵੀ ਕਦੇ ਇਹਨਾਂ ਦਾ ਹਿੱਸਾ ਨਹੀਂ ਰਿਹਾ। ਔਰ ਇਸ ਸਾਰੇ ਦੇ ਨਾਲ ਨਾਲ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਵੀ ਬੇਸ਼ੱਕ ਅੱਜ ਉਹ ਇੱਕ ਨੂੜੇ ਹੋਏ ਨੇ, ਲੇਕਿਨ ਜਿਹੜੀ ਹਿੰਦੂ ਹਾਰਟਲੈਂਡ ਹੈ, ਜਿਹੜੀ ਉਹ ਗੰਗਾ ਜਮਨੀ ਤਹਿਜ਼ੀਬ ਵਾਲੀ ਹੈ, ਉਹ ਨਿਆਣੇ ਜੰਮ ਕੇ ਲਾਈਕ ਰੈਟਸ ਬਰੀਡ ਕਰ ਰਹੇ ਨੇ। ਸਾਊਥ ਦੀਆਂ ਸਟੇਟਾਂ ਜਿਨ੍ਹਾਂ 'ਚ ਜ਼ਾਹਰ ਹੈ ਇੱਕ ਜ਼ਮਾਨੇ 'ਚ ਕੇਰਲਾ 'ਚ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਸੀ, ਅੱਜ ਵੀ ਜੇ ਤਮਿਲਨਾਡੂ ਸਭ ਤੋਂ ਜ਼ਿਆਦਾ ਵਿਕਸਿਤ ਭਾਰਤ ਦੀ ਸਟੇਟ ਹੈ। ਹਾਲਾਂ ਇਹ ਜਿਹੜਾ IT ਦਾ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ ਕਰਨਾਟਕਾ 'ਚ ਹੋਈ, ਜਦੋਂ ਜਿਹੜਾ ਔਰ ਆਂਧਰਾ ਦੇ ਵਿੱਚ ਨਾਇਡੂ ਬਾਬੂ ਤੇ ਫਲਾਣੇ ਸਾਰਿਆਂ ਨੇ ਕੀਤੀ। ਹੁਣ ਵੀ ਜੇ ਉਹਨਾਂ ਦਾ ਦੇਖੋ ਵੀ ਉਹ ਸਾਊਥ ਵਾਲਿਆਂ ਨੇ ਆਲਰੇਡੀ ਇੱਕ ਮੰਗ ਉਹਨਾਂ ਨੇ ਕੀਤੀ ਸੀ ਕਿ ਸਾਡੀਆਂ 5 ਸਟੇਟਾਂ ਦੀ ਅੱਡ ਇਕਨੋਮਿਕਲ ਜ਼ੋਨ ਬਣਾਇਆ ਜਾਏ। ਉਦੋਂ ਬੜਾ ਪਿੱਟੇ ਸੀ ਕਿ ਜੀ ਅੱਜ ਇਕਨੋਮਿਕਲ ਜ਼ੋਨ ਹੈ, ਕੱਲ੍ਹ ਨੂੰ ਪੋਲੀਟੀਕਲ ਫਰੀडम ਹੋਏਗੀ। ਪਰ ਜਿਵੇਂ ਉਹ ਆਪਣੀਆਂ ਸਟੇਟਾਂ ਗਵਰਨ ਕਰ ਰਹੇ ਨੇ, ਖਾਸ ਤੌਰ 'ਤੇ ਤਮਿਲਨਾਡੂ, ਇਹਨਾਂ 5 ਦੀ ਲੀਡਰਸ਼ਿਪ ਤਾਂ ਤਮਿਲਨਾਡੂ ਕੋਲ ਹੈ। ਡ੍ਰੈਵਿਡਨ ਕਲਚਰ ਦੇ ਉਹ ਇਕੱਲੇ ਪ੍ਰੈਕਟਿਸਿੰਗ ਹੀ ਨਹੀਂ ਨੇ, ਉਸ ਦੇ ਉਹ ਹਾਫਿਜ਼ ਵੀ ਨੇ, ਉਸ ਦੇ ਲਈ ਉਹ ਖਲੋਣ ਵਾਲੇ ਨੇ। ਔਰ ਬੇਸ਼ੱਕ ਉਹ ਸਾਡੇ ਵਾਂਗ ਖੁੱਲ੍ਹ ਕੇ ਖਾਲਿਸਤਾਨ ਦੀ ਮੰਗ ਜਿਵੇਂ ਅਸੀਂ ਕਰਦੇ ਹਾਂ, ਅਸੀਂ ਤਾਂ ਜ਼ਾਹਰ ਕਰ ਰਹੇ ਹਾਂ ਕਿ ਵੀ ਇੰਡੀਪੈਂਡੈਂਟ ਮੁਲਕ ਹੈ, ਉਹ ਉਹਨੂੰ ਜਿਹੜਾ ਉਹ ਡ੍ਰੈਵਿਡਨ ਮਾਡਲ ਦੇ ਨਾਂ ਥੱਲੇ ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਕਿ ਜੀ ਅਸੀਂ ਤੁਹਾਡੇ ਐਰੀਅਨ ਕਲਚਰ ਦਾ ਮਕਸਦ, ਜਦੋਂ ਡ੍ਰੈਵਿਡਨ ਮਾਡਲ ਜਾਂ ਡ੍ਰੈਵਿਡਨ ਕਲਚਰ ਜਾਂ ਡ੍ਰੈਵਿਡਨ ਪ੍ਰਾਈਡ ਕਹਿੰਦੇ ਨੇ, ਤੇ ਉਹ ਮੈਸੇਜ ਇਹੀ ਦੇ ਰਹੇ ਹੁੰਦੇ ਨੇ ਕਿ ਵੀ ਕਿਉਂਕਿ ਇਹ 5 ਹੀ ਸਟੇਟਾਂ ਨੇ ਜਿੱਥੇ ਡ੍ਰੈਵਿਡਨ ਮੂਲ ਦੇ ਲੋਕ ਵਸਦੇ ਨੇ, ਇਨ ਮੈਜੋਰਿਟੀ ਨੇ। ਔਰ ਆਨੇ ਬਹਾਨੇ ਉਹ ਕਰੁਣਾਨਿਧੀ ਜਿਹਦਾ ਮੁੰਡਾ ਹੁਣ ਸਟਾਲਨ ਜਿਹੜਾ ਉਹ ਚੀਫ ਮਿਨਿਸਟਰ ਹੈ, ਉਹ ਤਾਂ ਖੁੱਲ੍ਹ ਕੇ ਇਹ ਤਾਂ ਵੱਖਰੀ ਕਹਾਣੀ ਹੈ ਕਿ ਵੀ ਉਹ ਪੋਲੀਟੀਕਲੀ ਸ਼ਰੂਡ ਸੀ। ਔਰ ਪੰਜਾਬ ਦੇ ਜਸਟਿਸ ਗੁਰਨਾਮ ਸਿੰਘ ਨੇ ਉਦੋਂ ਪੈਰ ਨਹੀਂ ਲਾਏ। 1966 'ਚ ਪੰਜਾਬੀ ਸੂਬਾ ਬਣਿਆ, ਨਵੰਬਰ ਦੇ ਪਹਿਲੇ ਹਫ਼ਤੇ, ਨਵੰਬਰ ਦੇ ਫਸਟ ਜਿਹੜਾ 1966 ਪਹਿਲੀ ਨਵੰਬਰ ਨੂੰ ਹੀ ਸੈਲੀਬ੍ਰੇਟ ਕੀਤਾ ਜਾਂਦਾ ਪੰਜਾਬ ਰੀਆਰਗੇਨਾਈਜੇਸ਼ਨ ਡੇ। ਪਹਿਲੀ ਹਕੂਮਤ ਜਸਟਿਸ ਗੁਰਨਾਮ ਸਿੰਘ ਦੀ ਬਣੀ ਪੰਜਾਬ ਦੇ ਵਿੱਚ। ਉਦੋਂ ਭਾਰਤ ਦੇ 8 ਸੂਬਿਆਂ ਦੇ ਵਿੱਚ SVD ਗਵਰਨਮੈਂਟਸ ਉਹਨਾਂ ਨੂੰ ਕਹਿੰਦੇ ਸੀ, ਸੰਯੁਕਤ ਵਿਧਾਇਕ ਦਲ, ਕਾਂਗਰਸ ਤੋਂ ਇਲਾਵਾ, ਕਿਉਂਕਿ ਇੰਦਰਾ ਗਾਂਧੀ ਆ ਚੁੱਕੀ ਸੀ ਆਲਰੇਡੀ ਸੀਨ ਦੇ ਉੱਤੇ ਔਰ ਉਹਦੀ ਪਾਰਟੀ ਨੂੰ 8 ਸੂਬਿਆਂ ਦੇ ਵਿੱਚ SVD ਗਵਰਨਮੈਂਟਸ ਬਣੀਆਂ। DMK ਦੀ ਗਵਰਨਮੈਂਟ ਤਮਿਲਨਾਡੂ 'ਚ ਬਣੀ। ਉਦੋਂ ਜਸਟਿਸ ਗੁਰਨਾਮ ਸਿੰਘ ਔਰ ਕਰੁਣਾਨਿਧੀ ਨੇ ਇਹ ਕੀਤਾ ਕਿ ਜੀ ਇਹ ਕਨਸਟੀਟਿਊਸ਼ਨ ਜਿਹੜਾ ਹੈ ਇਹਨੂੰ ਤਾਂ ਫੈਡਰੇਸ਼ਨ ਆਫ ਸਟੇਟਸ ਕਿਹਾ ਗਿਆ ਸੀ, ਪਰ ਇਹ ਤਾਂ ਯੂਨਿਟਰੀ ਬਣਦਾ ਜਾਂਦਾ ਹੈ ਤੇ ਸਟੇਟਾਂ ਦੇ ਕੋਲ ਵੱਧ ਹਕੂਕ ਹੋਣ, ਜੋ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਸਪਿਰਿਟ ਸੀ। ਸੋ ਉਹਨਾਂ ਨੇ ਪਹਿਲੀ ਮੀਟਿੰਗ ਜਿਹੜੀ ਹੈ, ਔਰ ਕਰੁਣਾਨਿਧੀ ਤਾਂ ਉਸ ਥਾਟ ਨੂੰ ਸੀ, ਉਹ ਤਾਂ ਦੇਖ ਰਿਹਾ ਸੀ ਵੀ ਇਹ ਅਲਟੀਮੇਟਲੀ ਜਿਹੜੀ ਹਿੰਦੂ ਹਾਰਟਲੈਂਡ ਹੈ, ਇਹਨਾਂ ਦੀ ਗਿਣਤੀ ਵੱਧਦੀ ਜਾਣੀ ਹੈ, ਵੋਟਾਂ ਇਹਨਾਂ ਦੇ ਕੋਲ ਜ਼ਿਆਦਾ ਹੋਣੀਆਂ, ਇਹ ਤਾਂ ਸਾਡਾ ਸਾਹ ਪੀ ਜਾਣ, ਘੁੱਟ ਦੇਣਗੇ। ਸੋ ਮੀਟਿੰਗ ਚੰਡੀਗੜ੍ਹ 'ਚ ਰੱਖੀ ਗਈ ਕਿ ਵੀ ਵੱਧ ਅਧਿਕਾਰ ਸੂਬਿਆਂ ਨੂੰ ਔਰ ਕਨਸਟੀਟਿਊਸ਼ਨ ਦੀ ਰੀਰਾਈਟਿੰਗ, ਉਹਦੇ 'ਚ ਅਮੈਂਡਮੈਂਟ ਕਰੋ ਤਾਂ ਕਿ ਇਹਨੂੰ ਟਰੂ ਫੈਡਰਲ ਸਿਸਟਮ ਬਣਾਇਆ ਜਾਏ ਅਮਰੀਕਨ ਪੈਟਰਨ ਦੇ ਉੱਤੇ। ਮੀਟਿੰਗ ਦੇ ਲਈ ਉਤਸ਼ਾਹ ਸੀ ਔਰ ਪੂਰਾ ਸੀ। ਲੇਕਿਨ ਐਨ ਮੌਕੇ ਦੇ ਉੱਤੇ ਕੀ ਹੋਇਆ, ਕਿਉਂਕਿ ਜਦੋਂ ਅਸੀਂ ਕੁਝ ਚੀਜ਼ਾਂ ਦੇਖਦੇ ਹਾਂ ਕਿ ਜਿਹੜੇ ਕੁਰਸੀ ਦੇ ਭੁੱਖੇ ਲੋਕ ਨੇ, ਜਿਵੇਂ ਦਰਬਾਰਾ ਸਿੰਘ, ਹੁਣ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਪੰਜਾਬ 'ਚ ਸੀ, ਇਹਨਾਂ ਨੇ ਜਿਹੜਾ ਇੰਦਰਾ ਗਾਂਧੀ ਨੇ ਅਵਾਰਡ ਦਿੱਤਾ ਸੀ SYL ਕਨਾਲ ਦੇ ਖਿਲਾਫ, ਸੁਪਰੀਮ ਕੋਰਟ 'ਚ ਮੁਕੱਦਮਾ ਕੀਤਾ ਹੋਇਆ ਸੀ। ਔਰ ਦਰਬਾਰਾ ਸਿੰਘ ਨੂੰ ਸੱਦ ਕੇ ਇੰਦਰਾ ਗਾਂਧੀ ਨੇ ਕਿਹਾ, ਕਿਉਂਕਿ ਸੁਪਰੀਮ ਕੋਰਟ 'ਚ ਤਾਂ ਜ਼ਾਹਰ ਹੈ ਕਿ ਵੀ ਜਿਹੜਾ ਨਾਨ ਰਾਈਪੇਰੀਅਨ ਸਟੇਟਾਂ ਦੇ ਤਾਂ ਹਕੂਕ ਹੀ ਨੇ, ਉਹਨੇ ਕਿਹਾ ਵੀ ਜਾਂ ਮੁਕੱਦਮਾ ਵਾਪਸ ਲਓ ਜਾਂ ਰਿਜ਼ਾਈਨ ਕਰਨ ਨੂੰ ਤਿਆਰ। ਉਹਨੇ ਮੁਕੱਦਮਾ ਵਾਪਸ ਲਿਆ ਔਰ ਪੱਠਾ ਬਿਠਾ ਦਿੱਤਾ। ਇਵੇਂ ਹੀ ਜਸਟਿਸ ਗੁਰਨਾਮ ਸਿੰਘ, ਹਾਲਾਂ ਪੜ੍ਹਿਆ ਲਿਖਿਆ ਹਾਈ ਕੋਰਟ ਦਾ ਜੱਜ, ਰਿਟਾਇਰ, ਉਹਨੇ ਐਨ ਮੌਕੇ ਦੇ ਉੱਤੇ ਉਹ ਮੀਟਿੰਗ ਕੈਂਸਲ ਕਰ ਦਿੱਤੀ। ਔਰ 66 ਦੀ ਗੱਲ ਜਾ ਕੇ ਮੁੜ ਕੇ ਜਦੋਂ ਅਕਾਲੀ ਫਿਰ ਆਊਟ ਆਫ ਪਾਵਰ ਹੋਏ, 70ਵਿਆਂ 'ਚ ਜਾਂਦੇ ਆ, ਫਿਰ ਆਨੰਦਪੁਰ ਦਾ ਮਤਾ ਤੇ ਆਨੰਦਪੁਰ ਦੇ ਮਤੇ ਥੱਲੇ ਕੱਲੀ ਕੁੱਟ ਖਾਧੀ। ਟੋਟਲ ਵਾਰ ਸਿੱਖਾਂ ਦੇ ਉੱਤੇ ਜਿਹੜੀ ਆ ਉਹ ਨਾਜ਼ਲ ਕੀਤੀ ਗਈ, ਉਸ ਨੂੰ ਜਿਹੜਾ ਕੀਤਾ ਗਿਆ।
ਲੇਕਿਨ ਤਮਿਲਨਾਡੂ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਆਪਣੀ ਉਹ ਖੁੱਲ੍ਹ ਕੇ ਤਾਂ ਕਦੇ ਜਿਹੜਾ ਉਸ ਇੰਡੀਅਨ ਸਟੇਟ ਨੂੰ ਉਹਨਾਂ ਨੇ ਨਹੀਂ ਵੰਗਾਰਿਆ, ਪਰ ਉਹਨਾਂ ਨੇ ਕਦੇ ਵੀ ਨਾ ਉੱਥੇ ਹਿੰਦੀ ਦੀ ਡੋਮੀਨੈਂਸ ਚੱਲਣ ਦਿੱਤੀ, ਡ੍ਰੈਵਿਡਨ ਮਾਡਲ ਦੀ ਵੀ, ਇਕਨੋਮਿਕਲ ਮਾਡਲ ਵੀ ਔਰ ਸਾਰਾ ਵੀ। ਹੁਣ ਵੀ ਜਿਹੜਾ ਪਾਰਲੀਮੈਂਟ ਦਾ ਬਜਟ ਸੈਸ਼ਨ ਚੱਲ ਰਿਹਾ ਔਰ ਉਸ ਦੇ ਵਿੱਚ ਜਦੋਂ ਬਜਟ ਪੇਸ਼ ਹੋਇਆ ਤੇ ਹੁਣ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ, ਉਹਨਾਂ ਨੂੰ ਕੋਈ 에ਅਰਪੋਰਟ ਦਿੱਤਾ ਹੈ, ਕੋਈ ਹੋਰ ਦਿੱਤਾ ਹੈ, ਪੰਜਾਬ ਦੇ ਤੇ ਪੱਲੇ ਕੱਖ ਨਹੀਂ ਪਾਇਆ। ਪੰਜਾਬ ਨੂੰ ਤਾਂ ਉਹ ਸਮਝਦੇ ਹੀ ਨਹੀਂ ਨਾ, ਉਹ ਤਾਂ ਸਮਝਦੇ ਨੇ ਕਿ ਵੀ ਇਹਨੂੰ ਤਾਂ ਹੁਣ ਇਹ ਕਾਲੋਨੀ ਵਾਂਗ ਹੀ ਰੱਖਣਾ ਹੈ। ਪਰ ਸਾਊਥ ਨੇ ਆਵਾਜ਼ ਚੁੱਕੀ ਔਰ ਬਿਲਕੁਲ ਠੀਕ, ਉਹਨਾਂ ਨੇ ਹੈਡਲਾਈਨ ਹੀ ਹੈ ਉਹਨਾਂ ਦੇ ਮੀਡੀਆ ਦੀ, ਸਾਊਦਰਨ ਸਟੇਟਸ ਬੀਇੰਗ ਡਿਸਕ੍ਰਿਮੀਨੇਟਡ ਅਗੇਂਸਟ ਮਾਰਾਨ। ਹੁਣ ਇਹ ਮਾਰਨ DMK ਦਾ ਪ੍ਰੋਮੀਨੈਂਟ ਜਿਹੜਾ ਲੀਡਰ ਹੈ, ਮੈਂਬਰ ਪਾਰਲੀਮੈਂਟ ਹੈ, ਔਰ ਉਹਨੇ ਕਿਹਾ ਕਿ ਵੀ ਉਹਦਾ ਪੂਰਾ ਨਾਂ ਹੈ ਦਇਆਨਿਧੀ ਮਾਰਨ। ਉਹਨੇ ਅਕਿਊਜ਼ ਦਾ NDA ਗਵਰਨਮੈਂਟ ਐਟ ਦਾ ਸੈਂਟਰ ਆਫ ਮੇਟਿੰਗ ਆਊਟ ਅਨਫੇਅਰ ਟ੍ਰੀਟਮੈਂਟ ਟੁਵਰਡ ਸਾਊਦਰਨ ਸਟੇਟਸ even as Tamil Nadu was the most successful state of the country। ਉਹਨੇ ਕਿਹਾ ਵੀ ਅਸੀਂ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਹਾਂ, ਸਭ ਤੋਂ ਜ਼ਿਆਦਾ ਕਾਮਯਾਬ ਕਰ ਰਹੇ ਹਾਂ, ਪਰ ਤੁਸੀਂ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਕਰ ਰਹੇ ਹੋ। there is unfair treatment towards southern states। ਤੁਸੀਂ ਦੱਖਣੀ ਸਟੇਟਾਂ ਦੇ ਨਾਲ ਬਹੁਤ ਵਿਤਕਰੇ ਭਰਿਆ ਵਰਤਾਰਾ ਕਰ ਰਹੇ ਹੋ। ਬਿਹਾਰ ਇਲੈਕਸ਼ਨ ਨੂੰ ਦੇਖਦੇ ਹਾਂ, ਤੁਸੀਂ ਪਟਨਾ 에ਅਰਪੋਰਟ, ਕੋਸੀ ਰਿਵਰ ਪ੍ਰੋਜੈਕਟ ਦਿੱਤਾ ਹੈ, ਪਰ ਤੁਸੀਂ ਤਮਿਲਨਾਡੂ, ਕਰਨਾਟਕਾ, ਕੇਰਲਾ ਨੂੰ, ਹੁਣ ਉਹ ਡਰਾਵਿਡ ਜਿਹੜੇ ਨੇ ਤਾਮਿਲ ਦੇ, ਉਹ ਸਾਰੀਆਂ ਸਟੇਟਾਂ ਦੀ ਆਵਾਜ਼, ਉਹਨਾਂ ਨੂੰ ਤੁਸੀਂ ਕੁਛ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਹ ਇਸ ਗੱਲ ਦਾ ਮਿਸਟਰ ਮਾਰਨ ਸੈਡ that the most successful state in India today was Tamil Nadu because the DMK government followed the Dravidian model। ਕਿ ਅਸੀਂ ਸਭ ਤੋਂ ਜ਼ਿਆਦਾ ਕਾਮਯਾਬ ਸਟੇਟ ਹੈ ਕਿਉਂਕਿ ਅਸੀਂ ਡਰਾਵਿਡਨ। ਹੁਣ ਇਹਦੇ 'ਚ ਵੀ ਜਿਹੜੇ ਪੜ੍ਹੇ ਲਿਖੇ, ਔਰ ਹੁਣ ਤੁਸੀਂ ਆਪਣੇ ਖੋਤਿਆਂ ਨੂੰ ਦੇਖੋ, ਜਿਸ ਲੈਵਲ ਦਾ ਇਹ ਸੁਖਬੀਰ ਬਾਦਲ ਹੈ ਜਾਂ ਹਰਜਿੰਦਰ ਧਾਮੀ ਹੈ, ਇਹਨਾਂ ਨੂੰ ਇਹ ਸਿੰਬੋਲਿਜ਼ਮ 'ਚ ਗੱਲ, ਉਹਨੇ ਮਤਲਬ ਇਹ ਸੀ ਕਿ ਤੁਸੀਂ ਫੋਲੋ ਕਰ ਰਹੇ ਹੋ ਐਰੀਅਨ ਮਾਡਲ। ਜਿਹੜਾ ਐਰੀਅਨ ਮਾਡਲ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਦੇ ਥੱਲੇ ਤੁਸੀਂ ਟੌਪ ਦੇ ਉੱਤੇ ਬੈਠ ਕੇ ਡਿਸਕ੍ਰਿਮੀਨੇਟ ਕਰ, ਅਸੀਂ ਫੋਲੋ ਕਰਦੇ ਹਾਂ ਡ੍ਰੈਵਿਡਨ ਮਾਡਲ ਕਿ ਬਈ ਤੁਹਾਡੀ ਜ਼ਬਾਨ ਤੇ ਸਭ ਕਾ ਸਾਥ ਸਭ ਕਾ ਵਿਕਾਸ, ਜਿਹੜਾ ਝੂਠ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਅਸੀਂ ਤਰੱਕੀ ਕੀਤੀ ਹੈ ਡ੍ਰੈਵਿਡਨ ਮਾਡਲ ਦੇ ਉੱਤੇ। ਫਿਰ ਉਹਨੇ ਕਿਹਾ ਵੀ ਆਰ ਨੈਵਰ ਅਗੇਂਸਟ ਹਿੰਦੀ, ਵੀ ਆਰ ਓਨਲੀ ਅਗੇਂਸਟ ਹਿੰਦੀ ਇੰਪੋਜੀਸ਼ਨ। ਵੀ ਤੁਸੀਂ ਸਾਡੇ ਤੇ ਹਿੰਦੀ ਲਾਗੂ ਕਰਨਾ ਚਾਹੋਗੇ, ਥੋਪਣਾ ਚਾਹੋਗੇ, ਅਸੀਂ ਕਦੇ ਇਸ ਨੂੰ ਐਕਸੈਪਟ ਨਹੀਂ ਕਰਾਂਗੇ। ਔਰ ਇਸ ਦੇ ਨਾਲ ਫਿਰ ਉਹਨਾਂ ਨੇ ਜਿਹੜੀ ਫਾਈਨੈਂਸ ਮਿਨਿਸਟਰ ਹੈ ਨਿਰਮਲਾ ਸੀਤਾਰਮਨ, ਜਿਹੜੀ ਓਬਵੀਅਸਲੀ ਤਮਿਲਨਾਡੂ ਤੋਂ ਹੈ, ਉਹਦੇ ਤੇ ਵੀ ਉਹਨੇ ਜਿਹੜਾ ਉਹ ਵਿਅੰਗ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਕਦੇ ਵੀ ਤੂੰ ਇੱਥੇ ਬੀਬੀ ਨਾ ਪਹੁੰਚ ਸਕਦੀ ਜਿਸ ਅਹੁਦੇ ਤੇ ਹੈ ਜੇ ਮਿਸਟਰ ਪੈਰੀਆਰ ਨਾ ਹੁੰਦਾ। ਸ਼ੀ ਸ਼ੁਡ ਨੈਵਰ ਈਵਨ ਫੋਰਗੇਟ ਇਟ। ਹੁਣ ਪੈਰੀਆਰ ਕੌਣ ਸੀ? ਪੈਰੀਆਰ ਸੀ ਜਿਹਨੇ ਬ੍ਰਾਹਮਣਵਾਦ ਨੂੰ ਭੰਨਿਆ, ਜਿਹਨੇ DMK ਦੀ ਬੁਨਿਆਦ ਰੱਖੀ, ਅੰਨਾ ਦੁਰਾਈ, ਜਿਹਨੇ ਬ੍ਰਾਹਮਣਵਾਦ ਤੋਂ ਬਿਲਕੁਲ ਜਿਹੜਾ ਛੁਟਕਾਰਾ, ਉਹਨਾਂ ਨੇ ਕਿਹਾ ਵੀ ਕੋਈ ਮੰਦਰਾਂ ਦੀ ਲੋੜ ਨਹੀਂ, ਕੋਈ ਦੂਜਿਆਂ ਨਹੀਂ, ਐਵੇਂ ਨਹੀਂ DMK ਜਾਂ ਦੂਜੀ ਤੀਜੀ ਜਿਹੜੀ ਕਲੈਰਿਟੀ ਦੇ ਨਾਲ ਆਏ। ਉਹਨੇ ਕਿਹਾ ਵੀ ਤੂੰ ਵੀ ਉੱਥੋਂ ਹੀ ਨਿਕਲੀ ਹੈ, ਔਰ ਡ੍ਰੈਵਿਡਨ ਮਾਡਲ ਔਰ ਨਾਲ ਦੀ ਨਾਲ ਡਿਸਕ੍ਰਿਮੀਨੇਸ਼ਨ। ਸੋ ਇਹ ਬਹੁਤ ਵਾਰ ਹੁਣ ਜੇ ਪੰਜਾਬ ਦੇ ਵਿੱਚ ਕੋਈ ਕਦਾਵਰ ਸ਼ਖਸੀਅਤ ਨੇ ਆਊਟਰੀਚ ਕੀਤਾ ਹੁੰਦਾ, ਉਹ ਤੁਸੀਂ ਤਮਿਲ ਹੈ ਜਾਂ ਨਾਰਥ ਈਸਟ ਨੇ ਜਾਂ ਪੋਲੀਟੀਕਲ ਪਾਰਟ ਦੇ ਉੱਤੇ ਹੈ ਜਾਂ ਕਸ਼ਮੀਰ ਹੈ, ਤੇ ਕਹਾਣੀ ਹੋਰ ਹੁੰਦੀ। ਉਹ ਤਾਂ ਉੱਥੇ ਮਿਜਟਸ ਘੁੰਮ ਰਹੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਆਲੇ ਦੁਆਲੇ ਕੀ ਹੋ ਰਿਹਾ। ਉਹ ਆਪਣੇ ਲੱਗੇ ਹੋਏ ਨੇ ਕਿ ਭਾਈ ਉਹਨਾਂ ਨੇ ਉਨੇ ਕੁ ਦਾਇਰਾ ਕਾਰ 'ਚ ਰਹਿੰਦੇ ਆ, ਕਿਹਨੂੰ ਪ੍ਰਧਾਨ ਬਣਾਉਣਾ ਹੈ, ਕਿਹਨੂੰ ਲਾਣਾ ਹੈ, ਇਸ ਤੋਂ ਬਿਯੋਂਡ ਉਹਨਾਂ ਦੇ ਕੋਲ ਕੋਈ ਏਜੰਡਾ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ
ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। व्यूअर्स वेलकम बैक ऑन प्रोग्राम। सो वी गलबात करन जा रहे हैं कि श्रोमणी कमेटी की अंतरिम कमेटी ने तख्त श्री दमदमा साहिब के जथेदार ज्ञानी हरप्रीत सिंह नूं सेवा मुक्त कर दिता है और 2 दसंबर के अकाल तख्त साहिब तो जारी हुक्मनामा ही इसका मूल कारण है और यह फैसला अकाल तख्त साहिब की पूर्ण तौर पर अवज्ञा है और आम सिख ये समझदा है कि बादल कोड़मे ने इस हरकत नाल अपनी कबर आप ही खोद ली है। सो इस बारे आपां गलबात करन जा रहे हैं। सो असीं चाहांगे कि तुसीं इसी तरह बड़े रहना, देखण सुन लिया, लिखण लई तुहाडा सब दा बहुत बहुत शुक्रिया जी। राज साहब की करना चाहोगे? देखो साडे कुछ वीर भैणां कई बार सानूं कहणगे कि तुसीं इंटरनैशनल इशूज़ नूं ज़्यादा डिस्कस करदे हो, पंजाब दे मामले दे विच जिहड़ी है गल ज़्यादा होनी चाहिदी है। बिल्कुल ठीक है। हुण तुसीं पंजाब दी की गल करोगे? किस लैवल दे लोग जिहड़े अज पंजाब नूं जिहड़े हुकूमत च बैठे ने उन्हां दी गल करोगे, जिन्हां ने नीलियां पग्गां बन के और चोले पा के और कोई जिहड़ा वो कुंभ नहाण जा रहा है, कोई दूजा उन्हां दी गल करोगे? तुसीं श्रोमणी कमेटी दे मैंबर जिहड़े किसी जमाने दे विच जिन्हां नूं सब तो ज़्यादा ईमानदारी दा रोल मॉडल समझिया जांदा सी, उन्हां दी लुੱਟ खसुੱਟ दी गल करोगे? ਜਾਂ ਬਾਦਲ ਕੋੜਮੇ ਨੇ ਕਿਵੇਂ ਇਹਨਾਂ ਆਲਮੋਸਟ 3-4 ਦਹਾਕਿਆਂ ਦੇ ਵਿੱਚ ਪੰਥ ਦੀ ਇਹੀ ਨਹੀਂ ਵੀ ਪਿੱਠ ਲਵਾਉਣ 'ਚ ਕੋਈ ਕਸਰ ਨਹੀਂ ਛੱਡੀ। ਜੇ ਅੱਜ RSS ਜਾਂ ਸਿੱਖ ਜਥੇਬੰਦੀਆਂ ਜਾਂ ਅਖੌਤੀ ਸੰਤ ਸਮਾਜ ਕੁੰਭ ਨਹਾਉਣ ਤੱਕ ਪਹੁੰਚੇ ਨੇ ਔਰ ਪਬਲਿਕਲੀ ਉਹਨੂੰ ਜਸਟੀਫਾਈ ਕਰਨ ਵਾਲੇ ਵੀ ਕੋਈ ਲੋਕਾਂ ਦੀ ਕਮੀ ਨਹੀਂ ਹੈ। ਤੁਸੀਂ ਸੋਸ਼ਲ ਮੀਡੀਆ ਵਿਟਨੈਸ ਹੀ ਨਹੀਂ ਕਰ ਸਕਦੇ। ਜੇ ਉਹਦੇ ਨਾਲ ਉਹਨਾਂ ਦੇ ਨਾਲ ਕੋਈ ਦਲੀਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਇਸ ਕਿਸਮ ਦੀ ਜ਼ਬਾਨ ਇਸਤੇਮਾਲ ਕਰਦੇ ਨੇ ਜਿਹੜਾ ਕੋਈ ਧਾਰਮਿਕ ਕੀ ਕੋਈ ਵੈਸੇ ਵੀ ਸਧਾਰਨ ਬੰਦਾ ਇਸਤੇਮਾਲ ਨਹੀਂ ਕਰੇਗਾ। ਤੇ ਫਿਰ ਤੁਹਾਡੇ ਲਈ ਗੱਲਬਾਤ ਲਈ ਬਚਦਾ ਕੀ ਹੈ? ਅਸੀਂ ਇਹੀ ਮੰਗ ਕਰ ਸਕਦੇ ਹਾਂ ਕਿ ਭਾਈ ਸਾਡੇ ਪੰਜਾਬ ਨੂੰ, ਕਿਉਂਕਿ ਅਲਟੀਮੇਟਲੀ ਅਸੀਂ ਬਿਮਾਰੀ ਦੇ ਸਿੰਪਟਮਸ ਦੇ ਉੱਤੇ ਗੱਲ ਕਰਦੇ ਉਹਨਾਂ 'ਚ ਉਲਝ ਜਾਂਦੇ ਹਾਂ ਔਰ ਇੱਕ ਵੱਡਾ ਤਬਕਾ ਇਸ ਗੱਲ ਦੀ ਇੰਤਜ਼ਾਰ 'ਚ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਉਹ ਰਿੰਗ ਦੇ ਵਿੱਚ ਉਤਰੋ ਤੇ ਉਹ ਫਿਰ ਤੁਹਾਡੀ ਪੱਗ ਲਾਉਣ, ਜਿਹੜਾ ਕੰਮ ਕਿ ਉਹਨਾਂ ਨੇ ਹਰ ਉਸ ਇੱਜ਼ਤਦਾਰ ਸਿੱਖ ਦੇ ਨਾਲ, ਉਹ ਭਾਵੇਂ ਕੋਈ ਹਿਸਟੋਰੀਅਨ ਹੈ, ਭਾਵੇਂ ਕੋਈ ਐਕਟਿਵਿਸਟ ਹੈ, ਭਾਵੇਂ ਕੋਈ ਧਾਰਮਿਕ ਪਿੜਦਾ ਹੈ। ਔਰ ਗੁੰਡਾਗਰਦੀ ਦਾ ਆਲਮ ਵੀ ਇਹ ਹੁੰਦਾ ਹੈ ਕਿ ਵੀ ਉਹਨਾਂ ਖਾਲਸਾਈ ਬਾਣੇ ਦੇ ਵਿੱਚ ਆ ਕੇ ਉਹ ਤੁਹਾਡੇ ਘਰਾਂ ਦੇ ਉੱਤੇ ਅਟੈਕ ਕਰਦੇ ਨੇ, ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਮਾਵਾਂ ਭੈਣਾਂ ਬੱਚੀਆਂ ਉਹਨਾਂ 'ਚੋਂ ਕਿਸੇ ਨੂੰ ਵੀ ਸਪੇਅਰ ਨਹੀਂ ਕੀਤਾ ਜਾਂਦਾ। ਔਰ ਉਸ ਦੀ ਜੇ ਤਾਜ਼ਾ ਉਦਾਹਰਣ ਦੇਖਣੀ ਹੋਏ, ਹਾਲਾਂ ਅਸੀਂ ਕੋਈ ਗਿਆਨੀ ਹਰਪ੍ਰੀਤ ਸਿੰਘ ਦੇ ਹਮਾਇਤੀ ਨਹੀਂ ਹਾਂ ਉਸ ਲਿਹਾਜ਼ ਨਾਲ ਕਿ ਭਾਈ ਅਸੀਂ ਕੋਈ ਉਹਨਾਂ ਦਾ ਝੰਡਾ ਬਰਦਾਰ ਹੈ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਨਾਰਮਲੀ ਦੇਖ ਰਹੇ ਹੋ, ਅਬਜ਼ਰਵ ਕਰ ਰਹੇ ਹੁੰਦੇ ਹੋ। ਸਾਨੂੰ ਵੀ ਪਤਾ ਹੈ ਕਿ ਵੀ ਇਹ ਜਿਹੜੇ ਲੋਕ ਇਹਨਾਂ ਦੀ ਮੁਲਾਜ਼ਮਤ ਚੋਂ ਨਿਕਲਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਨੌਕਰੀ ਬਚਾਉਣ ਦੇ ਲਈ ਜਿਹੜਾ ਜੀ ਹਜ਼ੂਰੀ ਕਰੈਕਟਰ ਤਾਂ ਹੁੰਦਾ ਹੀ ਹੁੰਦਾ। ਮੈਂ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਔਰ ਦੂਸਰੇ ਜਿਹੜੇ ਲੋਕ ਜਥੇਦਾਰ ਵੀ ਬਣ ਜਾਂਦੇ ਸੀ, ਉਹਨਾਂ ਨੇ ਜਦੋਂ ਜ਼ਿਕਰ ਕਰਨਾ ਟੌੜਾ ਸਾਹਿਬ, ਬਾਦਲ ਸਾਹਿਬ, ਦੂਜਾ, ਕਿਉਂਕਿ ਨੈਚੁਰਲੀ ਉਹ ਗਰੋ ਹੀ ਉਸ ਕਲਚਰ 'ਚ ਹੋਏ ਹੁੰਦੇ ਨੇ, ਜਾਣਦਿਆਂ ਹੋਇਆਂ ਵੀ ਕਿ ਭਾਈ ਉਹਨਾਂ ਦੀ ਅੰਦਰੂਨੀ ਜਿਹੜਾ ਉਹਨਾਂ ਨੇ ਪੰਥ ਨਾਲ ਕਿੱਥੇ ਕਿੱਥੇ ਧਰੋਹ ਕੀਤਾ। ਹੁਣ ਇਸੇ ਕੰਟੈਕਸਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਉਹਨਾਂ ਨੂੰ ਇੱਕ ਮੁਲਾਜ਼ਮ ਤੋਂ ਇੱਕ ਗ੍ਰੰਥੀ, ਹੈਡ ਗ੍ਰੰਥੀ ਔਰ ਉਹ ਸਾਰੇ ਚੋਂ 5 ਸਾਲ ਐਕਟਿੰਗ ਜਥੇਦਾਰ ਵੀ ਅਕਾਲ ਤਖਤ ਦਾ ਲਾਇਆ। ਫਿਰ ਜਦੋਂ ਉਹਨਾਂ ਨੂੰ ਲੱਗਾ ਕਿਤੇ ਨਾ ਕਿਤੇ, ਕਿਉਂਕਿ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਬੇਈਮਾਨੀ ਸੀ ਸ਼੍ਰੋਮਣੀ ਕਮੇਟੀ ਦੀ। ਜਦੋਂ 1924 ਦਾ ਗੁਰਦੁਆਰਾ ਐਕਟ ਬਣਿਆ ਜਿਹਨੂੰ ਗੈਜ਼ਟ 1925 ਦੇ ਵਿੱਚ ਕੀਤਾ ਗਿਆ, ਉਹਦੇ 'ਚ ਕੋਈ ਤਖਤਾਂ ਦੇ ਜਥੇਦਾਰਾਂ ਦਾ ਹਵਾਲਾ ਨਹੀਂ ਹੈ। ਮਤਲਬ ਇਹ ਹੈ ਵੀ ਉਹ ਕੋਈ
ਸ਼੍ਰੋਮਣੀ ਕਮੇਟੀ ਦੀ ਪ੍ਰਵਿਊ ਦੇ ਵਿੱਚ ਉਹਦੀ ਜੁਰਿਸਡਿਕਸ਼ਨ 'ਚ ਨਹੀਂ ਸੀ ਰੱਖੇ ਹੋਏ। ਤਖਤ ਆਜ਼ਾਦ ਨੇ, ਜੀ ਲੇਕਿਨ ਇਹ ਕਦੋਂ ਤੇ ਕਿਵੇਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਆਪਣੇ ਐਜ਼ ਏ ਮੁਲਾਜ਼ਮ ਬਣਾਉਣਾ ਸ਼ੁਰੂ ਕਰ ਦਿੱਤਾ ਜਾਂ ਮੁਲਾਜ਼ਮ ਬਣਾ ਲਿਆ, ਕਿਉਂਕਿ ਜੇ ਅਸੀਂ ਅਕਾਲ ਤਖਤ ਦਾ ਬੀਤਾ ਇਤਿਹਾਸ ਦੇਖੀਏ ਤੇ ਈਵਨ ਜਥੇਦਾਰ ਲਫ਼ਜ਼ ਵੀ ਤਾਂ 1920 ਚ ਜਥੇਦਾਰ ਕਰਤਾਰ ਸਿੰਘ ਝੱਬਰ ਜਿਨ੍ਹਾਂ ਨੇ ਮਹੰਤਾਂ ਨੂੰ ਭਜਾਇਆ ਉੱਥੋਂ, ਉਹਨਾਂ ਦੇ ਕਿਉਂਕਿ ਉਹ ਅਕਾਲੀ ਜਥਾ ਸੀ ਔਰ ਉਹ ਛੋਟੇ ਜਥੇ ਦੇ ਜਥੇਦਾਰ ਸੀ ਤੇ ਉਹਨਾਂ ਨੂੰ ਜਥੇਦਾਰ ਕਹਿਣ ਲੱਗ ਗਏ। ਉਸ ਤੋਂ ਪਹਿਲਾਂ ਅਕਾਲ ਤਖਤ ਦਾ ਰੁਤਬਾ ਅਕਾਲ ਤਖਤ ਦਾ ਜਥੇਦਾਰ ਜਾਂ ਤਖਤਾਂ ਦੇ ਤਰਖਾਈਏ ਨਹੀਂ ਹੋ ਸਕਦੇ ਕਿ ਉਹ ਸੈਲਰੀਡ ਨਹੀਂ ਨੇ। ਲੇਕਿਨ ਔਰ ਇਸੇ ਲਈ ਜੇ ਉਸ ਵੇਲੇ ਤੱਕ ਉਹਨਾਂ ਦਾ ਹੁੰਦਾ ਕਿ ਜੀ ਗੁਰਦੁਆਰਾ ਐਕਟ ਦਾ ਓਰੀਜਨਲ ਖਰੜਾ ਉਹਦੇ 'ਚ ਇਹਨਾਂ ਦੀ ਪੇਰ ਉਹ ਨਹੀਂ ਸਨ, ਲੇਕਿਨ ਇਹਨਾਂ ਨੇ ਲਿਆਂਦਾ। ਕਿਉਂਕਿ ਇਹ ਕਿਸ ਪੀਰੀਅਡ 'ਚ ਹੋਇਆ ਮੈਨੂੰ ਨਹੀਂ ਪਤਾ ਹੈ, ਕਿਉਂਕਿ ਇੱਕ ਪੀਰੀਅਡ ਸੀ ਜਦੋਂ ਕਿ ਈਵਨ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖਿਆ ਛੱਡਿਆ, ਉਦੋਂ ਜਥੇਦਾਰ ਅਛਰ ਸਿੰਘ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਸੀ ਮਾਸਟਰ ਤਾਰਾ ਸਿੰਘ ਨੂੰ, ਭਾਂਡੇ ਮਾਂਜੇ ਔਰ ਦੂਜੇ ਤੀਜੇ। ਇਸੇ ਤਰ੍ਹਾਂ ਫਤਿਹ ਸਿੰਘ ਨੂੰ ਵੀ ਦਿੱਤਾ ਸੀ, ਉਸ ਲੈਵਲ ਦੇ ਵੀ ਸੀ ਜਿਹੜੇ ਜਥੇਦਾਰ ਰਹੇ। ਫਿਰ ਅਸੀਂ ਜਥੇਦਾਰ ਗੁਰਦਿਆਲ ਸਿੰਘ ਜਨੋਆ ਦਾ ਅਕਸਰ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਇੰਡੀਪੈਂਡੈਂਸ ਰੱਖੀ, ਭਾਵੇਂ ਉਦੋਂ ਤੱਕ ਇਹ ਤਨਖਾਹੀਆ ਲੈਵਲ ਦੇ ਉੱਤੇ ਲਿਆ ਚੁੱਕੇ ਸੀ। ਲੇਕਿਨ ਜਦੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਸਾਧੂ ਸਿੰਘ ਭੌਰਾ ਨੇ ਜਾਰੀ ਕੀਤਾ ਸੀ, ਸਾਧੂ ਸਿੰਘ ਭੌਰਾ ਤੋਂ ਬਾਅਦ ਗੁਰਦਿਆਲ ਸਿੰਘ ਅਜਨੋਆ ਦੇ ਸਾਹਮਣੇ ਜਦੋਂ ਇਹ ਆਇਆ ਕਿ ਜੀ ਇਹ ਜਿਹੜਾ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਹੈ ਇਹਨੂੰ ਵਾਪਸ ਲਿਆ ਜਾ, ਉਹਨਾਂ ਨੇ ਕਿਹਾ ਜੀ ਹੁਕਮਨਾਮਾ ਜਾਰੀ ਕਦੇ ਵਾਪਸ ਨਹੀਂ ਹੁੰਦਾ। ਪਰ ਬਾਦਲਾਂ ਨੇ ਉਹ ਅਕਾਲ ਤਖਤ ਦੀ ਹਾਲਤ ਕੀਤੀ ਕਿ ਜਿਵੇਂ ਇਹਨਾਂ ਨੇ ਸੌਦਾ ਸਾਧ ਦਾ ਮਾਫੀਨਾਮਾ ਸੋ ਕਾਲਡ ਜਿਹੜਾ ਖੁਦ ਟੇਲਰਡ ਟਿਊਟਰਡ ਸੀ, ਅਕਾਲ ਤਖਤ ਦੇ ਕੰਪਿਊਟਰ ਦੇ ਵਿੱਚ ਮਾਫੀ ਲਫ਼ਜ਼ ਐਂਡ ਉਹਨੇ ਕੋਈ ਮਾਫੀ ਨਾ ਕਦੇ ਮੰਗੀ। ਔਰ ਇਹ ਵੀ ਸ਼ਾਇਦ ਪਹਿਲੀ ਵਾਰ ਇਹੀ ਨਹੀਂ ਕਿ ਵੀ ਇਹਨਾਂ ਨੇ ਬਾਦਲਾਂ ਨੇ ਆਪਣੇ ਘਰੇ ਸੱਦ ਕੇ ਇਹਨਾਂ 5 ਜਥੇਦਾਰਾਂ ਨੂੰ ਉਹ ਸੋ ਕਾਲਡ ਮਾਫੀਨਾਮਾ ਕਬੂਲ ਕਰਵਾਇਆ, ਪਰ ਇਹ ਵੀ ਪਹਿਲੀ ਵਾਰ ਹੋਇਆ ਕਿ ਉਸ ਫਿਰ ਸੰਗਤ ਦਾ ਦਬਾਅ ਇੰਨਾ ਕੁ ਬਣਿਆ ਕਿ ਉਹਨੂੰ ਵਾਪਸ ਲੈਣ ਦੀ ਗੱਲ ਕਰਨੀ ਪਈ। ਉਹ ਵੀ 5 ਸਿੰਘਾਂ ਨੇ ਕੀਤਾ ਉਹਨਾਂ ਨੇ। ਹੁਣ ਇਹ ਵੀ ਇੱਕ ਗਲਤ ਪਿਰਤ ਸੈੱਟ ਹੋਈ ਕਿ ਅਕਾਲ ਤਖਤ ਦਾ ਪਹਿਲਾਂ ਤਾਂ ਇਹ ਕਿ ਅਕਾਲ ਤਖਤ ਦਾ ਹੁਕਮਨਾਮਾ ਇੱਕ ਜਿਹੜਾ ਦੁਨੀਆਦਾਰ ਕਰਪਟ ਆਦਮੀ ਆਪਣੇ ਘਰ ਸੱਦ ਕੇ ਜਥੇਦਾਰਾਂ ਨੂੰ ਉਹ ਹੁਕਮਨਾਮਾ ਜਾਰੀ ਕਰਵਾਉਂਦਾ। ਫਿਰ ਉਸ ਦਾ ਦੂਸਰਾ ਐਕਸਟ੍ਰੀਮ ਇਹ ਹੈ ਵੀ ਉਹ ਵਾਪਸ ਲਿਆ ਜਾਂਦਾ ਕਿਉਂਕਿ ਸੰਗਤ ਦਾ ਇੰਨਾ ਕੁ ਦਬਾਅ ਬਣਦਾ। ਸੋ ਮਤਲਬ ਇਹ ਹੈ ਕਿ ਇਸ 'ਚੋਂ ਇੱਕ ਨਵੀਂ ਪ੍ਰਪਾਰਟੀ ਸ਼ੁਰੂ ਹੋ ਗਈ ਕਿ ਵੀ ਜਿਹੜਾ ਜਾਰੀ ਹੁਕਮਨਾਮਾ ਹੈ ਉਹ ਵਾਪਸ ਵੀ ਹੋ ਸਕਦਾ। ਉਹਦਾ ਨਤੀਜਾ ਜੇ 2 ਦਸੰਬਰ ਨੂੰ, ਔਰ ਫਿਰ ਇਹ ਸਾਰੀ ਕਹਾਣੀ ਤੋਂ ਸਾਡੇ ਵਿਊਅਰ ਵਾਕਿਫ ਨੇ ਕਿ ਜੀ ਉਹ ਬਾਗੀ ਤੇ ਦਾਗੀ ਤੇ ਉਹਨਾਂ ਨੂੰ ਲੱਗਾ ਵੀ ਸਾਡੇ ਪੱਲੇ ਕੁਛ ਨਹੀਂ ਤੇ ਹਾਰ ਰਹੇ ਨੇ, ਉਹ ਪਹੁੰਚ ਗਏ ਅਲੀ ਬਾਬਾ 40 ਚੋਰ ਦੀ ਟੀਮ, ਜਥੇਦਾਰ ਜਿਹੜੇ ਰਘਬੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ, ਔਰ ਉਹ ਕਹਾਣੀ ਮੈਂ ਰਿਪੀਟ ਨਹੀਂ ਕਰਾਂਗਾ। 2 ਦਸੰਬਰ ਨੂੰ ਜੋ ਵੀ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਉਹਦੇ 'ਚ ਜ਼ਾਹਰ ਹੈ ਕਿ ਜਿਹੜੇ ਫਿੰਗਰਪ੍ਰਿੰਟ ਸੀ ਉਹ ਸਾਰੇ ਦੇ ਉੱਤੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਸੀ, ਕਿਉਂਕਿ ਮਜ਼ਬੂਤੀ ਦੇ ਨਾਲ ਪੜ੍ਹਿਆ ਭਾਵੇਂ ਗਿਆਨੀ ਰਘਬੀਰ ਸਿੰਘ ਨੇ ਕਿ ਜੀ ਇਹ ਨਾ ਅਹਿਲ ਔਰ ਤੁਸੀਂ ਵਕਾਰ ਗਵਾ ਚੁੱਕੇ ਹੋ, ਔਰ ਦੂਸਰਾ ਅਸਤੀਫੇ ਦਿਓ ਸਾਰੇ, 6 ਮਹੀਨੇ 'ਚ ਨਵੀਂ ਭਰਤੀ ਕਰੋ। ਔਰ ਉਹਦੇ 'ਚ ਜਿਹੜਾ ਇੱਕ ਮੈਂ ਸਮਝਦਾ ਵੀ ਜਿਹੜਾ ਲੈਂਡਮਾਰਕ ਡਿਸੀਜਨ ਸੀ ਉਹਦੇ 'ਚ ਉਹ ਸੀ ਕਿ ਫਖਰੇ ਕੌਮ ਪੰਥ ਰਤਨ ਬਾਦਲ ਤੋਂ ਵਾਪਸ ਲੈਣਾ। ਹੁਣ ਉਹਦੇ ਥੱਲੇ ਅੱਗੋਂ ਜਿਹੜਾ ਸੌਦਾ ਇਹਨਾਂ ਨੇ ਵੇਚਿਆ, ਪਹਿਲਾਂ ਉਹਦੇ ਜਿਨ੍ਹਾਂ ਤੋਂ ਫਖਰੇ ਕੌਮ ਲਿਆ ਸੀ ਉਹਨਾਂ ਨੂੰ ਘਰੇ ਸੱਦ ਕੇ ਸੌਦਾ ਸਾਧ ਦੀ ਮਾਫੀਨਾਮਾ ਦੀ ਲਾਈਨ ਲਈ ਹੋਈ ਸੀ। ਹੁਣ ਜਦੋਂ ਅਸੀਂ ਇਹ ਕਿਹਾ ਵੀ ਆਲਰੇਡੀ ਪ੍ਰੈਸੀਡੈਂਟ ਸੈੱਟ ਹੈ, ਹੁਣ ਇਹਨਾਂ ਨੇ ਬਾਦਲਾਂ ਦਬਾਅ ਇੰਨਾ ਕੁ ਬਣਿਆ ਇਹ ਸਾਰੇ ਦਾ, ਲੋਕਾਂ 'ਚ ਵੀ ਸਿੱਖ ਸੰਗਤ 'ਚ ਉਤਸ਼ਾਹ ਹੋਇਆ ਕਿ ਜੀ ਚਲੋ ਅਕਾਲੀ ਦੀ, ਉਹਨਾਂ ਨੂੰ ਇਹ ਲੱਗਾ ਬਹੁਤਿਆਂ ਨੂੰ ਜਿਨ੍ਹਾਂ ਨੇ ਖੁਸ਼ੀ ਮਨਾਈ ਕਿ ਬਾਦਲਾਂ ਤੋਂ ਜਾਨ ਛੁੱਟੀ। ਪਰ ਇਹ ਜਿਹੜਾ ਹੈ ਇਹ ਉਹ ਨਾਗ ਹੈ ਜ਼ਹਿਰੀਲਾ, ਜਿਨ੍ਹਾਂ ਦਾ ਵਲ ਜਿਹੜਾ ਉਹਦੇ 'ਚੋਂ ਛੁੱਟਣਾ ਸੌਖਾ ਨਹੀਂ ਹੈ। ਕਿਵੇਂ ਡਰਾਮੇਬਾਜ਼ੀ ਕਰਕੇ ਇਹਨਾਂ ਨੇ ਕਿ ਜੀ ਅਸੀਂ ਅਰਦਾਸ ਮੰਨ ਲਈ, ਬਰਛਾ ਫੜਾਤਾ, ਜੂੜੇ ਸਾਫ਼ ਕਰਤੇ, ਫਲਾਣਾ ਹੋ ਗਿਆ, ਫਿਰ ਵਾਪਸ ਪਹੁੰਚ ਗਏ ਔਰ ਗੈਦਰਿੰਗ ਰੱਖ ਲਈ। ਦੂਸਰਾ ਪਾਰਟ ਕਿ ਬਈ 7 ਮੈਂਬਰੀ ਕਮੇਟੀ ਜਿਹੜੀ ਭਰਤੀ ਕਰੇਗੀ ਉਹਨੂੰ ਟੋਟਲੀ ਇਗਨੋਰ ਕਰਤਾ। ਔਰ ਸੁਖਬੀਰ ਬਾਦਲ ਨੇ ਜਿਹੜਾ ਪਹਿਲਾ ਇਕੱਠ ਕੀਤਾ ਮੁਕਤਸਰ ਦੇ ਉਸ ਮੁਕਾਮ ਦੇ ਉੱਤੇ ਇਹ ਕਹਿ ਕੇ ਕਿ ਜੀ ਇਹ ਅਸੀਂ ਇਕੱਠ ਕਰ ਰਹੇ ਹਾਂ ਪਰ ਸ਼ੋ ਆਫ ਸਟਰੈਂਥ, ਉੱਥੇ ਮਤਾ ਪਾਸ ਕਰਵਾਇਆ ਕਿ ਜੀ ਜਿਹੜਾ ਫਖਰੇ ਕੌਮ
ਬਾਦਲ ਤੋਂ ਵਾਪਸ ਲਿਆ ਉਹਨੂੰ ਰੀਸਟੋਰ ਕੀਤਾ ਜਾਏ। ਹੁਣ ਆਲਰੇਡੀ ਉਸ ਲਾਈਨ ਦੇ ਉੱਤੇ ਹੀ ਇਹ ਚੱਲ ਰਹੇ ਨੇ, ਕਿਉਂਕਿ ਇਹਨਾਂ ਨੇ ਇਹ ਠੀਕ ਤੁਸੀਂ ਕਿਹਾ ਵੀ ਉਹਨਾਂ ਨੇ ਆਪਣੀ ਕਬਰ ਤਾਂ ਖੁਦ ਹੀ ਖੋਦੀ ਹੈ, ਪਰ ਵਿਸ਼ਵਾਸ ਵਾਲੇ ਸਿੱਖ ਸਿੱਦਕੀ ਸਿੱਖ ਇਹ ਪੁੱਛਦੇ ਨੇ ਕਿ ਪੰਥ ਤੇ ਕੋਈ ਦਇਆ ਨਹੀਂ ਰਹੀ, ਤੁਹਾਨੂੰ ਕੋਈ ਸ਼ਰਮ ਨਹੀਂ ਹੈ ਵੀ ਤੁਹਾਡੇ ਕੋੜਵੇਂ ਨੇ ਲੁੱਟਿਆ ਕੁੱਟਿਆ, ਪੂਰਾ ਪੰਥ ਦੀ ਬਰਬਾਦੀ, ਹਜ਼ਾਰਾਂ ਨੌਜਵਾਨਾਂ ਦੀ ਨਸਲਕੁਸ਼ੀ ਤੁਸੀਂ ਕਰਵਾਈ, ਹੁਣ ਤਾਂ ਛੱਡ ਦਿੰਦੇ ਪੰਥ ਦੀ ਜਾਨ। ਕਿਉਂਕਿ ਇਸ ਸਾਰੇ ਦੇ ਨਾਲ ਹਾਲਾਂ ਅਕਾਲ ਤਖਤ ਦੀ ਇੱਕ ਆਪਣੀ ਆਨ ਸ਼ਾਨ ਹੈ। ਇਹ ਉੱਥੇ ਬਥੇਰੇ ਆਏ ਨਰੈਣੂ, ਜੇ ਨਨਕਾਣਾ ਸਾਹਿਬ ਆ ਕੇ ਮਹੰਤ ਬਣ ਕੇ ਉਹਨੇ ਬਦਕਾਰੀਆਂ ਕੀਤੀਆਂ, ਨਨਕਾਣੇ ਦੀ ਯਾਦ ਜਾਂ ਨਨਕਾਣੇ ਦੀ ਉਹ ਪਵਿੱਤਰਤਾ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੀ ਜੁੜੀ ਹੋਈ ਹੈ। ਐਵੇਂ ਹੀ ਅਕਾਲ ਤਖਤ ਤੇ ਜਿਹੜੇ ਨੇ ਉਹ ਅਰੂੜ ਸਿੰਘ ਵਰਗੇ ਵੀ ਆਏ, ਜਨਰਲ ਡਾਇਰ ਨੂੰ ਸਿਰੋਪਾਓ ਦੇਣ ਵਾਲੇ, ਜਿਹੜਾ ਨੇ ਬਜ ਘਾਟ ਦੇ ਕੰਢੇ ਤੇ ਸ਼ਹੀਦ ਹੋਣ ਵਾਲਿਆਂ ਨੂੰ ਵੀ ਜਿਹੜਾ ਉਹ ਨਾ ਪੱਖੀ ਸਿੱਖ ਕਿਹਾ ਸੀ ਵੀ ਇਹ ਸਿੱਖ ਇਸ ਕਿਸਮ ਦੇ ਵੀ ਆਏ। ਅਕਾਲ ਤਖਤ ਨੂੰ ਨਹੀਂ ਹੈ, ਅਕਾਲ ਤਖਤ ਨੂੰ ਖੰਡਰਾਤ ਵੀ ਬਣਾ ਦਿੱਤਾ ਗਿਆ, ਲੇਕਿਨ ਅਕਾਲ ਤਖਤ ਦੀ ਸਪਿਰਿਟ ਤਾਂ ਅਲਾਈਵ ਹੈ। ਪਰ ਜਦੋਂ ਤੁਸੀਂ ਡੇ ਟੂ ਡੇ 'ਚ ਦੇਖਦੇ ਹੋ ਕਿ ਵੀ ਆਮ ਸਿੱਖ ਦੀ ਇਹ ਭਾਵਨਾ ਹੈ ਕਿ ਵੀ ਇਹ ਸਾਡੀ ਸਭ ਤੋਂ ਪੁਰਾਣੀ 105 ਸਾਲ ਪੁਰਾਣੀ ਸਿਆਸੀ ਪਾਰਟੀ, ਪੰਜਾਬ ਦੇ ਹੱਕਾਂ ਦੀ ਗੱਲ, ਸਿੱਖਾਂ ਦੇ ਹੱਕਾਂ ਦੀ ਗੱਲ, ਕਿ ਇੱਕ ਮੌਕਾ ਰਿਵਾਈਵਲ ਦਾ ਸੀ। ਉਹ ਇਵੇਂ ਅਸੀਂ ਤਾਂ ਇਹ ਸਮਝਦੇ ਹਾਂ ਵੀ ਸਾਡੇ ਲਈ ਤਾਂ ਅਲਟੀਮੇਟਲੀ ਇਹ ਸਾਰੇ ਹੀ ਬਿਮਾਰੀ ਦੇ ਹੀ ਚਿੰਨ੍ਹ ਨੇ, ਗੁਲਾਮੀ ਦੀ ਬਿਮਾਰੀ ਦੇ। ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਫਿਰ ਵੀ ਕਿਉਂਕਿ ਅੱਜ ਜਦੋਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਇੰਟਰਿਮ ਕਮੇਟੀ ਨੇ ਫਿਰ ਇਹ ਟਾਰਗੇਟ ਕਰ ਲਿਆ, ਇਹਨਾਂ ਨੂੰ ਲੱਗਾ ਕਿ ਵੀ ਹਰਪ੍ਰੀਤ ਸਿੰਘ ਜਦੋਂ ਤੱਕ ਹੈ ਇਹਦੇ ਨਾਲ ਛੇੜਛਾੜ ਜਿਹੜੀ ਹੈ ਉਹ ਪੂਰੀ ਤਰ੍ਹਾਂ ਹੋ ਨਹੀਂ ਸਕਦੀ। ਰਘਵੀਰ ਸਿੰਘ ਨੂੰ ਤਾਂ ਉਹਨਾਂ ਨੇ ਕਾਬੂ ਕੀਤਾ, ਉਹ ਤਾਂ ਇੰਗਲੈਂਡ ਘੁੰਮ ਰਿਹਾ ਜੇ ਮੇਰਾ ਪਰਿਵਾਰਕ ਤੇ ਫਲਾਣਾ ਤੇ ਢਿਮਕਾ ਮੂੰਹ 'ਚ ਘੁੰਗਣੀਆਂ ਪੈਣ। ਉਹ ਇਹਨਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹਨਾਂ ਨੂੰ ਹੱਕ ਹੀ ਨਹੀਂ ਹੈ ਕੋਈ। ਇਹਨਾਂ ਨੇ ਫਿਰ ਕਿਵੇਂ ਸਿਸਟੇਮੈਟਿਕਲੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਦਾ ਹੀ ਕੋਈ ਪੁਰਾਣਾ ਸਾਡੂ ਲੱਭ ਕੇ ਕਰੈਕਟਰ ਅਸੈਸੀਨੇਸ਼ਨ ਕੀਤੀ, ਇਲਜ਼ਾਮ ਲਾਏ ਜਿਹੜੇ ਉਸ ਜ਼ਮਾਨੇ ਦੇ ਨੇ, ਜਿਸ ਤੋਂ ਬਾਅਦ ਉਹ ਭਰਤੀ ਵੀ ਹੋਇਆ ਹਰਪ੍ਰੀਤ ਸਿੰਘ, ਉਹ ਐਕਟਿੰਗ ਜਥੇਦਾਰ ਵੀ ਰਿਹਾ, ਉਹ ਦਮਦਮਾ ਸਾਹਿਬ ਦਾ ਵੀ ਰਿਹਾ। ਵਿਰਸੇ ਵਲਟੋਆ ਵਰਗਾ ਜਿਹੜਾ ਸ਼ਕਲੋਂ ਹੀ ਗੁੰਡਾ ਨਜ਼ਰ ਆਉਂਦਾ ਹੈ, ਜਿਸ ਕਿਸਮ ਦੇ ਉਹਦੀ ਬੋਲਬਾਣੀ ਹੈ ਔਰ ਉਹਦੀ ਦਿੱਖ ਹੈ, ਉਹਨਾਂ ਤੋਂ ਬਿਆਨਬਾਜ਼ੀਆਂ ਕਰਵਾਈਆਂ। ਫਿਰ ਸ਼੍ਰੋਮਣੀ ਕਮੇਟੀ ਨੇ ਜੀ ਅਸੀਂ ਜਿਹੜੇ ਇਲਜ਼ਾਮ ਲੱਗੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ, ਉਹਦੀ ਇਨਵੈਸਟੀਗੇਸ਼ਨ ਲਈ ਇਹ 3 ਮੈਂਬਰੀ ਕਮੇਟੀ, ਉਹ ਸਾਰਾ ਹੀ ਬਾਦਲਾਈਟ ਟੋਲਾ, ਉਹਨਾਂ ਦੀ ਅੱਜ ਰਿਪੋਰਟ ਤੇ ਆਧਾਰਿਤ ਕਿ ਜੀ ਰਿਪੋਰਟ ਆ ਗਈ ਹੈ। ਔਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਕਹਿ ਰਹੇ ਸੀ ਕਿ ਜੀ ਇਹਨਾਂ ਨੇ ਮੇਰੇ ਸਿਰ 'ਚ ਸਵਾਹ ਪਾਉਣੀ ਹੈ, ਉਹ ਜਦੋਂ ਮਰਜ਼ੀ ਪਾ ਲੈਣ। ਔਰ ਅੱਜ ਵੀ ਜਦੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦਾ ਜੀ ਮਤਾ ਹੋ ਗਿਆ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਜਾਂਦਾ ਹੈ ਉਹ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ, ਔਰ ਜਿਹੜੇ ਉੱਥੇ ਹੈੱਡ ਗ੍ਰੰਥੀ ਨੇ ਗਿਆਨੀ ਜਗਤਾਰ ਸਿੰਘ, ਉਹ ਜਥੇਦਾਰ ਦੀ ਸੇਵਾ ਨਿਭਾਉਣਗੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਰਮ ਦੀ ਗੱਲ ਹੈ ਕਿ ਬਈ ਇਸ ਲੈਵਲ ਤੱਕ, ਔਰ ਮੈਂ ਸਮਝਦਾ ਕਿ ਇਸ ਦੇ ਉੱਤੇ ਜਿਹੜੀ ਬਹੁਤ ਜਿਹਨੂੰ ਬਾਮਤਲਬ ਟਿੱਪਣੀ ਬੀਬੀ ਕਰਨਜੋਤ ਕੌਰ ਜਿਹੜੀ ਖੁਦ ਜਿਹੜੀ ਹੈ ਉਹ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੀ, ਕਿਸੇ ਵੇਲੇ ਐਗਜ਼ੈਕਟਿਵ ਕਮੇਟੀ ਮੈਂਬਰ ਵੀ ਸੀ, ਮਾਸਟਰ ਤਾਰਾ ਸਿੰਘ ਦੀ ਦੋਹਤੀ, ਉਹਨੇ ਇਸ ਦੇ ਉੱਤੇ ਠੀਕ ਕਾਮੈਂਟ, ਕਿਉਂਕਿ ਇਹ ਆਲਮੋਸਟ ਇਸ ਸਾਰੇ ਤੋਂ ਬਾਅਦ ਸਿੱਖਾਂ ਨੇ ਕਿਵੇਂ ਮਹਿਸੂਸ ਕੀਤਾ ਹੈ, ਆਮ ਸਿੱਖ ਨੇ ਉਹ ਭਾਵਨਾਵਾਂ ਨੂੰ 4 ਲਾਈਨਾਂ 'ਚੋਂ ਰੂਪਮਾਨ ਹੁੰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਘਟੀਆ ਤੋਹਮਤ ਲਾ ਕੇ ਜਥੇਦਾਰੀ ਤੋਂ ਫਾਰਗ ਕਰਨ ਦੀ ਮੈਂ ਪੁਰਜ਼ੋਰ ਨਿੰਦਾ ਕਰਦੀ ਹਾਂ। ਇੱਕ ਗੁਰਸਿੱਖ ਨੂੰ ਜਾਣ ਬੁੱਝ ਕੇ ਜ਼ਲੀਲ ਕਰਨਾ ਪੰਥਕ ਰਵਾਇਤ ਨਹੀਂ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵਿੱਚ ਪੇਸ਼ ਹੋਈ ਰਿਪੋਰਟ ਦਾ ਸਭ ਤੋਂ ਦਿਲਚਸਪ ਪਹਿਲੂ ਉਸ ਬੰਦੇ ਦੇ ਬਿਆਨ ਜਿਸ ਨੂੰ 10 ਸਾਲ ਲਈ ਅਕਾਲੀ ਦਲ ਚੋਂ ਕੱਢਣ ਦਾ ਹੁਕਮ ਕੀਤਾ, ਇਹ ਵਿਰਸੇ ਵਲਟੋਏ ਦੀ ਗੱਲ ਹੈ। ਸਿਆਸੀ ਬਦਲਾਖੋਰੀ, ਉਹ ਵੀ ਧਰਮ ਦੀ ਆੜ ਵਿੱਚ, ਲੱਖ ਲਾਨਤ। ਮੈਂ ਸਮਝਦਾ ਵੀ ਇਹੀ ਲੱਖ ਲਾਨਤ ਤੋਂ ਘੱਟ ਜਿਹੜਾ ਹੈ ਹੋਰ ਕੋਈ ਟਾਈਟਲ ਇਹਨਾਂ ਫਖਰੇ ਕੌਮ ਦੀ ਨਸਲ ਨੂੰ ਜਿਹੜਾ ਹਾਂ ਨਹੀਂ ਦਿੱਤਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਨਵਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਦੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਔਰ ਬੀਜੇਪੀ ਲਗਭਗ 2 ਦਹਾਕਿਆਂ ਬਾਅਦ ਸੱਤਾ ਵਿੱਚ ਵਾਪਸ ਆਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਵੀ ਬੀਜੇਪੀ ਦੇ ਹੱਥਾਂ ਵਿੱਚ ਜਾਏਗਾ। ਸੋ ਜਿਸ ਲਈ ਪਹਿਲਾਂ ਹੀ ਬਹੁਤ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦਿੱਲੀ ਕੋਈ ਫੁੱਲ ਫਲੈਜਡ ਸਟੇਟ ਅਸੈਂਬਲੀ ਵੀ ਨਹੀਂ ਹੈ। ਦਿੱਲੀ ਦੀ ਵਿਧਾਨ ਸਭਾ ਜਿਸ ਦੀਆਂ 70 ਸੀਟਾਂ ਨੇ, ਅਸਲ 'ਚ ਰੀਅਲ ਪਾਵਰ ਉੱਥੇ ਲੈਫਟੀਨੈਂਟ ਗਵਰਨਰ ਦੇ ਕੋਲ ਹੈ। ਔਰ ਅਸੀਂ ਇਹਨਾਂ ਸਾਰੇ ਸਾਲਾਂ 'ਚ ਜਿੰਨੀ ਦੇਰ ਕੇਜਰੀਵਾਲ ਦੀ ਸਰਕਾਰ ਵੀ ਰਹੀ ਹੈ, ਕਿਵੇਂ ਲੈਫਟੀਨੈਂਟ ਗਵਰਨਰ ਨੇ ਕਿਸ ਲੈਵਲ ਦੀ ਦਖਲਅੰਦਾਜ਼ੀ ਕਰਕੇ ਉਹਨਾਂ ਨੂੰ ਕਿੰਨੀ ਵਾਰੀ ਰੋਕਿਆ। ਹਰ ਵਾਰੀ ਫੈਸਲਾ ਜਾ ਕੇ ਸੁਪਰੀਮ ਕੋਰਟ 'ਚ ਹੀ ਹੁੰਦਾ ਰਿਹਾ। ਲੇਕਿਨ ਇਹਦੇ ਬਾਵਜੂਦ ਇਹ ਸਾਰੇ ਵੀਕਐਂਡ 'ਚ ਜਿੰਨੀ ਚਰਚਾ ਦਿੱਲੀ ਚੋਣਾਂ ਦੇ ਵਿੱਚ ਕੀ ਨਤੀਜਾ ਰਿਹਾ ਇਹਦੀ ਹੋਈ, ਮੈਨੂੰ ਨਹੀਂ ਲੱਗਦਾ ਵੀ ਕਦੇ ਫੁੱਲ ਫਲੈਜਡ ਜਿੱਥੇ ਸਾਈਮਲਟੇਨੀਅਸਲੀ ਸਟੇਟਾਂ ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਦੀ ਚਰਚਾ ਵੀ ਹੋਈ ਹੋਏ। ਔਰ ਜਿਹੜੀ ਚੋਣਾਂ ਦੇ ਵਿੱਚ 70 ਸੀਟਾਂ 'ਚੋਂ 48 ਸੀਟਾਂ ਬੀਜੇਪੀ ਨੇ ਲਈਆਂ ਨੇ, 22 ਸੀਟਾਂ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਮਿਲੀਆਂ, ਕਾਂਗਰਸ ਬਲੈਂਕ 0-0, ਹੋਰ ਵੀ ਕੋਈ ਧਿਰ 0-0। ਔਰ ਇਸ ਸਾਰੇ ਦੇ ਵਿੱਚ ਆਲਮੋਸਟ 5 ਜਾਂ 6 ਉਮੀਦਵਾਰ ਪੱਗਾਂ ਵਾਲੇ ਵੀ ਜਿਹੜੇ ਨੇ ਉਹ 2-3 ਆਮ ਆਦਮੀ ਦੇ ਨੇ, ਸ਼ਾਇਦ 2-3 ਬੀਜੇਪੀ ਦੇ। ਮਨਜਿੰਦਰ ਸਿਰਸਾ ਜਿਹੜਾ ਦਿੱਲੀ ਕਮੇਟੀ 'ਚ ਵੀ ਵੜਿਆ ਹੋਇਆ, ਉਹਨਾਂ ਦਾ ਬਿਲਕੁਲ ਪਾਲਤੂ ਕੁੱਤਾ, ਔਰ ਉਹ ਵੀ ਜਿੱਤਿਆ 18,000 ਕੇ ਕਿੰਨੀਆਂ ਵੋਟਾਂ ਦੇ ਨਾਲ। ਔਰ ਦੂਜਾ ਇਕੱਲਾ ਇਹੀ ਨਹੀਂ ਕਿ ਵੀ ਕੇਜਰੀਵਾਲ ਦੀ ਪਾਰਟੀ ਰਾਊਟ ਆਊਟ ਹੋਈ, ਅਰਵਿੰਦ ਕੇਜਰੀਵਾਲ ਵੀ ਔਰ ਮਨੀਸ਼ ਸਿਸੋਦੀਆ ਵੀ ਦੋਨੋਂ ਹੀ ਜਿਹੜੇ ਨੇ ਉਹਨਾਂ ਨੇ ਆਪਣੀਆਂ ਸੀਟਾਂ ਵੀ ਹਾਰੀਆਂ ਨੇ। ਸੋ ਇਹ ਜ਼ਿਆਦਾ ਵੱਡੀ ਖਬਰ ਬਣ ਗਈ ਕਿ ਜੀ ਉਹਨਾਂ ਨੇ ਆਪਣੀ ਸੀਟਾਂ ਵੀ ਹਾਰੀਆਂ। ਪਰ ਕੁੱਲ ਮਿਲਾ ਕੇ ਇੰਨਾ ਜ਼ਿਆਦਾ ਜਿਸ ਲੈਵਲ ਦੇ ਉੱਤੇ ਇਸ ਨੂੰ ਪ੍ਰਚਾਰਿਆ ਗਿਆ, ਜਿੰਨੇ ਐਗਜ਼ਿਟ ਪੋਲਸ ਰਾਹੀਂ ਪਹਿਲਾਂ, ਔਰ ਹਾਲਾਂਕਿ ਇਹਨੂੰ ਇੱਕ ਨਿਰਪੱਖ ਐਨਾਲਿਸਟ ਦੇ ਤੌਰ ਤੇ ਕਹਿਣਾ ਹੋਏ ਤੇ 3.5% ਵੋਟਾਂ ਦਾ ਫਰਕ ਹੈ ਜੇਤੂ ਧਿਰ ਤੇ ਹਾਰਨ ਵਾਲੇ 'ਚ। ਪਰ ਜਿਹਨੂੰ ਕਹਿੰਦੇ ਨੇ ਕਿ ਨਥਿੰਗ ਸਕਸੀਡਸ ਲਾਈਕ ਸਕਸੈਸ, ਹੁਣ ਇਸ ਦੇ ਉੱਤੇ ਚਰਚਾਵਾਂ ਨੇ ਕਿ ਜੀ ਕੀ ਗਲਤ ਕਰਤਾ ਕੇਜਰੀਵਾਲ ਨੇ ਜਾਂ ਉਹ ਕੀ ਠੀਕ ਕਰਦਾ ਕਿ ਲੋਕਾਂ ਦੇ ਵਿੱਚ ਉਸ ਦਾ ਉਹਨੇ ਮੁਫਤ ਬਿਜਲੀ ਦਿੱਤੀ, ਐਜੂਕੇਸ਼ਨ ਦਿੱਤੀ, ਕਲੀਨਿਕ ਦਿੱਤੇ, ਜਮਨਾ ਦਾ ਪਾਣੀ ਗੰਦਾ ਹੋ ਗਿਆ, ਪੋਇਜ਼ਨ ਹੈ ਉਹਨੇ ਕਹਿਤਾ। ਹਰਿਆਣੇ ਵਾਲਿਆਂ ਨੇ ਉਹ ਨਾਇਬ ਸੈਣੀ ਚੀਫ ਮਿਨਿਸਟਰ ਨੇ ਘੜੇ ਲਿਆ ਕੇ ਜਮਨਾ ਦੇ ਪਾਣੀ ਦੇ ਉਹ ਰੱਖਤੇ ਕਿ ਜੀ ਪੀਓ, ਮੈਂ ਵੀ ਪੀ ਰਿਹਾ। ਔਰ ਮੋਦੀ ਨੇ ਵੀ ਕਹਿਤਾ ਜਮਨਾ ਮਈਆ ਕੀ ਜੈ, ਇਹ ਤਾਂ ਜਮਨਾ ਮਈਆ ਦੀ ਬੇਇੱਜ਼ਤੀ ਕਰ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੀਜੇਪੀ ਨੇ, RSS ਨੇ ਜਾਲੀ ਵੋਟਾਂ ਬਣਾਉਣ ਤੋਂ ਲੈ ਕੇ ਜੈਨੂਇਨ ਵੋਟਾਂ ਕੱਟਣ ਤੋਂ ਲੈ ਕੇ ਨਫ਼ਰਤ ਦਾ ਜੋ ਵੀ ਉਹਨਾਂ ਨੇ ਡਿਵਾਈਡ ਐਂਡ ਰੂਲ ਕਿੱਥੇ ਕੀ, ਕਿਤੇ ਉਤਰਾਂਚਲ ਵਾਲੇ ਲਿਆ ਕੇ ਖੜੇ ਕੀਤੇ, ਕਿਤੇ ਕਿਸੇ ਹੋਰ ਨੂੰ ਕੀਤਾ।
ਪਰ ਸਿੱਖ ਪਰਸਪੈਕਟਿਵ ਤੋਂ ਜੇ ਅਸੀਂ ਦੇਖੀਏ, ਹੁਣ ਇੱਕ ਪਾਸੇ ਸਾਨੂੰ ਕੋਈ ਭੁਲੇਖਾ ਨਹੀਂ ਹੈ ਪਹਿਲੇ ਦਿਨ ਤੋਂ ਹੀ ਕਿ ਕੇਜਰੀਵਾਲ ਜਿਵੇਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਕੱਢਿਆ ਗਿਆ ਦਾ ਮਤਲਬ ਹੈ ਕਿ ਉਹਨੂੰ ਬਿਲਟ-ਇਨ ਕੀਤਾ ਗਿਆ, ਉਹਨੇ ਪਾਰਟੀ ਹੁਣ ਅੰਨਾ ਹਜ਼ਾਰੇ ਦੀ ਜਿਹੜੀ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਮੂਵਮੈਂਟ ਸੀ, ਹੁਣ ਤਾਂ ਸਬੂਤ ਨੇ ਕਿ ਵਿਵੇਕਾਨੰਦ ਫਾਊਂਡੇਸ਼ਨ ਨੇ ਫਾਈਨੈਂਸ ਕੀਤਾ। ਵਿਵੇਕਾਨੰਦ ਫਾਊਂਡੇਸ਼ਨ ਅਜੀਤ ਜਿਹੜਾ ਹੈ ਉਹਦੇ ਡੋਵਲ ਜਿਹੜਾ ਹੈ ਉਸ ਦੀ ਜਥੇਬੰਦੀ ਹੈ ਕਿ RSS ਨੇ ਹੀ ਉਹ ਸਾਰਾ ਕੈਂਪੇਨ ਮਨਮੋਹਨ ਸਿੰਘ ਦੇ ਖਿਲਾਫ ਕਰਪਸ਼ਨ ਦਾ, ਉਹਦੀ ਸਰਕਾਰ ਦੇ ਖਿਲਾਫ ਜਾਂ ਦੂਜਾ ਤੀਜਾ ਖੜਾ ਕੀਤਾ, ਔਰ ਅਜੀਤ ਡੋਵਲ ਔਰ ਦੂਸਰੇ ਜਿਹੜੇ ਨੇ ਸਾਰੇ ਉਸ ਦਾ ਹਿੱਸਾ ਨੇ। ਹੁਣ ਜਦੋਂ ਅਸੀਂ B ਟੀਮ ਕਹਿੰਦੇ ਆ ਫਿਰ ਇਹ ਲੱਗਦਾ ਕਿ ਜੇ B ਟੀਮ ਹੀ ਹੈ ਤਾਂ ਇੰਨੀ ਨਫ਼ਰਤ, ਮੋਦੀ ਨੇ ਇਹ ਕਿਹਾ, ਉਹਨੇ ਉਹਨੂੰ ਇਹ ਕਿਹਾ, ਉਹਨੇ ਜ਼ਹਿਰੀਲਾ ਸੱਪ ਕਿਹਾ, ਉਹਨੇ ਜ਼ਹਿਰੀਲਾ ਨਾਗ ਕਿਹਾ। ਇਹ ਇੱਕ ਤਰੀਕਾ ਹੁੰਦਾ ਹੈ ਕਿਉਂਕਿ ਜਦੋਂ RSS ਨੂੰ ਕੇਜਰੀਵਾਲ ਓਪਨ ਲੈਟਰ ਲਿਖਦਾ ਹੈ ਕਿ ਜੀ ਦੇਖੋ ਤੁਹਾਡੇ ਇਹ ਕਾਰਨ, ਔਰ ਉਹ ਖੁਦ ਆ ਕੇ ਮੀਡੀਆ ਦੇ ਸਾਹਮਣੇ ਕਿ ਜੀ ਅਸੀਂ ਤਾਂ, ਮੇਰਾ ਤੇ ਬਾਪ ਵੀ ਸੰਗੀ ਸੀ ਔਰ ਮੇਰੀ ਹਨੂਮਾਨ ਚਾਲੀਸਾ ਮੈਂ ਪੜ੍ਹਦਾ, ਉਹਨੇ ਯਕੀਨੀ ਬਣਾ ਉਧਰ ਰਾਮ ਮੰਦਰ ਬਣ ਰਿਹਾ, ਉਹਦੀ ਜਿਹੜਾ ਉਹ ਪ੍ਰਤਿਸ਼ਠਾ ਕੇ ਪਰੇਸ਼ਾਨ ਕੀ ਹੋ ਰਿਹਾ ਸੀ ਉੱਥੇ, ਤੇ ਇੱਥੇ ਹਰ ਮੰਗਲਵਾਰ ਕਥਾ ਕਰਵਾ ਰਿਹਾ ਸੀ, ਹਰ ਹਲਕੇ 'ਚ ਹੋਏਗਾ। ਮੁਸਲਮਾਨਾਂ ਦੇ ਖਿਲਾਫ ਰਾਈਟਿੰਗ ਵੇਲੇ ਕੋਈ ਸ਼ਬਦ ਨਹੀਂ ਬੋਲਿਆ। ਦਵਿੰਦਰਪਾਲ ਸਿੰਘ ਭੁੱਲਰ ਤੋਂ ਲੈ ਕੇ ਤੁਸੀਂ ਸਾਰਾ ਪਾਰਟ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਵੀ ਇਹਦੇ ਬਾਵਜੂਦ ਕਿ ਉਹਨੇ ਬਿਲਕੁਲ ਹਿੰਦੂਤਵਾਦੀ ਪੋਜੀਸ਼ਨ ਲਈ, ਕਿਉਂਕਿ ਇਹ ਵੀ ਜਦੋਂ ਤੁਸੀਂ ਡਿਫਰੈਂਟ ਲੋਕਾਂ ਨੂੰ ਫੀਲਡ ਦੇ ਵਿੱਚ ਉਤਾਰਦੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਸਮਝਣ ਲੱਗ ਗਿਆ ਸੀ ਵੀ ਮੈਂ ਤਾਂ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ, ਔਰ ਉਹ ਅਜੇ ਉਹਦੇ ਪੈਰ ਪੰਜਾਬ ਉਹਨਾਂ ਨੇ ਕਾਬੂ ਕੀਤਾ। ਸਖਤ ਸਭ ਤੋਂ ਜ਼ਿਆਦਾ ਬੇਵਕੂਫ ਵਲਨਰੇਬਲ ਰਹੇ ਜਿਨ੍ਹਾਂ ਨੇ ਇਹਨਾਂ ਨੂੰ ਲਿਆ ਕੇ ਆਪਣੇ ਸਿਰ ਤੇ ਬਿਠਾ ਲਿਆ, 92 MLA ਇਹਨਾਂ ਦੇ ਜਿਤਾ ਦਿੱਤੇ। ਫਿਰ ਪੰਜਾਬ ਦਾ ਪੈਸਾ ਵਰਤ ਕੇ ਗੁਜਰਾਤ ਦੇ ਵਿੱਚ ਵੀ ਐਕਸਪੈਰੀਮੈਂਟੇਸ਼ਨ, ਹਰਿਆਣੇ ਦੇ ਵਿੱਚ ਵੀ, ਦੂਜੇ ਦੇ ਵਿੱਚ ਵੀ। ਹੁਣ ਵੀ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਕੇਜਰੀਵਾਲ ਐਂਡ ਹੋ ਗਿਆ, ਜਿਵੇਂ ਉਹਦੇ ਸਾਰੇ ਜਿਹੜੇ ਪੁਰਾਣੇ ਸਾਥੀ ਸੀ, ਉਹ ਭਾਵੇਂ ਉਹ ਕੀ ਹੈ, ਉਹ ਕਵੀ ਜਿਹੜਾ ਇੱਕ ਕੁਮਾਰ ਵਿਸ਼ਵਾਸ, ਉਹ ਸਿਰੇ ਦਾ ਜਨਸੰਘੀ, ਸਿਰੇ ਦਾ ਹਿੰਦੂਤਵੀ, ਫਿਰ ਉਹ ਜੋਗਿੰਦਰ ਯਾਦਵ, ਇਹ ਸਾਰੇ ਜਿਹੜੇ ਲੋਕ ਨੇ ਇਹ ਲੱਗੇ ਨੇ। ਦੇਖੀਏ ਜੀ ਅੰਨਾ ਹਜ਼ਾਰੇ ਸਭ ਤੋਂ ਜ਼ਿਆਦਾ ਖੁਸ਼ੀ ਉਹਨੇ ਇਜ਼ਹਾਰ ਕੀਤਾ, ਦੇਖੋ ਜੀ ਅਸੀਂ ਤਾਂ ਪੋਲੀਟੀਕਲ ਹੈ ਹੀ ਨਹੀਂ ਸੀ ਸਾਡਾ, ਉਹਨੂੰ ਪੁੱਛੋ ਵੀ ਤੇਰਾ ਲੋਕਪਾਲ ਕਿੱਥੇ ਗਿਆ, ਦੂਜੇ ਕਿੱਥੇ ਗਏ। ਸੋ ਇਹ ਇੱਕ ਵੱਡੀ ਖੇਡ ਹੈ, ਔਰ ਜੇ RSS ਨੂੰ ਸਮਝਣਾ ਸੌਖਾ ਨਹੀਂ ਹੈ। ਪਲੇਅਰ ਉਹਨਾਂ ਦਾ ਹੀ ਹੈ, ਮੈਦਾਨ 'ਚ ਉਤਾਰਿਆ ਅਜੇ ਵੀ ਰੈਲੇਵੈਂਟ ਨਹੀਂ ਹੋਇਆ। ਹੁਣ ਜਿਹੜਾ ਦੂਸਰਾ ਪਾਰਟ ਹੈ ਵੀ BJP ਨੂੰ, ਜਿਹੜਾ ਇਸ 'ਚੋਂ ਰਵਨੀਤ ਬਿੱਟੂ ਵਰਗੇ ਜਾਂ ਦੂਜਿਆਂ ਨੇ ਜਿਨ੍ਹਾਂ ਨੇ ਬੈਠਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਕਿ ਜੀ ਇਹ ਅਸੀਂ ਹੁਣ ਪੰਜਾਬ ਵੀ ਸਵੀਪ ਕਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਾਡੇ ਲਈ ਤਾਂ A ਹੋਏ B ਹੋਏ, ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਬਿਟਵੀਨ ਦਾ ਰੌਕ ਐਂਡ ਦਾ ਸੀ, ਇੱਕ ਪਾਸੇ ਚਟਾਨ ਹੈ, ਇੱਕ ਪਾਸੇ ਸਮੁੰਦਰ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਇਹਦੇ ਨਾਲ ਘੱਟੋ ਘੱਟ ਇਹ ਜ਼ਰੂਰ ਹੋਇਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੈ। ਹੁਣ ਕਈ ਜਿਹੜੀਆਂ ਨੇ ਉਹ ਰਿਊਮਰਸ ਕਹਿ ਲਓ ਜਾਂ ਕਿਆਸ ਰਾਈਆਂ ਚੱਲ ਰਹੀਆਂ, ਕੇਜਰੀਵਾਲ ਨੇ ਇਹਨਾਂ ਸਾਰਿਆਂ ਦੀ 11 ਤਰੀਕ ਨੂੰ ਮੀਟਿੰਗ ਸੱਦ ਲਈ ਜੀ, ਪੰਜਾਬ ਦੇ ਸਾਰੇ ਮਿਨਿਸਟਰ, 92 MLA ਤੇ ਦੂਜੇ ਦਿੱਲੀ ਆਓ। ਇਹ ਵੀ ਸ਼ਗੂਫਾ ਕਿਸੇ ਨੇ ਛੱਡਿਆ ਜੀ, ਹੋ ਸਕਦਾ ਕੇਜਰੀਵਾਲ ਹੀ ਮੁੱਖ ਮੰਤਰੀ ਬਣ ਜਾਏ ਪੰਜਾਬ ਦਾ, ਇਹ ਕੋਈ ਮੈਟਰ ਨਹੀਂ ਕਰਦਾ। ਪਰ BJP ਨੂੰ ਇਹ ਜ਼ਰੂਰ ਲੱਗਾ ਕਿ ਵੀ ਹੁਣ ਜਦੋਂ ਕਿ ਤੁਸੀਂ ਇਹ ਗੜ ਤੋੜ ਦਿੱਤਾ ਇਹਦਾ ਦਿੱਲੀ ਦੇ ਵਿੱਚ, ਜੇ ਪੰਜਾਬ ਕਾਬੂ ਕੀਤਾ ਜਾਏ, ਔਰ ਉਹਦੇ 'ਚ ਕੋਈ ਹੈਰਾਨੀ ਨਹੀਂ ਹੋਏਗੀ ਮੈਨੂੰ ਕਿ ਭਗਵੰਤ ਮਾਨ ਕੇਜਰੀਵਾਲ ਨੂੰ ਇਹ ਕਹੇ ਕਿ ਜੀ ਤੂੰ ਤਾਂ ਆਪ ਹਾਰ ਗਿਆ, ਤੇਰੀ ਕੀ ਹੈ, ਤੇ ਉਹ ਖੁਦ ਹੀ ਆਪਣੀ ਬਰਾਤ ਲੈ ਕੇ ਇੱਕ ਵੱਡਾ ਹਿੱਸਾ BJP ਦੇ ਨਾਲ ਰਲ ਜਾਏ। ਜਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ BJP ਆਉਣ ਵਾਲੇ ਪੀਰੀਅਡ 'ਚ ਪੰਜਾਬ ਦੇ ਉੱਤੇ ਉਹਦੀ ਅੱਖ ਹੈ, ਅਕਾਲੀ ਦਲ ਖਿਲਾਰ ਦਿੱਤਾ ਹੋਇਆ। ਉਹ ਪਹਿਲਾਂ ਹੀ ਜਿਹੜੇ ਬਾਗੀ ਤੇ ਦਾਗੀ ਸੀ ਉਹ ਤਾਂ ਪਹਿਲਾਂ ਹੀ ਰਲੇ ਹੋਏ ਸੀ, ਸੁਖਦੇਵ ਢੀਂਡਸਾ, ਦੂਜੇ ਤੀਜੇ, ਬੀਬੀ ਜਗੀਰ ਕੌਰ ਨੇ ਵੀ ਜਲੰਧਰ ਵਾਲੀ ਸੀਟ ਤੇ BJP ਦੀ ਹਮਾਇਤ ਕੀਤੀ ਸੀ, ਔਰ ਸੁਖਬੀਰ ਬਾਦਲ ਹੁਣ ਉਹਨੇ ਅਕਾਲ ਤਖਤ ਨੂੰ ਵੀ ਜਿਹੜਾ ਉਹ ਨੀਵਾਂ ਦਿਖਾ ਦਿੱਤਾ। ਤੇ ਜੇ ਕੱਲ ਨੂੰ ਉਹਨੂੰ ਲੱਗੇ ਕਿ ਵੀ ਜੀ BJP ਨੂੰ ਵੱਡਾ ਭਰਾ ਮੰਨ ਕੇ ਪੰਜਾਬ 'ਚ ਸੱਤਾ ਹਾਸਿਲ ਕੀਤੀ ਜਾ ਸਕਦੀ ਹੈ, ਉਹਨੂੰ ਵੀ ਜੁਆਇਨ ਕਰ ਸਕਦਾ। ਸੋ ਕੁੱਲ ਮਿਲਾ ਕੇ ਹਾਲਾਂ ਜਿਵੇਂ ਮੈਂ ਅਗੇਨ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਗੁਲਾਮੀ ਦੇ
ਸਿੰਪਟਮ ਨੇ, ਉਹਦੇ ਲੱਛਣ ਨੇ। ਖਾਲਿਸਤਾਨ ਤੋਂ ਬਿਨਾ ਮਸਲੇ ਦਾ ਕੋਈ ਹੱਲ ਨਹੀਂ ਹੈ, ਪਰ ਜਿਹੜੀ ਕਰੰਟ ਕੋਈ ਚੱਲ ਰਹੀ ਹੁੰਦੀ ਹੈ ਗੱਲ ਜਾਂ ਕੋਈ ਇਸ਼ੂ, ਉਹਦੇ ਤੋਂ ਤੁਸੀਂ ਦੂਰ ਨਹੀਂ ਰਹਿ ਸਕਦੇ, ਕਿਉਂਕਿ ਸਾਡੇ ਵਿਊਅਰ ਹੀ ਸਾਨੂੰ ਦੂਰ ਨਹੀਂ ਰਹਿਣ ਦੇਣਾ ਚਾਹੁੰਦੇ। ਸੋ ਸਾਨੂੰ ਇਹ ਲੱਗਦਾ ਕਿ ਵੀ ਹੁਣ ਬੀਜੇਪੀ ਹੋਰ ਵੀ ਖੁੱਲ੍ਹ ਕੇ, ਕਿਉਂਕਿ ਉਹਨਾਂ ਨੇ ਸਾਡਾ ਸੈਂਟਰ ਖਿਲਾਰ ਦਿੱਤਾ ਹੈ, ਅਕਾਲ ਤਖਤ ਨੂੰ ਜਿਹੜਾ ਹੈ ਉਹ ਚੈਲੰਜ ਕਰਵਾਇਆ ਸੀ, ਉਹ ਹੁਣ ਬਿਲਕੁਲ ਹੀ ਸਾਹਮਣੇ ਆ ਗਿਆ ਕਿ ਵੀ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਸੇ ਕਰਤਾ ਹੈ, ਗਿਆਨੀ ਰਘਬੀਰ ਸਿੰਘ ਵਲੈਤ ਦੀ ਸੈਰ ਕਰ ਰਿਹਾ, ਆ ਕੇ ਕਰਨਾ ਕੀ ਹੈ, ਸਾਰੇ ਕਾਣੇ ਕੀਤੇ ਹੋਏ ਨੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਜਿੰਨੇ ਕਮਜ਼ੋਰ ਪੰਥਕ ਪਲੇਟਫਾਰਮ ਤੇ ਇਸ ਵੇਲੇ ਪੰਜਾਬ 'ਚ ਹੈ, ਮੈਨੂੰ ਨਹੀਂ ਲੱਗਦਾ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਕਦੇ ਵੀ ਐਸੇ ਰਹੀਏ। ਸੋ ਬਾਕੀ ਗੁਰੂ ਦੇ ਉੱਤੇ ਭਰੋਸਾ ਹੈ, ਅਲਟੀਮੇਟਲੀ ਇਹਨਾਂ ਦੀਆਂ ਸਾਜ਼ਿਸ਼ਾਂ ਨਾਕਾਮ ਹੋਣਗੀਆਂ, ਪਰ ਇਹ ਹੁਣ ਅਵੇਅਰਨੈਸ ਲੈਵਲ ਜ਼ਰੂਰ ਆਮ ਸਿੱਖ ਇਸ ਖੇਡ ਨੂੰ ਸਮਝ ਰਿਹਾ ਹੈ ਕਿ ਭਾਈ ਇਹ ਚੱਲ ਕੀ ਰਿਹਾ ਹੈ, ਤੇ ਹੋਪਫੁਲੀ ਜਿਹੜਾ ਪੰਜਾਬ ਦੇ ਵਿੱਚ ਅਲਟੀਮੇਟਲੀ ਸਿੱਖ ਇਸ ਨਤੀਜੇ ਤੇ ਹੀ ਪਹੁੰਚਣਗੇ। ਕਿਸਾਨਾਂ ਦੀ ਮੂਵਮੈਂਟ ਆਪਣੀ ਥਾਂ ਤੇ ਚੱਲ ਰਹੀ ਹੈ, ਉਹਨਾਂ ਨੇ ਵੀ ਮਹਾ ਪੰਚਾਇਤ ਰੱਖੀ ਹੈ, ਇਧਰ ਜਿਹੜਾ ਦੂਸਰੀਆਂ ਖੇਡਾਂ ਚੱਲ ਰਹੀਆਂ ਨੇ। ਸੋ 4 ਚਫੇਰਾ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਇਹ ਕਹਿ ਕੇ ਆਪਣੀ ਜਾਨ ਬਖਸ਼ੀ ਦੀ ਗੱਲ, ਜਾਨ ਛੁਡਾਉਣ ਦੀ ਗੱਲ ਕੀਤੀ ਵੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋਂ ਛੁੱਟੀ, ਪਰ ਪੰਥ ਦੀ ਜਿੰਦ ਇਹਨਾਂ ਨੇ ਅਕਾਲੀਆਂ ਨੇ ਵੀ ਨਹੀਂ ਛੱਡੀ ਹੈ। ਤੇ ਬਾਕੀ ਜਿਹੜੀਆਂ ਚਾਲਾਂ ਨੇ ਉਹਨਾਂ ਦੇ ਵਿੱਚ ਪੰਥ ਕਿਵੇਂ ਦੀ ਨਿਕਲ ਕੇ ਅੱਗੇ ਆਏਗਾ, ਇਹ ਜਿਹੜਾ ਦੇਖਣ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਅੱਜ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ, ਫਿਰ ਸੋਨਮਾਲ ਜੀ, परमिंदर जी और बाबर सिंह के जी, और इसी तरह धर्म सिंह जी, टोचा सिंह जी, साइलेंट जी, और फिर इसी तरह रंजीत सिंह जी, राजनप्रीत सिंह जी साहब सानू फतेह बुलाते हैं। और राजनप्रीत सिंह जी कहते हैं बाबा जी डॉक्टर अंबेडकर की जथेबंदी नाल संबंधित है एक भैन है डॉक्टर रितू, उसका कहना है कि संविधान की धारा 25B विच सिखां नूं केसाधारी हिंदू नहीं लिखिया होया, तुसी इस उपर अपना विचार दिओ। राजनप्रीत सिंह जी देखो, जदों ये कहा जाता है ना कि संविधान सानू केसाधारी हिंदू मनदा है, ये नहीं है भी एग्जैक्ट लफज लिखे हुए ने, पर जदों संविधान की धारा 25B सिखां नूं, बौद्धियां नूं, जैनियां नूं हिंदू ऐलानदी है, तो मतलब ये फिर अगों उहदी इंटरप्रटेशन है कि जदों तुसीं हिंदू मैरिज एक्ट भी उसे दे थल्ले लागू होया, हिंदू सक्सैशन एक्ट, हिंदू कोड बिल, क्योंकि सब दा बेस आर्टिकल 25B है, लफज उहदे च केसाधारी हिंदू दे नहीं ने, लेकिन ਜਦੋਂ ਆਰਟੀਕਲ 25B ਸਿੱਖਾਂ ਬਹੁਤੀਆਂ ਜੈਨੀਆਂ ਨੂੰ ਉਹਨਾਂ ਨੇ ਕਿਹਾ ਵੀ ਜਦੋਂ ਵੀ ਇਹਦਾ ਹੋਏਗਾ ਤੇ ਇਹ ਐਜ਼ ਏ ਹਿੰਦੂ ਤਸੱਵਰ ਹੋਣਗੇ। ਸੋ ਫਿਰ ਅਸੀਂ ਕੇਸਾਧਾਰੀ ਹਿੰਦੂ ਹੀ ਬਣ ਜਾਂਦੇ ਹਾਂ ਜਦੋਂ ਹਾਂ ਹੀ ਹਿੰਦੂ ਸੰਵਿਧਾਨ ਦੇ ਥੱਲੇ ਇੱਕ ਬਿਨਾਂ ਕੇਸਾਂ ਤੋਂ ਹਿੰਦੂ ਨੇ ਇੱਕ ਤੁਸੀਂ ਇਹ ਹਾਲਾਂ ਇਹ ਲਫ਼ਜ਼ ਐਗਜ਼ੈਕਟ ਨਹੀਂ ਲਿਖੇ ਹੋਏ, ਲੇਕਿਨ ਹਿੰਦੂ ਹੀ ਬਣਾਇਆ ਹੋਇਆ 25B ਨੇ ਸਿੱਖਾਂ ਬਹੁਤੀਆਂ ਜੈਨੀਆਂ ਨੂੰ। ਜਸਰੀਤ ਔਰ ਜਤਿੰਦਰ ਸਿੰਘ, ਫਿਰ ਜਤਿੰਦਰ ਸਿੰਘ, ਇੰਦਰਜੀਤ ਸਿੰਘ, और इसी तरह इंदरजीत सिंह जी कहते डॉक्टर साहब ती नीलम कौर भैन नीलम कौर जी तुहानू दोवां नू वाहिगुरू जी का खालसा वाहिगुरू जी की फतेह। आपने दिल्ली नू बीजेपी लई तैयार कीता ते उन्हां दे हथ दिता, हुण इन्हां यही पंजाब च करना चाहते ने। बिल्कुल ठीक है। और कुलदीप कौर जी, फिर इसी तरह बलिहार सिंह कंग जी, ऋषि भारद्वाज जी भी आए ने। हाँ जी, ये कहते जी नो इंडियन गवर्नमेंट वुड एवर एक्सेप्ट खालिस्तान, any solution, any grievance has to be addressed within the framework of Indian constitution only। ऋषि भारद्वाज जी ਐਂ ਲੱਗਦਾ ਵੀ ਤੁਸੀਂ ਟਰੰਪ ਬਣ ਗਏ ਹੋ ਇੰਡੀਆ ਦੇ, ਅਸੀਂ ਤੁਹਾਡੇ ਤੋਂ ਤਾਂ ਨਹੀਂ ਮੰਗ ਰਹੇ ਤੇ ਨਾ ਹੀ ਸਾਨੂੰ ਕੋਈ ਹੈ ਕਿ ਵੀ ਤੁਹਾਡੇ ਸਿਸਟਮ ਨੇ ਸਾਨੂੰ ਦੇਣਾ ਹੈ। ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਤਸੱਲੀ ਰੱਖੋ, ਤੁਸੀਂ ਵੀ ਅਰਾਊਂਡ ਹੋ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਇੱਕ ਹਕੀਕਤ ਹੋਏਗਾ और तुसी देखोगे और आनंद माणोगे। बिल्कुल। नवाज चौधरी जी अस्सलाम वालेकुम डॉक्टर साहब, सिस्टर नीलम कौर साहिबा एंड TV 84, लॉन्ग लिव ऑल ऑफ यू, लॉन्ग लिव खालिस्तान। बहुत शुक्रिया चौधरी साहब, बहुत बहुत मेहरबानी। निहंग सिंह जी भी कहते ने खालिस्तान जिंदाबाद लैके छड्डांगे कहते खालिस्तान। बिल्कुल। और कुलदीप सिंह जी भी, और इसी तरह एम कौर जी भी, और खालिस्तान जिंदाबाद कहते हैं, और वी विल गेट खालिस्तान टुडे और टुमारो। और एम कौर जी फिर कहते हैं TV 84 ग्लोबल वॉइस ऑफ पंजाब जिंदाबाद जिंदाबाद।
बलदेश कौर जी भी और अमरजीत सैनी जी भी और सायल नट जी भी और एच जी एली जाबेब जी भी और कहते फुल सपोर्ट खालिस्तान देश पंजाब दे और सुरजीत बाजवा जी पंजाब हाल ओनली आजाद खालिस्तान जावेद बब्बर जी भी और एच जी कहते हैं कि डॉक्टर साहब आई कुडंट understand how the Taksali so-called had went to Kumbh bath and he's not yet kicked out. That shows how deep BJP has interference in our community. ਤੁਸੀਂ ਬਿਲਕੁਲ ਠੀਕ ਕਿਹਾ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਦੁਨੀਆ ਭਰ ਦੇ ਸਿੱਖਾਂ ਨੇ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ, ਇਹ ਉਹ ਸ਼ੋਅ ਕਰਦਾ ਹੈ ਕਿ ਉਹ ਸਿੱਖਾਂ ਦੇ ਦਿਲਾਂ 'ਚੋਂ ਆਪਣਾ ਸਤਿਕਾਰ ਗਵਾ ਚੁੱਕੇ ਨੇ। और इसी तरह हाँ जी चरणजीत सिंह जी भी और ऐशले भी कहते डॉक्टर साहब ईस्ट पंजाब वाज ए हिंदू मेजोरिटी prior to हाँ जी partition it only became Sikh majority after partition and redistribution of states within India. So a Khalistan must be within West Punjab. ਐਸ਼ਲਾ ਜੀ ਤੁਸੀਂ ਪਤਾ ਨਹੀਂ ਕਿਸ ਐਂਗਲ ਤੋਂ ਦੇਖਦੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਸਟ ਪੰਜਾਬ ਔਰ ਵੈਸਟ ਪੰਜਾਬ ਵੀ ਜਿਹੜਾ ਹੈ ਉਹ ਸਿੱਖ ਮਾਈਨੋਰਿਟੀ ਸੀ। ਇਨਫੈਕਟ ਪ੍ਰੀ ਪਾਰਟੀਸ਼ਨ 29 ਜ਼ਿਲ੍ਹੇ ਪੰਜਾਬ ਦੇ ਸੀ, ਸਿੱਖ ਕਿਸੇ ਵੀ ਜ਼ਿਲ੍ਹੇ 'ਚ ਮੈਜੋਰਿਟੀ 'ਚ ਨਹੀਂ ਸੀ, ਪਰ 47 ਤੋਂ ਬਾਅਦ ਇੱਕ ਸਿੱਖ ਮੈਜੋਰਿਟੀ ਸਟੇਟ ਬਣੀ ਜਿਹਦਾ ਨਾਂ ਪੈਪਸੂ ਰੱਖਿਆ ਗਿਆ, ਜਿਹੜੀ 1956 ਤੱਕ ਐਗਜ਼ਿਸਟ ਕਰਦੀ ਸੀ, ਜਿਹੜੀ ਪਟਿਆਲਾ ਐਂਡ ਈਸਟਰਨ ਸਟੇਟਸ ਯੂਨੀਅਨ ਦੇ ਨਾਂ ਥੱਲੇ ਸੀ, ਜਿਹਦੇ 'ਚ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਕਲਸੀਆਂ, ਮਲੇਰਕੋਟਲਾ ਇਹ ਸੀ। ਔਰ 1956 'ਚ ਫਿਰ ਪੈਪਸੂ ਨੂੰ ਤੋੜ ਕੇ, ਕਿਉਂਕਿ ਇਹ ਦੇਸੀ ਰਿਆਸਤਾਂ ਰਾਜੇ ਸੀ, ਜਦੋਂ ਉਹਨਾਂ ਨੂੰ ਤੋੜ ਕੇ ਪੈਪਸੂ ਸਟੇਟ ਨੂੰ ਪੰਜਾਬ ਦੇ ਵਿੱਚ ਮਿਲਾਇਆ ਗਿਆ ਈਸਟ ਪੰਜਾਬ। 1966 ਦੇ ਵਿੱਚ ਜਦੋਂ ਫਿਰ ਰੀਆਰਗੇਨਾਈਜ਼ ਕੀਤਾ ਗਿਆ, ਹਿਮਾਚਲ, ਹਰਿਆਣਾ ਦੇ ਨਾਂ ਥੱਲੇ ਕੱਢੇ ਗਏ, ਫਿਰ ਸਿੱਖ ਮੈਜੋਰਿਟੀ ਪ੍ਰੋਵਿੰਸ ਬਣਿਆ। ਅੱਜ 50,350 ਸਕੁਅਰ ਕਿਲੋਮੀਟਰ ਏਰੀਏ 'ਚ ਸਿੱਖ ਪੰਜਾਬ 'ਚ ਨੇ। ਅਸੀਂ ਆਲਰੇਡੀ ਲਹਿੰਦੇ ਪੰਜਾਬ ਨਾਲ ਆਪਣਾ ਜਿਹੜਾ ਹਿੱਸਾ ਵੰਡਾ ਲਿਆ ਹੋਇਆ। ਸੋ ਅਸੀਂ ਜਿਹੜਾ ਉਹ ਜਿਵੇਂ ਹਮੇਸ਼ਾ ਕਹਿਣਾ ਹੁੰਦਾ ਵੀ ਫਰੈਂਡਲੀ ਰਿਲੇਸ਼ਨਸ ਹੋਣ, ਬਾਰਡਰ ਖੁੱਲ੍ਹਿਆਂ ਵਾਂਗ ਡੀਲ ਹੋਏ, ਲੇਕਿਨ ਅਸੀਂ ਉਸ ਏਰੀਆ ਦੇ ਉੱਤੇ ਹੀ ਕਲੇਮ ਕਰਦੇ ਹਾਂ ਜਿੱਥੇ ਕਿ ਸਾਡੀ ਮੈਜੋਰਿਟੀ ਹੈ। ਹੁਣ ਵੀ ਜਿਹੜੇ ਰਾਜਸਥਾਨ ਦੇ ਗੰਗਾਨਗਰ, ਹਨੂਮਾਨਗੜ੍ਹ ਔਰ ਹਰਿਆਣੇ ਵਿਚਲੇ ਉਹ ਇਲਾਕੇ ਜਿਹੜੇ ਡੈਲੀਬਰੇਟਲੀ 1966 'ਚ ਬਾਹਰ ਕੱਢੇ ਗਏ ਨੇ, ਉਹਨਾਂ ਨੂੰ ਔਰ ਨੈਚੁਰਲ ਹਿਲਸ ਜਿਹੜੀਆਂ ਸ਼ਿਵਾਲਿਕ ਦੀਆਂ ਨੇ। ਸੋ ਲਹਿੰਦਾ ਪੰਜਾਬ ਅਸੀਂ ਪਾਕਿਸਤਾਨ ਦੇ ਨਾਲ ਇੱਕ ਗੁਆਂਢੀ ਮੁਲਕ ਵਾਂਗ ਵਸਣਾ ਚਾਹੁੰਦੇ ਹਾਂ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਔਰ ਗੁਰਵਿੰਦਰ ਮਾਨ ਜੀ ਵੀ, ਸਤਨਾਮ ਸਿੰਘ ਜੀ ਵੀ, ਮਨਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਅਤੇ ਸਭ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਔਰ ਅਮਨ ਸਿੰਘ ਖਾਲਸਾ ਜੀ ਵੀ ਔਰ ਇਸੇ ਤਰ੍ਹਾਂ ਐਸ਼ਾ ਹਾਂਜੀ ਇਹ ਫਿਰ ਅੱਗੇ ਸਾਡੇ ਕੋਲ ਬਲੈਕੀਆ ਗੇਮੀਆ ਜੀ ਵੀ, ਜਸਪਾਲ ਸਿੰਘ ਖਾਲੇ ਜੀ ਵੀ ਔਰ ਸਿੰਘ ਗਰਚਾ ਜੀ ਵੀ, ਅਮਰਜੀਤ ਨਿੱਜਰ ਜੀ ਵੀ ਔਰ ਅਮਰੀਕ ਸਿੰਘ ਜੀ ਵੀ, एंजल गिल जी भी और अमरीक सिंह जी साहब का बहुत बहुत शुक्रिया। हुण आपां अपने व्यूज़ को लेकर लैंदे आ इजाजत। व्यूअर्स साडे प्रोग्राम का समा इत्थे मुक्कदा है। तुसीं अपनी राय ते सुझाव सानूं भेजना भुल्लना साडे पते ते SOS@tvreef.tv ते असीं अपना प्रोग्राम लैके फिर दोबारा तुहाडे सामूं विखावांगे। तद तक ले मैनूं ते अपना सुना गया दो दी तिरो टीवी रिफो बुला दिओ फतेह। वाहिगुरू जी का खालसा वाहिगुरू जी की फतेह। रब राखा।